मुर्दाबाद 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 सैनिक नूं बहाल करो पीयू सैन बहाल करो पीयू सैन बहाल करो वाइस चांसलर मुर्दाबाद 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 केंद्र सरकार मुर्दाबाद संघी सरकार मुर्दाबाद बीजेपी सरकार मुर्दाबाद ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਖਾਸ ਤੌਰ ਤੇ ਇਤਰਾਜ਼ ਜਤਾਇਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਨਵੀਆਂ ਪਾਲਿਸੀਆਂ ਘੜੀਆਂ ਗਈਆਂ ਨੇ ਔਰ ਇਹਨਾਂ तमाम ਸਾਰੀਆਂ ਚੀਜ਼ਾਂ ਦਾ ਜਿੱਥੇ ਵਿਰੋਧ ਕੀਤਾ ਜਾ ਰਿਹਾ, ਜਿੱਥੇ ਐਫੀਡੇਵਿਟ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਉੱਥੇ ਖਾਸ ਤੌਰ ਤੇ ਸਿੰਡੀਕੇਟ ਭੰਗ ਕਰਨ ਨੂੰ ਲੈ ਕੇ ਵੀ ਵੱਡੇ ਇਤਰਾਜ਼ ਸਟੂਡੈਂਟ ਜਥੇਬੰਦੀਆਂ ਦੇ ਵੱਲੋਂ ਪਾਏ ਜਾ ਰਹੇ ਨੇ ਤੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ। ਤਾਂ ਇਹਦੇ ਵਿੱਚ ਸੋਪੂ ਜਥੇਬੰਦੀ ਦੇ ਨਾਲ ਸੰਬੰਧਿਤ ਜਿਹੜੇ ਕੌਂਸਲ ਦੇ ਕਹਿ ਸਕਦੇ ਕਿ ਜਨਰਲ ਸੈਕਟਰੀ ਨੇ, ਉਹਨਾਂ ਦੇ ਵੱਲੋਂ ਵੀ ਭੁੱਖ ਹੜਤਾਲ ਤਕਰੀਬਨ 6 ਦਿਨ ਤੋਂ ਰੱਖੀ ਹੋਈ ਹੈ, ਜਿਨ੍ਹਾਂ ਦਾ ਨਾਮ ਹੈ ਅਭਿਸ਼ੇਕ ਡਾਗਰ ਔਰ ਉਹ ਵੀ ਬੈਠੇ ਹੋਏ ਨੇ। ਇਸੇ ਨੂੰ ਲੈ ਕੇ ਅੱਜ ਦਾ ਮਾਹੌਲ ਕੀ, ਅੱਜ ਵੀ ਜਥੇਬੰਦੀਆਂ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਤਾਂ ਸਾਡੇ ਨਾਲ ਕੁਝ ਵਿਦਿਆਰਥਣਾਂ ਨੇ ਗੱਲਬਾਤ ਕਰ ਲੈਣੇ। ਅਮਨ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਆਖਰ ਕਿਹੜੀਆਂ ਚੀਜ਼ਾਂ ਦਾ ਵਿਰੋਧ ਕਰ ਰਹੇ ਹੋ, ਕਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਇਸ ਵਕਤ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਤੇ ਬੈਠੇ ਹੋਏ ਹੋ? ਸਭ ਤੋਂ ਪਹਿਲਾਂ ਤਾਂ ਸਾਡੀ ਯੂਨੀਵਰਸਿਟੀ ਦੀ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਖਤਮ ਕਰਨ ਤੇ ਇੱਕ ਪ੍ਰੋਸੈਸ ਲੱਗਾ ਹੋਇਆ। 1 ਸਾਲ ਤੋਂ ਯੂਨੀਵਰਸਿਟੀ ਵਿੱਚ ਸੈਨੇਟ ਨਹੀਂ ਹੈ। ਸੈਨੇਟ ਦੇ ਨਾ ਹੁੰਦਿਆਂ ਇਲੀਗਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਇੱਕ ਐਫੀਡੇਵਿਟ ਲੈ ਕੇ ਆਈ ਹੈ। ਹੁਣ ਐਫੀਡੇਵਿਟ ਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਸੀ। ਉਸ ਤੋਂ ਬਾਅਦ ਸਾਡੀ ਜੋ ਸੈਨੇਟ ਹੈ ਯੂਨੀਵਰਸਿਟੀ ਦੀ, ਉਹਨੂੰ ਡਿਸੋਲਵ ਕਰ ਦਿੱਤਾ ਗਿਆ। 91 ਮੈਂਬਰਸ ਤੋਂ 31 ਮੈਂਬਰਸ ਦੀ ਜਿਹੜੀ ਸੈਨੇਟ ਕਰ ਦਿੱਤੀ ਗਈ ਹੈ। ਜੋ ਸੈਨੇਟ ਦੀ ਰਿਪਰੈਜ਼ੈਂਟੇਸ਼ਨ ਵਧਾਉਣ ਦੀ ਬਜਾਏ ਯੂਨੀਵਰਸਿਟੀ ਨੇ ਰਿਪਰੈਜ਼ੈਂਟੇਸ਼ਨ ਘੱਟ ਕਰ ਦਿੱਤੀ ਗਈ ਹੈ। ਸਟੂਡੈਂਟਸ ਦਾ ਕੋਈ ਸੇ ਨਹੀਂ ਰਹਿ ਗਿਆ ਉਸ ਸੈਨੇਟ ਵਿੱਚ। ਤੇ ਇੱਥੇ ਜੋ ਪ੍ਰੋਟੈਸਟ ਚੱਲ ਰਿਹਾ, ਇਹ ਚੱਲ ਰਿਹਾ ਐਫੀਡੇਵਿਟ ਦੇ ਵਿਰੁੱਧ। ਇੱਕ ਐਂਟੀ ਐਫੀਡੇਵਿਟ ਫਰੰਟ ਫਾਰਮ ਹੋਇਆ। ਸਾਰੀ ਸਟੂਡੈਂਟਸ ਤੇ ਸਟੂਡੈਂਟ ਜੋ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮਿਲ ਕੇ ਇੱਕ ਐਂਟੀ ਐਫੀਡੇਵਿਟ ਫਰੰਟ ਫਾਰਮ ਹੋਇਆ, ਜਿਹਦੇ ਤਹਿਤ 30 ਤਰੀਕ ਤੋਂ ਲਗਾਤਾਰ ਇੰਡੈਫੀਨਿਟ ਪ੍ਰੋਟੈਸਟ ਤੇ ਸਟੂਡੈਂਟਸ ਬੈਠੇ ਹੋਏ ਨੇ। ਜੋ ਜਨਰਲ ਸੈਕਟਰੀ ਨੇ ਅਭਿਸ਼ੇਕ ਡਾਗਰ, ਉਹ ਹੰਗਰ ਸਟ੍ਰਾਈਕ ਤੇ ਬੈਠੇ ਹੋਏ ਨੇ। ਅੱਜ 6ਵਾਂ ਦਿਨ ਹੈ ਹੰਗਰ ਸਟ੍ਰਾਈਕ ਦਾ। ਤੇ ਇੱਥੇ ਜੋ ਬੈਠੇ ਵਿਦਿਆਰਥੀ ਨੇ ਉਹ ਇੱਕੋ ਮੰਗ ਲੈ ਕੇ ਬੈਠੇ ਹੋਏ ਆ ਕਿ ਜਿਹੜਾ ਐਫੀਡੇਵਿਟ ਆ ਉਹ ਕੰਪਲੀਟਲੀ ਵਿਦਡਰੋਲ ਹੋਵੇ। ਉਹਦੇ ਨਾਲ ਜਿਹੜੀ ਸੈਨੇਟ ਦੀ ਦੋਨਾਂ ਐਫੀਡੇਵਿਟ ਤੇ ਸੈਨੇਟ ਨੂੰ ਅਸੀਂ ਆਈਸੋਲੇਸ਼ਨ ਵਿੱਚ ਨਹੀਂ ਦੇਖ ਸਕਦੇ, ਕਿਉਂਕਿ ਅਗਰ ਸੈਨੇਟ ਨਹੀਂ ਆ ਤੇ ਉਹਦੇ ਨਾ ਹੁੰਦੇ ਹੋਏ ਐਫੀਡੇਵਿਟ ਲੈ ਕੇ ਆਇਆ ਜਾ ਰਿਹਾ। ਇਸ ਕਰਕੇ ਦੋਨੋਂ ਚੀਜ਼ਾਂ ਰਿਲੇਟਡ ਨੇ। ਅੱਜ ਜੋ ਸੈਨੇਟ ਦੇ ਜੋ ਡਿਸੋਲਵ ਕਰਨ ਦੇ ਅਗੇਂਸਟ ਜਿਹੜੀ ਆ ਉਹ ਇੱਕ ਜੋ ਸਟੂਡੈਂਟਸ ਨੇ ਮਾਰਚ ਆਰਗੇਨਾਈਜ਼ ਕੀਤੀ ਹੈ। ਇੱਥੋਂ ਅਸੀਂ ਗੇਟ ਨੰਬਰ 2 ਤੱਕ ਜਾਵਾਂਗੇ। ਸਾਰੇ ਸਟੂਡੈਂਟ, ਸਾਰੇ ਪਾਰਟੀਆਂ ਮਿਲ ਕੇ ਜਾਣਗੀਆਂ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇਹ ਕਾਲ ਹੈ ਕਿ ਜੋ ਸੈਨੇਟ ਨੂੰ ਲੈ ਕੇ ਉੱਥੇ ਸਾਰੇ ਵਿਦਿਆਰਥੀ, ਸਾਰੇ ਪੰਜਾਬ ਵੱਲੋਂ ਵੀ ਸਾਨੂੰ ਜਿਹੜੇ ਲੀਡਰਸ ਕਾਫੀ ਉਹਨਾਂ ਦੀ ਸਪੋਰਟ ਮਿਲ ਰਹੀ ਹੈ, ਤਾਂ ਜਾ ਕੇ ਇੱਥੇ ਪੱਕਾ ਧਰਨੇ 'ਤੇ ਬੈਠੇ ਜਾਣ। ਇੱਕ ਇਹਦੇ ਵਿੱਚ ਹੋਰ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਸਿੰਡੀਕੇਟ ਭੰਗ ਕੀਤਾ ਗਿਆ, ਤਾਂ ਕੀ ਲੱਗਦਾ ਕਿ ਜਦੋਂ ਭੰਗ ਹੋਣਾ ਆ ਜਾਂ ਉਹਨਾਂ ਦੀ ਗਿਣਤੀ ਘਟਾਈ ਜਾਣੀ ਆ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਭਾਈਵਾਲ ਸਰਕਾਰਾਂ ਨੇ, ਪੰਜਾਬ ਦੀ ਹੋਵੇ ਜਾਂ ਹੋਰਨਾਂ ਸਟੇਟਾਂ ਦੀ ਹੋਵੇ, ਤਾਂ ਉਹਨਾਂ ਦੀ ਕੋਈ ਇਨਵੋਲਵਮੈਂਟ ਹੁੰਦੀ ਹੈ, ਉਹਨਾਂ ਦੀ ਕੋਈ ਰਾਏ ਪੁੱਛੀ ਜਾਂਦੀ ਹੈ? ਬਿਲਕੁਲ ਉਹਨਾਂ ਦੀ ਰਾਏ ਬਣਦੀ ਹੈ, ਕਿਉਂਕਿ ਇਹ ਮਸਲਾ ਸਿਰਫ ਇੱਕ ਯੂਨੀਵਰਸਿਟੀ ਤੱਕ ਸੀਮਤ ਨਹੀਂ ਹੈ। ਇਹ ਮਸਲਾ ਪੂਰੇ ਪੰਜਾਬ ਦੀ ਐਗਜ਼ਿਸਟੈਂਸ 'ਤੇ ਹੈ ਕਿ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ ਪੰਜਾਬ ਤੋਂ। ਤੇ ਕੋਈ ਵੀ ਜਿਹੜਾ ਪੰਜਾਬ ਵਿਧਾਨ ਸਭਾ ਦਾ ਕੰਮ ਹੈ ਕਿ ਇੱਕ ਜੋ ਯੂਨੀਵਰਸਿਟੀ ਨੂੰ ਲੈ ਕੇ ਕਾਨੂੰਨ ਪਾਸ ਕਰਨਾ, ਉਹ ਕੰਮ ਜਿਹੜੀ ਇੰਡੀਆ ਦੀ ਜਿਹੜੀ ਪਾਰਲੀਮੈਂਟ ਕਰ ਰਹੀ ਹੈ। ਇਸ ਕਰਕੇ ਇਹ ਮਸਲਾ ਸਿਰਫ ਪੰਜਾਬ ਦੀ ਵੀ ਕਿਸੇ ਇੱਕ ਪਾਰਟੀ ਦਾ ਨਹੀਂ ਹੈ, ਇਹ ਪੂਰੇ ਪੰਜਾਬ ਦਾ ਆ। ਪੰਜਾਬ ਦੀ ਹਰ ਇੱਕ ਪਾਰਟੀ ਦਾ ਆ, ਹਰ ਇੱਕ ਲੀਡਰ, ਹਰ ਇੱਕ ਗਰੁੱਪ ਦਾ ਆ। ਤੇ ਇਸ ਕਰਕੇ ਉਹ ਸਾਰਿਆਂ ਦਾ ਇੱਥੇ ਆਉਣਾ ਬਣਦਾ ਆ। ਤੇ ਸਾਨੂੰ ਜਿਹੜੇ ਧਰਨੇ ਤੇ ਬੈਠੇ ਹੋਏ ਤੁਹਾਡੇ ਨਾਲ ਵਿਦਿਆਰਥੀ ਨੇ, ਉਹ ਹਰਿਆਣੇ ਦੇ ਨਾਲ, ਹਿਮਾਚਲ ਦੇ ਨਾਲ, ਦੂਜੀਆਂ ਸਟੇਟਾਂ ਦੇ ਨਾਲ ਵੀ ਸੰਬੰਧਿਤ ਨੇ, ਤਾਂ ਕੀ ਲੱਗਦਾ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਇਤਰਾਜ਼ ਹੈ ਕਿ ਪੰਜਾਬ ਦੀ ਜਿਹੜੀ ਦਾਅਵੇਦਾਰੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ ਖੋਈ ਜਾ ਰਹੀ ਹੈ? ਬਿਲਕੁਲ, ਇਹ ਜੋ ਮਸਲਾ ਹੈ ਸੈਨੇਟ ਦਾ, ਇਹ ਬਿਲਕੁਲ ਪੰਜਾਬ ਦੀ ਦਾਅਵੇਦਾਰੀ ਖੋਈ ਜਾ ਰਹੀ ਹੈ। ਤੇ ਸਭ ਜਾਣਦੇ ਨੇ ਕਿ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਨਾਮ ਹੈ ਤਾਂ ਉਹਦੀ ਕੀ ਮਾਨਤਾ ਹੈ। ਤੇ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ, ਇਹ ਬਿਲਕੁਲ ਸਾਰੇ ਸਟੇਟਸ ਦੇ ਵਿਦਿਆਰਥੀ ਸਮਝਦੇ ਨੇ। ਉਸ ਤੋਂ ਇਲਾਵਾ ਅਸੀਂ ਦੇਖੀਏ ਕਿ ਪੰਜਾਬ ਯੂਨੀਵਰਸਿਟੀ ਇੰਡੀਆ ਦੀ ਟੌਪ ਮੋਸਟ ਜਿਹੜੀ ਯੂਨੀਵਰਸਿਟੀਜ਼ ਹੈ ਉਹਨਾਂ ਵਿੱਚ ਆਉਂਦੀ ਹੈ ਤੇ ਵੱਖ-ਵੱਖ ਸਟੇਟਸ ਦੇ ਸਟੂਡੈਂਟਸ ਵੀ ਇੱਥੇ ਪੜ੍ਹਦੇ ਨੇ।
ਹੁਣ ਜਿਹੜਾ ਸੈਨੇਟ ਦਾ ਮੁੱਦਾ ਆ ਉਹ ਸੈਂਟਰਲਾਈਜੇਸ਼ਨ ਦਾ ਮੁੱਦਾ ਹੈ, ਸਭ ਮੰਨਦੇ ਨੇ। ਇਹਦੇ ਨਾਲ ਨਾਲ ਇੱਕ ਪ੍ਰਾਈਵੇਟਾਈਜੇਸ਼ਨ ਦਾ ਮੁੱਦਾ ਵੀ ਹੈ, ਕਿਉਂਕਿ ਜਦ ਸੈਨੇਟ ਨਹੀਂ ਹੈ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੋਏਗੀ ਤੇ ਫੀਸਾਂ ਦੇ ਵਾਧੇ ਹੋ ਜਾਣਗੇ। ਤੇ ਹਰ ਇੱਕ ਸਟੇਟ ਦਾ ਜੋ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ, ਇਹ ਮੁੱਦਾ ਉਹਦੇ ਲਈ ਵੀ ਹੈ, ਕਿਉਂਕਿ ਫੀਸਾਂ ਦੇ ਜਦ 5 ਤੋਂ 6 ਲੱਖ ਫੀਸ ਕਰ ਦਿੱਤੀ ਜਾਂਦੀ ਹੈ ਤਾਂ ਹਰ ਵਿਦਿਆਰਥੀ, ਹੁਣ ਸਟੂਡੈਂਟਸ ਇੱਥੇ ਆਉਂਦੇ ਨੇ ਪੰਜਾਬ ਯੂਨੀਵਰਸਿਟੀ ਵਿੱਚ, ਫੀਸ ਜਿਹੜੀ ਆ ਬਾਕੀ ਜਿਹੜੀ ਯੂਨੀਵਰਸਿਟੀਜ਼ ਤੋਂ ਘੱਟ ਹੈ, ਇਸ ਕਰਕੇ ਸਟੂਡੈਂਟਸ ਇੱਥੇ ਆਉਂਦੇ ਨੇ। ਉਹਨਾਂ ਨੂੰ ਪਲੇਸਮੈਂਟ ਨਹੀਂ ਦਿੱਤੀ ਜਾ ਰਹੀ, ਉਹਨਾਂ ਤੋਂ ਐਫੀਡੇਵਿਟ ਸਾਈਨ ਕਰਵਾਏ ਜਾ ਰਹੇ ਆ, ਫੀਸ ਹਾਈਕ ਲਗਾਤਾਰ ਹੋ ਰਹੀ ਹੈ। ਇਸ ਕਰਕੇ ਸੈਨੇਟ ਨਾ ਹੋਣਾ ਇਸ ਚੀਜ਼ ਵੱਲ ਸੰਕੇਤ ਹੈ ਕਿ ਗਾਂ ਚੀਜ਼ਾਂ ਵਧਣਗੀਆਂ ਨਾ ਕਿ ਘਟਣਗੀਆਂ। ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦਾ ਜਿਹੜਾ ਪੱਖ ਨਿਕਲ ਕੇ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਅਸੀਂ ਕੋਰਟ ਦਾ ਰੁਖ ਕੀਤਾ ਹੋਇਆ ਹੈ। ਇਸ ਗੱਲ ਤੋਂ ਸੰਤੁਸ਼ਟ ਹੋ ਤੁਸੀਂ ਕਿ ਇਕੱਲੇ ਕੋਰਟ ਦੇ ਰੁਖ ਕਰਨ ਦੇ ਨਾਲ ਜਿਹੜਾ ਮਸਲਾ ਹੱਲ ਹੋ ਜਾਊਗਾ? ਬਿਲਕੁਲ, ਉਹ ਜੋ ਲੀਗਲ ਬੈਟਲ ਜੋ ਹੁੰਦੀ ਹੈ ਉਹ ਤਾਂ ਚੱਲਣੀ ਹੀ ਚਾਹੀਦੀ ਹੈ, ਪਰ ਉਹਦੇ ਨਾਲ ਜੋ ਉਹਨਾਂ ਦੀ ਆਪਣੀ ਕਪੈਸਿਟੀ ਆ ਕਿ ਪੰਜਾਬ ਦੇ ਜੋ ਸਾਰੇ ਧੜੇ ਨੇ ਉਹ ਸਾਰੇ ਮਿਲ ਕੇ ਇਸ ਸਿੱਧੀ ਜੋ ਸੈਂਟਰ ਦੀ ਸਰਕਾਰ ਆ ਉਹ ਧੱਕਾ ਕਰ ਰਹੀ ਹੈ ਪੰਜਾਬ ਨਾਲ। ਤੇ ਇਸ ਕਰਕੇ ਤੁਸੀਂ ਸਿਰਫ ਕੋਰਟ ਤੇ ਰਿਲਾਈ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਆਪ ਹਰ ਹਿੱਲਾ ਨਹੀਂ ਅਪਣਾ ਲੈਂਦੇ। ਕਿ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਕੋਈ ਨੁਮਾਇੰਦਾ ਪੁੱਜਿਆ ਇੱਥੇ? ਬਿਲਕੁਲ, ਪੰਜਾਬ ਸਰਕਾਰ ਦੇ ਅੱਜ ਵੀ ਨੁਮਾਇੰਦੇ ਆ ਰਹੇ ਨੇ, ਚਾਹੇ ਉਹ ਕੱਲ੍ਹ ਵੀ ਆਏ ਸੀਗੇ। ਹਾਂਜੀ, ਜਿਹੜੇ ਮਲਵਿੰਦਰ ਸਿੰਘ ਕੰਗ ਨੇ ਉਹ ਆਏ ਸੀਗੇ, ਅੱਜ ਵੀ ਇੱਥੇ ਪਹੁੰਚ ਰਹੇ ਨੇ। ਜਿਹੜੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹ ਪਹੁੰਚ ਰਹੇ ਨੇ, ਤੇ ਬਾਕੀ ਲੀਡਰਸ ਵੀ ਸਾਰੇ ਪਹੁੰਚ ਰਹੇ ਨੇ। ਕੀ ਲੱਗਦਾ ਕਿ ਫਿਊਚਰ ਦੇ ਵਿੱਚ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਨਾਂ ਤੇ ਇਸ ਪ੍ਰੋਟੈਸਟ ਦਾ ਅਸਰ ਹੁੰਦਾ ਜਾਪਦਾ ਆ? ਬਿਲਕੁਲ ਅਸਰ ਹੁੰਦਾ ਜਾਪਦਾ ਹੈ, ਕਿਉਂਕਿ ਹਰ ਜਗ੍ਹਾ ਇਹ ਗੱਲ ਹੋ ਰਹੀ ਹੈ। ਪਹਿਲੇ ਐਫੀਡੇਵਿਟ ਦਾ ਮਸਲਾ ਸੀਗਾ, ਸਭ ਜਗ੍ਹਾ ਇਹ ਗੱਲ ਹੋ ਰਹੀ ਹੈ। ਹੰਗਰ ਸਟ੍ਰਾਈਕ ਉੱਤੇ ਇੱਕ ਸਟੂਡੈਂਟ ਬੈਠਾ ਹੋਇਆ, 6 ਦਿਨ ਹੋ ਗਏ ਨੇ। ਉਸ ਤੋਂ ਪਹਿਲਾਂ 3 ਮਹੀਨੇ ਤੋਂ ਸਟੂਡੈਂਟਸ ਇਸ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆ, ਚਾਹੇ ਉਹ ਵੀਸੀ ਆਫਿਸ ਦੇ ਬਾਹਰ ਰੈਜ਼ੋਲੂਸ਼ਨ ਦੇਣਾ, ਵੀਸੀ ਹਾਊਸ ਦੇ ਬਾਹਰ, ਵੀਸੀ ਆਫਿਸ ਦੇ ਬਾਹਰ। ਇਹ ਸਾਰੇ ਪ੍ਰੋਟੈਸਟ ਦੇਖਦੇ ਹੋਏ ਯੂਨੀਵਰਸਿਟੀ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਤੇ ਪਰ ਹੁਣ ਜਦ ਇੱਕ ਸਟੂਡੈਂਟ ਹੰਗਰ ਸਟ੍ਰਾਈਕ ਉੱਤੇ ਬੈਠਿਆ ਹੋਇਆ, ਇੰਨਾ ਕਦ ਤੱਕ ਯੂਨੀਵਰਸਿਟੀ ਸਾਡੀ ਪੇਸ਼ੈਂਸ ਨੂੰ ਪਰਖੇਗੀ? ਯੂਨੀਵਰਸਿਟੀ ਉੱਤੇ ਵੀ ਪ੍ਰੈਸ਼ਰ ਬਣਿਆ ਹੋਇਆ, ਤੇ ਯੂਨੀਵਰਸਿਟੀ ਉੱਤੇ ਇੰਨੀ ਬੇਸ਼ਰਮੀ ਦਾ ਪ੍ਰੈਸ਼ਰ ਹੈ ਕਿ ਤੁਸੀਂ ਸਟੂਡੈਂਟਸ ਦਾ ਹੱਲ ਕਰਨ ਦੀ ਬਜਾਏ ਤੁਸੀਂ ਜਿਹੜਾ ਪ੍ਰੋਟੈਸਟਿੰਗ ਸਟੂਡੈਂਟਸ ਹੈ ਉਹਨਾਂ ਨੂੰ ਆ ਕੇ ਕਹਿ ਰਹੇ ਹੋ ਕਿ ਕਿਸੇ ਤਰੀਕੇ ਦਾ ਕੰਪਰੋਮਾਈਜ਼ ਕਰ ਲਓ, ਵੀ ਚੱਲ ਇਸ ਸਾਲ ਨਹੀਂ ਤੁਹਾਡੇ ਤੋਂ ਐਫੀਡੇਵਿਟ ਲੈਂਦੇ। ਜਾਂ ਫਿਰ ਜੋ ਜਨਰਲ ਸੈਕਟਰੀ ਆ ਉਹਨਾਂ ਨੂੰ ਵੀ ਬਾਰ-ਬਾਰ ਕਿਹਾ ਜਾ ਰਿਹਾ ਕਿ ਤੁਸੀਂ ਹੰਗਰ ਸਟ੍ਰਾਈਕ ਤੋਂ ਉੱਠ ਜਾਓ। ਵੀ ਤੁਸੀਂ ਇਹ ਦੱਸੋ ਵੀ ਤੁਸੀਂ ਆਪ ਦੇ ਵੱਲੋਂ ਵੀ ਕੀ ਸਟੈਂਡ ਲਵੋਗੇ, ਤੁਸੀਂ ਸਟੂਡੈਂਟ ਲਈ ਤਿਆਰ ਹੈਗੇ ਹੋ ਕਿ ਨਹੀਂ? ਕਿਉਂਕਿ ਯੂਨੀਵਰਸਿਟੀ ਦਾ ਇੱਕ ਵੀ ਸਟੂਡੈਂਟ ਨਹੀਂ ਚਾਹੁੰਦਾ ਕਿ ਐਫੀਡੇਵਿਟ ਲਿਆ ਜਾਵੇ। ਸਾਰੀ ਦੀ ਸਾਰੀ ਕਾਉਂਸਲਿਸ ਦੇ ਅਗੇਂਸਟ ਖੜੀ ਹੈ, ਚਾਹੇ ਜਿੰਨੀ ਵੀ ਡਾਈਵਰਸ ਕਾਉਂਸਲ ਹੈ, ਸਾਰੀ ਪਾਰਟੀਆਂ ਖੜੀਆਂ ਨੇ। ਇਸ ਕਰਕੇ ਯੂਨੀਵਰਸਿਟੀ ਨੂੰ ਚੁੱਕਣਾ ਹੀ ਪਵੇਗਾ ਤੇ ਐਫੀਡੇਵਿਟ ਵਾਪਸ ਲੈਣਾ ਹੀ ਪਵੇਗਾ, ਕਿਉਂਕਿ ਉਸ ਤੋਂ ਇਹ ਨਹੀਂ ਕਰਦੇ ਤਾਂ ਸਟੂਡੈਂਟਸ ਤਾਂ ਬੈਠੇ ਰਹਿਣਗੇ। ਕੀ ਲੱਗਦਾ ਕਿ ਤੁਸੀਂ ਵੀ ਬਹੁਤ ਸਾਰੇ ਸੁਪਨੇ ਸਾਕਾਰ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਏ ਹੋ, ਜਿੰਨੇ ਵੀ ਵਿਦਿਆਰਥੀ ਧਰਨੇ ਤੇ ਬੈਠੇ ਹੋਏ ਹੋ, ਤਾਂ ਇਹ ਜਿਹੜਾ ਡਿਸੀਜਨ ਹੈ ਜਿੱਦ ਵਾਲਾ, ਜਾਂ ਕਹਿ ਸਕਦੇ ਹਾਂ ਕਿ ਆਪਸ ਦੇ ਵਿੱਚ ਜਿਹੜਾ ਕੰਟਰੋਵਰਸ਼ੀਅਲ, ਤਾਂ ਇਹ ਡਿਸੀਜਨ ਇਕੱਲਾ ਵੀਸੀ ਸਾਹਿਬ ਦਾ ਆ ਜਾਂ ਇਹਦੇ ਪਿੱਛੇ ਕੋਈ ਹੋਰ ਜਾਪਦਾ ਆ? ਸਰ ਬਿਲਕੁਲ, ਇਹਦੇ ਉੱਤੇ ਕਾਫੀ ਫੋਰਸਿਸ ਜਿਹੜੀਆਂ ਇਹ ਕੰਮ ਕਰ ਰਹੀਆਂ ਨੇ। ਇਹ ਤਾਂ ਇੱਦਾਂ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਿਹੜਾ ਮੌਕੇ ਦੀ ਸਰਕਾਰ ਵੀ ਦੀ ਪੂਰੀ ਜ਼ਿੰਮੇਵਾਰ ਹੈ, ਕਿਉਂਕਿ ਸੈਨੇਟ ਦਾ ਹੀ ਜਦੋਂ ਇਸ ਤੋਂ ਪਹਿਲੇ ਪ੍ਰੋਟੈਸਟ ਹੋਇਆ, 100 ਦਿਨ ਲਈ ਤੁਹਾਡੇ ਯੂਨੀਵਰਸਿਟੀ ਦੇ ਸਟੂਡੈਂਟਸ ਠੰਡ ਵਿੱਚ ਬੈਠੇ ਰਹਿਣ, 100 ਦਿਨ ਤੱਕ ਪ੍ਰੋਟੈਸਟ ਚੱਲਦਾ ਹੋਵੇ ਤੇ ਫਿਰ ਵੀ ਯੂਨੀਵਰਸਿਟੀ ਅਥਾਰਟੀ ਕੁਛ ਨਹੀਂ ਕਰ ਰਹੀ, ਕਿਉਂਕਿ ਉਹਨਾਂ ਦੀ ਹਿੰਮਤ ਵਧੀ ਹੋਈ ਹੈ, ਉਹਨਾਂ ਨੂੰ ਬਹੁਤ ਸਪੋਰਟ ਕਿਤੋਂ ਨਾ ਕਿਤੋਂ ਆ ਰਹੀ ਹੈ, ਸਭ ਜਾਣਦੇ ਨੇ। ਵੀਸੀ ਮੈਮ ਕਹਿ ਰਹੀ ਆ ਕਿ ਸੈਨੇਟ ਦੀ ਗੱਲ ਜਦ ਪੁੱਛਦੇ ਆ ਤੇ ਵੀਸੀ ਕਹਿੰਦੀ ਆ ਕਿ ਇਹ ਸਰਕਾਰ ਨੇ ਕੀਤਾ, ਤੇ ਜਦ ਐਫੀਡੇਵਿਟ ਦੀ ਗੱਲ ਆਉਂਦੀ ਆ ਤੇ ਕਹਿ ਦਿੰਦੇ ਆ ਕਿ ਇਹ ਜਿਹੜਾ ਮਸਲਾ ਹੈ ਸਟੂਡੈਂਟਸ ਦਾ ਪੋਪੂਲੈਰਿਟੀ ਚਾਹੁੰਦੇ ਨੇ। ਮਤਲਬ ਤੁਸੀਂ ਹਰ ਤਰੀਕੇ ਨਾਲ ਪੱਲਾ ਝਾੜਦੇ ਪਏ ਹੋ, ਸਟੂਡੈਂਟਸ ਕ੍ਰਿਮੀਨਲ ਮਾਈਂਡਡ ਨੇ। ਤੁਸੀਂ ਦੇਖ ਰਿਹਾ ਵੀ ਇਹਨਾਂ ਦੀ ਬਹੁਤ ਹਿੰਮਤ ਵਧੀ ਪਈ ਹੈ। ਇੱਥੇ ਤੁਸੀਂ ਦੇਖੋਗੇ ਕਿ ਕਿਸ ਆਈਡੀਓਲੋਜੀ ਦੇ ਨਾਲ ਰਿਲੇਟਡ ਸਟੂਡੈਂਟਸ ਗੱਲ ਵੀ ਕਰ ਰਹੇ ਆ, ਤੇ ਸਿੱਧਾ ਦੇਖ ਰਿਹਾ ਵੀ ਸੈਂਟਰ ਦੀ ਸਰਕਾਰ ਦਾ ਇੱਥੇ ਪੂਰਾ ਜ਼ੋਰ ਚੱਲ ਰਿਹਾ। ਤੁਸੀਂ ਕਹਿੰਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆ ਰਹੇ ਆ, ਫਿਰ ਉੱਤੇ ਭਾਜਪਾ ਵਾਲੇ ਵੀ ਆਉਂਦੇ ਹੋਣੇ ਤੁਹਾਡੇ ਕੋਲੇ? ਭਾਜਪਾ ਵੱਲੋਂ ਤਾਂ ਪਾਰਟਿਸਪੇਸ਼ਨ ਸਾਨੂੰ ਕੋਈ ਦਿਖ ਨਹੀਂ ਰਹੀ ਸਰ। ਇਸ ਤੋਂ ਇਲਾਵਾ ਜਿਹੜੇ ਇਲੈਕਟਿਡ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਪੈਸਿਟੀ 'ਚ ਜ਼ਰੂਰ ਆ ਰਹੇ ਨੇ, ਕਿਉਂਕਿ ਆਉਣਾ ਵੀ ਪਏਗਾ। ਜਦ ਸਾਰੇ ਸਟੂਡੈਂਟਸ ਇੱਥੇ ਧਰਨੇ 'ਤੇ ਬੈਠ ਗਏ ਨੇ ਤੇ ਫਿਰ ਪ੍ਰੈਜ਼ੀਡੈਂਟ ਸਾਹਿਬ ਵੀ ਸਾਡੇ ਨਾਲ ਆ ਕੇ ਉਹਨਾਂ ਨੇ ਇੱਥੇ ਆਪਣੀ ਕਾਉਂਸਲ ਮੈਂਬਰ ਉਹਨਾਂ ਨੇ ਗੱਲ ਕੀਤੀ ਹੈ। ਬਾਕੀ ਭਾਜਪਾ ਵੱਲੋਂ ਕੋਈ ਇੱਦਾਂ ਦੀ ਸਾਨੂੰ ਸਪੋਰਟ ਨਹੀਂ ਹੈਗੀ। ਬਹੁਤ ਸਾਰੇ ਲੋਕਾਂ ਦੀ ਇਹ ਵੀ ਚਿੰਤਾ ਰਹਿੰਦੀ ਹੈ ਕਿ ਮਸਲਾ ਬਹੁਤ ਵੱਡਾ ਆ, ਜੇ ਸਰਕਾਰ ਨੇ ਕੀਤਾ ਤਾਂ ਸਰਕਾਰ ਨੂੰ ਨਜਿੱਠਣ ਨੂੰ ਲੈ ਕੇ ਜਿਹੜੇ ਗਿਣਤੀ ਦਾ 100 200 400 ਵਿਦਿਆਰਥੀ ਹੈ ਉਹ ਇਸ ਮਸਲੇ ਦਾ ਹੱਲ ਨਹੀਂ ਕਰ ਸਕਦਾ। ਇਹਦੇ ਨਾਲ ਤੇ ਜਿਹੜੀਆਂ ਹੋਰ ਧਿਰਾਂ ਨੇ ਵੱਖ-ਵੱਖ ਸਟੇਟਾਂ ਦੇ ਨਾਲ ਸੰਬੰਧਿਤ ਕਿਸਾਨ ਮਜ਼ਦੂਰ ਭਾਈਚਾਰਾ ਜਿੰਨੇ ਵੀ ਹੋਣ, ਉਹਨਾਂ ਦਾ ਸਮਰਥਨ ਕਿੱਦਾਂ ਦਾ ਨਜ਼ਰ ਆ ਰਿਹਾ ਤੁਹਾਨੂੰ?
ਕਿਸਾਨ ਜਿਹੜੀ ਕਿਸਾਨਾਂ ਵੱਲੋਂ ਵੀ ਸਾਨੂੰ ਜਿਹੜੇ ਉਹਨਾਂ ਦੀ ਕਮੇਟੀ ਹੈ ਮਜ਼ਦੂਰਾਂ ਵੱਲੋਂ ਵੀ ਆ ਰਿਹਾ। ਈਵਨ ਜਿਹੜੇ ਡੈਮੋਕ੍ਰੈਟਿਕ ਜਿਹੜੇ ਟੀਚਰਸ ਦਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਵੀ ਸਪੋਰਟ ਆ ਰਿਹਾ। ਪੰਜਾਬ ਸਰਕਾਰ ਅੱਜ ਹਰਿਆਣਾ ਦੇ ਵੀ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਹੁੱਡਾ ਸਾਹਿਬ ਉਹ ਵੀ ਪਹੁੰਚੇ ਸੀਗੇ। ਤੇ ਇਸ ਕਰਕੇ ਇਸ ਮੁੱਦੇ ਨੂੰ ਨਾ ਆਈਸੋਲੇਸ਼ਨ 'ਚ ਵੇਖਣ ਦੀ ਲੋੜ ਨਹੀਂ ਹੈ ਕਿ ਇੱਥੇ ਸਿਰਫ 200 ਜਾਂ 300 ਸਟੂਡੈਂਟਸ ਬੈਠੇ ਹੋਏ ਨੇ। ਇਹ ਮੁੱਦਾ ਫੈਡਰਲਿਜ਼ਮ ਦਾ ਆ, ਸੈਂਟਰਲਾਈਜੇਸ਼ਨ ਦਾ ਆ, ਪ੍ਰਾਈਵੇਟਾਈਜੇਸ਼ਨ ਦਾ ਆ। ਤੇ ਇਹਦੇ ਵਿੱਚ ਕੋਈ ਇੱਕ ਧੜੇ ਨੂੰ ਇੱਥੇ ਬੈਠਣਾ ਨਹੀਂ। ਸਾਰੇ ਹੀ ਪੰਜਾਬ ਦੇ ਚਾਹੇ ਹਰਿਆਣਾ ਹਰ ਇੱਕ ਜਗ੍ਹਾ ਜੋ ਕਿ ਫੈਡਰਲਿਜ਼ਮ ਪ੍ਰਾਈਵੇਟਾਈਜੇਸ਼ਨ ਇਹਦੇ ਅਗੇਂਸਟ ਜਿਹੜਾ ਫੈਡਰਲਿਜ਼ਮ ਨੂੰ ਬਚਾਉਣ ਲਈ ਹਰ ਇੱਕ ਪਾਰਟੀ ਨੂੰ ਇੱਥੇ ਖੁੱਲ੍ਹਾ ਸੱਦਾ, ਇੱਕ ਓਪਨ ਪ੍ਰੋਟੈਸਟ ਆ ਕਿ ਹਰ ਇੱਕ ਪੰਜਾਬ ਦਾ ਲੀਡਰ, ਪੰਜਾਬ ਦੀ ਪਾਰਟੀਆਂ, ਸਾਰੇ ਸਟੂਡੈਂਟਸ ਮਿਲ ਕੇ ਹੀ ਇਸ ਯੂਨੀਵਰਸਿਟੀ ਨੂੰ ਬਚਾ ਸਕਦੇ ਆ। ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਕੁਝ ਵਿਦਿਆਰਥੀਆਂ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਆਖਰ ਕਿਹੜਾ ਮਸਲਾ ਸੀ ਕਿ ਪ੍ਰਸ਼ਾਸਨ ਨੂੰ ਆਪਣੇ ਕਾਬੂ ਦੇ ਵਿੱਚ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ? ਵੀ ਜਦ ਪ੍ਰਸ਼ਾਸਨ ਆਪ ਸਟੂਡੈਂਟਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਆਪ ਵੀਸੀ ਮੈਡਮ ਇੱਕ ਵਾਰ ਨਹੀਂ ਆ ਕੇ ਤੁਹਾਡਾ ਸਟੂਡੈਂਟਸ ਲਗਾਤਾਰ ਉਹਦੀ ਹੈਲਥ ਖਰਾਬ ਹੋ ਰਹੀ ਹੈ, ਜਿਹੜਾ ਭੁੱਖ ਹੜਤਾਲ ਤੇ ਬੈਠਾ ਹੋਇਆ, ਵਾਈਸ ਚਾਂਸਲਰ ਨੂੰ ਚਾਹੀਦਾ ਹੈ ਕਿ ਆਪ ਆ ਕੇ ਗੱਲ ਕਰਨ ਸਟੂਡੈਂਟਸ ਨਾਲ। ਪਰ ਇਦਾਂ ਦੀ ਨਈ ਚੀਜ਼ ਹੋ ਰਹੀ ਤੇ ਹਮੇਸ਼ਾ ਯੂਨੀਵਰਸਿਟੀ ਕੀ ਕਰਦੀ ਆ ਵੀ ਜਦ ਰਾਤੀ ਨਾਰੇ ਵੀ ਲੱਗ ਰਹੇ ਸੀ ਕਿ ਜਦ ਪੀਓ ਅਥਾਰਟੀ ਡਰਦੀ ਆ ਤੇ ਪੁਲਿਸ ਨੂੰ ਅੱਗੇ ਕਰਦੀ ਆ ਤੇ ਆ ਕੇ ਤੇ ਪੁਲਿਸ ਦੀ ਹੈਲਪ ਨਾਲ ਸਟੂਡੈਂਟਸ ਨੂੰ ਕਿਹਾ ਜਾ ਰਿਹਾ ਕਿ ਧਮਕੀਆਂ ਦਿੱਤੇ ਜਾ ਰਹੇ ਨੇ ਕਿ ਤੁਹਾਨੂੰ ਇੱਥੇ ਚੱਕ ਦੇਵਾਂਗੇ, ਵੀ ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਹੁਣ ਕਿਹਨੂੰ ਕਹਿ ਰਿਹਾ ਵੀ ਚੱਕ ਦਾਂਗੇ ਤੁਹਾਨੂੰ? ਪਹਿਲੇ ਤਾਂ ਅਭਿਸ਼ੇਕ ਡਾਗਰ ਨੂੰ ਕਿਹਾ ਜਾ ਰਿਹਾ, ਸਾਰੇ ਪ੍ਰੋਟੈਸਟਰਸ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਇੱਥੇ ਇਹ ਚੀਜ਼ ਮਤਲਬ ਨੈਗੋਸੀਏਸ਼ਨ ਯੂਨੀਵਰਸਿਟੀ ਅਥਾਰਟੀ ਨੂੰ ਸਟੂਡੈਂਟਸ ਨਾਲ ਕਰਨੀ ਚਾਹੀਦੀ ਹੈ। ਸਾਡੇ ਨਾਲ ਨੈਗੋਸੀਏਸ਼ਨ ਇੱਥੇ ਆ ਕੇ ਪੁਲਿਸ ਕਰ ਰਹੀ ਆ। ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਤਾਨਾਸ਼ਾਹੀ ਰਵੱਈਆ ਕਿਸ ਤਰੀਕੇ ਦਾ ਹੈ ਕਿ ਸਟੂਡੈਂਟਸ ਨੂੰ ਸੁਣਨ ਲਈ ਪੁਲਿਸ ਆਉਂਦੀ ਹੈ ਇੱਥੇ, ਨਾ ਕਿ ਯੂਨੀਵਰਸਿਟੀ ਅਥਾਰਟੀ। ਤਾਂ ਇਸੇ ਨੂੰ ਲੈ ਕੇ ਵਿਦਿਆਰਥੀਆਂ ਦੇ ਬਹੁਤ ਸਾਰੇ ਇਤਰਾਜ਼ ਨੇ। ਤਾਂ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਖਾਸ ਤੌਰ ਤੇ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਵਿਦਿਆਰਥੀਆਂ ਦਾ ਮੰਤਵ ਸੀ ਉਹ ਐਫੀਡੇਵਿਟ ਪਾਲਿਸੀ ਜਿਹੜੀ ਲਿਆਂਦੀ ਗਈ ਸੀ ਉਹਦਾ ਵਿਰੋਧ ਕੀਤਾ ਜਾ ਰਿਹਾ ਸੀ। ਤਾਂ ਉਸ ਤੋਂ ਬਾਅਦ ਜਿਹੜਾ ਸਿੰਡੀਕੇਟ ਭੰਗ ਕੀਤਾ ਗਿਆ ਤਾਂ ਜਿਹਦੇ ਨਾਲ ਤਮਾਮ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਹਰਕਤ ਦੇ ਵਿੱਚ ਆਈਆਂ ਨੇ ਔਰ ਹਾਲ ਦੇ ਵਿੱਚ ਅੱਜ ਦਾ ਇੱਕ ਪ੍ਰੋਗਰਾਮ ਵੀ ਦਿੱਤਾ ਗਿਆ ਹੈ। ਦੇਖਣਾ ਹੋਵੇਗਾ ਕਿ ਉਹਦਾ ਨਤੀਜਾ ਕੀ ਹੋਵੇਗਾ ਔਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਪਰ ਇਹਨਾਂ ਤਮਾਮ ਸਾਰੇ ਜਥੇਬੰਦੀਆਂ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਕੀ ਅਸਰ ਹੋਣ ਵਾਲਾ ਹੈ। ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਮੁਰਦਾਬਾਦ 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 ਸੈਨਿਕ ਨੂੰ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਪੀਯੂ ਸੈਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਪੀਯੂ ਸੈਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਵਾਈਸ ਚਾਂਸਲਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸੰਘੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਦੋਸਤੋ ਜਿਹੜੇ ਨੇ ਕੋਨਿਆਂ 'ਚ ਲੱਗੇ ਹੋਏ ਸਾਰਿਆਂ ਨੂੰ ਅਪੀਲ ਕਰਦੇ ਆ ਮੁਰਦਾਬਾਦ, ਸੰਘੀ ਵੀਸੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਪੀਯੂ ਸੈਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਪੀਯੂ ਸੈਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਪੀਯੂ ਸੈਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਬੀਜੇਪੀ ਆਰਐਸਐਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਬੀਜੇਪੀ ਆਰਐਸਐਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸੰਘੀ ਲਾਣਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸੰਘੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸੈਨਿਕ ਨੂੰ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਸੈਨਿਕ ਨੂੰ 91 ਮੈਂਬਰੀ ਸੈਨਿਕ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਸੰਘ ਨਹੀਂ ਚਲੇਗਾ, ਚਲੇਗਾ ਨਹੀਂ ਚਲੇਗਾ, ਸੰਘੀ ਵੀਸੀ ਨਹੀਂ ਚਲੇਗਾ, ਚਲੇਗਾ ਨਹੀਂ ਚਲੇਗਾ। ਇਹਨਾਂ ਨੇ 31 ਅਕਤੂਬਰ 2024 ਨੂੰ ਪਹਿਲਾਂ ਤਾਂ ਖਤਮ ਕੀਤਾ। ਫਿਰ ਜਿਹੜੀ ਸੈਨੇਟ ਦਾ ਇੱਕ ਸੰਘਰਸ਼ ਚੱਲਦਾ ਸੀ ਉਹ ਸੰਘਰਸ਼ ਦੇ ਉੱਤੇ ਲਾਠੀਆਂ FIR ਕੀਤੀਆਂ ਪਰ ਵਿਦਿਆਰਥੀ ਫਿਰ ਵੀ ਡਟੇ ਰਹੇ ਤੇ ਅੱਜ ਕੇਂਦਰ ਦੀ ਸਰਕਾਰ ਉਹਨੇ ਯੂਨੀਵਰਸਿਟੀ ਦੇ ਰਾਹੀਂ ਹੋ ਕੇ ਚੱਲਣਾ ਬੰਦ ਕਰਤਾ ਤੇ ਅੱਜ ਆਪਦੇ ਉਤਲੇ ਕੱਪੜੇ ਲਾ ਕੇ ਥੱਲੋਂ ਕੱਛਾਧਾਰੀ ਹੋਣ ਦੀ ਮਿਸਾਲ ਦੇ ਦਿੱਤੀ ਹੈ। ਸੈਂਟਰ ਦੀ ਜਿਹੜੀ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਹੈ ਇੱਕ ਕਮੇਟੀ ਜਿਹੜੀ 2021 ਦੇ ਵਿੱਚ ਬਣੀ ਸੀ ਜਿਹਦੇ ਵਿੱਚ RSS ਦਾ ਉਹ ਦੱਲਾ ਸੰਜੇ ਟੰਡਨ ਜਿਹੜਾ ਇਸ ਯੂਨੀਵਰਸਿਟੀ ਨੂੰ
ਆਪਦੀ ਜ਼ਗੀਰ ਸਮਝਦਾ ਹੈ ਤੇ ਉਹ GNDU ਦਾ ਸੰਘੀ BC ਤੇ ਇਸ ਯੂਨੀਵਰਸਿਟੀ ਦਾ ਉਹ ਸੰਘੀ ਰਾਜਕੁਮਾਰ BC ਜਿਹਨੂੰ ਇੱਥੋਂ ਭਜਾਇਆ ਗਿਆ ਸੀ ਉਹਦੀ RSS ਦੇ ਜਿਹੜਾ ਖਾਕੀ ਲੀਕਰ ਸਮੇਤ ਇਹਨਾਂ ਦੀ ਕਮੇਟੀ ਨੇ ਰეკਮੈਂਡੇਸ਼ਨ ਦਿੱਤੀ ਸੀ ਕਿ 91 ਮੈਂਬਰੀ ਤੋਂ 31 ਮੈਂਬਰੀ ਕਰ ਦਿਓ ਤੇ ਇਹਦੇ ਵਿੱਚ ਗ੍ਰੈਜੂਏਟ ਕਨਸਟੀਟੂਐਂਸੀਜ਼ ਖਤਮ ਕਰ ਦਿਓ। ਗ੍ਰੈਜੂਏਟ ਕਨਸਟੀਟੂਐਂਸੀਜ਼ ਖਤਮ ਹੋਣ ਦੇ ਨਾਲ ਜਿਹੜੀ ਪੰਜਾਬ ਦੇ ਕਾਲਜਾਂ ਦੀ ਨੁਮਾਇੰਦਗੀ ਖਤਮ ਹੋ ਰਹੀ ਹੈ ਤੇ ਹੋਰ ਸਟੂਡੈਂਟ ਦੀ ਜਿਹੜੀ ਨੁਮਾਇੰਦਗੀ ਹੈ ਉਹ ਖਤਮ ਹੋ ਰਹੀ ਹੈ ਤੇ ਤੀਜੇ ਨੰਬਰ ਤੇ ਪੰਜਾਬ ਦਾ ਜਿਹੜੀ ਇਹ ਨੁਮਾਇੰਦਗੀ ਹੈ PU ਐਕਟ 1948 ਨੂੰ ਖਤਮ ਕੀਤੇ ਬਿਨਾ ਕੋਈ ਵੀ ਸੈਂਟਰ ਦੀ ਸਰਕਾਰ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਸਕਦੀ ਇਹ ਸੈਨੇਟ ਦੇ ਢਾਂਚੇ ਨੂੰ ਬਦਲਣ ਲਈ। ਪਰ ਉਹ ਕੀਤਾ ਗਿਆ ਤੇ ਸਿੱਧਾ ਪੰਜਾਬ ਦੇ ਹੱਕਾਂ ਨੂੰ ਜਿਵੇਂ ਪਹਿਲਾਂ ਕੁਚਲਿਆ ਜਾ ਰਿਹਾ ਹੁਣ ਵੀ ਉਵੇਂ ਦਰੜ ਕੇ ਇੱਥੇ ਪੰਜਾਬ ਯੂਨੀਵਰਸਿਟੀ ਦੀ ਹੱਕ ਤੋਂ ਸੈਨੇਟ ਤੇ ਸਿੰਡੀਕੇਟ ਦਾ ਜਿਹੜਾ ਨਾਮੋ ਨਿਸ਼ਾਨ ਹੈ ਡੈਮੋਕ੍ਰੈਟਿਕਲੀ ਜਿਵੇਂ ਉਹ ਚੱਲਦੀ ਆ ਰਹੀ ਹੈ ਉਹਨੂੰ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਲਗਭਗ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਾਂ ਸਮਝੀਏ ਕਿ ਤਾਨਾਸ਼ਾਹੀ ਢੰਗ ਦੇ ਨਾਲ ਜਿਹੜੇ ਫਰਮਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਹੋਣਗੇ। ਤਾਂ ਦੋਸਤੋ ਸਾਡਾ ਨਿਸ਼ਾਨਾ ਸਾਫ਼ ਹੈ। 91 ਮੈਂਬਰੀ ਸੈਨੇਟ ਪਹਿਲਾਂ ਸੀ ਤੇ ਜਦੋਂ ਤੱਕ ਇਹ ਸੈਨੇਟ 91 ਮੈਂਬਰੀ ਨਹੀਂ ਹੋ ਜਾਂਦੀ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਜਾਂਦਾ ਸਾਡਾ ਸੰਘਰਸ਼ ਉਵੇਂ ਹੀ ਚੱਲਦਾ ਰਹੂਗਾ। ਇਹ ਤੋਂ ਘੱਟ ਸਾਨੂੰ ਹੋਰ ਕੁਝ ਵੀ ਮਨਜ਼ੂਰ ਨਹੀਂ। ਇਹ ਜਿਹੜੀ 91 ਮੈਂਬਰ ਸੈਨੇਟ ਹੈ ਉਹ ਵੀ ਬਹਾਲ ਕਰਾਵਾਂਗੇ ਤੇ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੂੰ ਇਹਨਾਂ ਨੇ ਖਤਮ ਕੀਤਾਗਾ ਉਹਨੂੰ ਵੀ ਅਸੀਂ ਬਹਾਲ ਕਰਾਵਾਂਗੇ। ਤੇ ਇਸ ਤੋਂ ਬਾਅਦ ਦੋਸਤੋ ਅਸੀਂ ਜਿਹੜਾ ਸੱਦਾ ਰੱਖਿਆ ਸੀ ਕਿ VC ਆਫਿਸ ਇਕੱਠੇ ਹੋ ਕੇ ਉਦੋਂਗਾ ਅਸੀਂ ਜਿਹੜਾ ਗੇਟ ਨੰਬਰ 2 ਹੈ ਉਹਦੇ ਵੱਲ ਮਾਰਚ ਕਰਾਂਗੇ। ਤਾਂ ਜਿੰਨੇ ਵੀ ਸਟੂਡੈਂਟ ਇੱਥੇ ਖੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਨਾਰੇ ਲਾਉਂਦੇ ਹੋਏ ਉਸ ਗੇਟ ਨੰਬਰ 2 ਦੇ ਵੱਲ ਕੂਚ ਕਰਨਾਗਾ ਤੇ ਉੱਥੇ ਆਪਾਂ ਜਾ ਕੇ ਗੇਟ ਬੰਦ ਕਰਨਾ। ਅੱਗੇ ਦੀ ਕਾਰਵਾਈ ਹੈ ਜਿਹੜੀ ਆਪਾਂ ਉੱਥੋਂ ਚਲਾਵਾਂਗੇ ਉੱਥੇ ਜਾ ਕੇ ਆਪਾਂ ਅਗਲੀ ਕਾਰਵਾਈ ਦਾ ਐਲਾਨ ਕਰਾਂਗੇ। ਦੋਸਤੋ ਇੱਕ ਐਂਟੀ ਐਫੀਡੇਵਿਟ ਫਰੰਟ ਵੱਲੋਂ ਇੱਕ ਅਨਾਉਂਸਮੈਂਟ ਕਰਨੀ ਹੈ। ਮੁਰਦਾਬਾਦ ਮੁਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ दोस्तों ਤੁਹਾਡੇ ਸਭ ਲਈ ਇੱਕ ਖੁਸ਼ੀ ਦੀ ਗੱਲ ਹੈ कि जो एंटी एफिडेविट फ्रंट ने मिलके जो प्रोटेस्ट लिखा सी इस एफिडेविट के अगेंस्ट यूनिवर्सिटी ने लेके दे दिता है कि यूनिवर्सिटी इस एफिडेविट नु टोटलिटी विच विथड्रॉ कर दी है। ਇਹ ਜੋ ਸਟੂਡੈਂਟਸ ਨੇ ਜਦ ਤੇ ਮਸਲਾ ਡੈਡ ਹੋ ਚੁੱਕਿਆ ਸੀਗਾ ਐਫੀਡੇਵਿਟ ਦਾ ਉਸ ਟਾਈਮ ਤੱਕ ਦੋਸਤੋ ਹਜੇ ਜੋ ਡਿਮਾਂਡਾਂ ਨੇ ਜੋ ਹਜੇ ਜੋ ਯੂਨੀਵਰਸਿਟੀ ਨਾਲ ਜਿਹੜੀ ਗੱਲ ਤੇ ਹਜੇ ਸਹਿਮਤੀ ਬਣੀ ਆ ਉਹ ਪੁਆਇੰਟ ਇਹ ਨੇ ਕਿ ਵੀ following demands are accepted. The affidavit is withdrawn in totality with immediate effect. The Punjab University administration will file this in High Court in the reply of total withdrawn in the upcoming hearing. In compliance with the above said demands, it was further reiterated that petitioner must file the request for the withdrawal of the case in the Honorable Punjab and Haryana High Court. Protest on this matter will immediately overtake and Abhishek Dagar will end this hunger strike. ਇਹਦੇ ਵਿੱਚ ਜਿਹੜੀ ਉਹਨਾਂ ਨੇ ਕੰਡੀਸ਼ਨ ਲਾਈ ਆ ਉਹ ਇਹ ਕੰਡੀਸ਼ਨ ਲਾਈ ਆ ਕਿ ਵੀ ਇਹ ਆਪਣਾ ਜਿਹੜਾ ਐਫੀਡੇਵਿਟ ਆ ਇਹਨੂੰ ਟੋਟੈਲਿਟੀ ਦੇ ਵਿੱਚ ਉਹ ਖਤਮ ਕਰ ਰਹੇ ਆ ਤੇ ਜਿਹੜਾ ਇਹ ਰਿਪਲਾਈ ਆ ਕੋਰਟ ਦੇ ਵਿੱਚ ਵੀ ਫਾਈਲ ਕਰਨਗੇ। ਪਰ ਕੰਡੀਸ਼ਨ ਇਹ ਆ ਕਿ ਵੀ ਇਹਨਾਂ ਦੇ ਰਿਪਲਾਈ ਦੇ ਨਾਲ ਜਿਹੜਾ ਪਟੀਸ਼ਨਰ ਅਰਚਿਤ ਗਰਗ ਆ ਜੋ ਵੀ ਪਟੀਸ਼ਨ ਦੀ ਜਿਹੜੀ ਵਿਡਰੋਲ ਉਹ ਫਾਈਲ ਕਰਦਾਗਾ ਤਾਂ ਹੀ ਜਿਹੜਾ ਮਤਲਬ ਮਸਲਾ ਸਾਰਾ ਹੱਲ ਹੋਊਗਾ। ਇਹ ਕੰਡੀਸ਼ਨਸ ਲਾਈਆਂ ਨੇ ਉਹਨਾਂ ਨੇ, ਇਸ ਨਾਲ ਸਾਰੇ ਸਹਿਮਤ ਨੇ। आवाज आ रही है? पंजाब यूनिवर्सिटी की जो अथॉरिटी थी उससे हम लोगों ने जो
ਭਾਈ ਯਾਰ ABVP ਵਾਲਾ ਨਹੀਂ ਜਰੂਰ ਸਟੇਜ ਤੇ ABVP ਦਾ ਕੋਈ ਰੋਲ ਨਹੀਂ ਕਰੇ ABVP go back ABVP go back ਹੱਕੀ ਕੱਚਾ ਮੁਰਦਾਬਾਦ नहीं चले ਨਾ ਬਈ ਨਾ ABVP ਦਾ ABVP ਵੱਲੋਂ ਖੜਾ ਭਾਈ ਖੜਾ ਰਵੇ कोई चक्कर नहीं भाई ਭਾਈ ਉਹ ਗੱਲ ਸੁਣ ਲਓ ਯਾਰ ਗੱਲ ਸੁਣ ਲਓ ਉਹ ਗੱਲ ਸੁਣ ਲਓ ਪਹਿਲਾਂ ਗੱਲ ਸੁਣ ਲਓ ਯਾਰ ABVP ਨਹੀਂ ਜਰੂਰ ਸਟੇਜ ਤੇ ਏਦਾਂ ਹੀ ਜਿੱਦਾਂ ਸਟੇਜ ਤੋਂ ABVP ਲਾਈ ਆ ਸੈਨਿਕ ਦੇ ਧਰਨੇ ਚ ਸੰਗੀ ਸਾਰੇ ਏਦਾਂ ਹੀ ਲਾਵਾਂਗੇ ਸੰਗੀ ਸੰਗੀ ਚੱਕ ਦੇਾਂਗੇ कौन ते गोटा रख देंगे ਸੰਗੀ ਸੰਗੀ ਚੱਕ ਦੇਾਂਗੇ ਗੱਲ ਕੰਪਲੀਟ ਕਰ ਦਿਓ ਸੰਦੀਪ ਭਾਈ ਰੁਕ ਜਾਓ ਸੰਦੀਪ ਭਾਈ पंजाब यूनिवर्सिटी की अथॉरिटी है जो उससे बात हुई है काउंसिल के चारों मेंबर्स ने लिख करके दिया है जो 2 डिमांडें इनकी तरफ से मानी गई है वो पहली ये है कि जो ये एफिडेविट है ये टोटलिटी में विड्रॉ होगा टोटलिटी किसी के ऊपर कोई इम्प्लीमेंटेशन नहीं होगी जो दूसरी कंडीशन है वो ये है कि जो यूनिवर्सिटी की अथॉरिटी है क्योंकि हमने लगातार देखा है कि यहाँ पर कुछ बोलते थे कोर्ट में कुछ बोलते थे ये कोर्ट के अंदर भी जो लिख करके दे रहे हैं इसको ऑन रिकॉर्ड फाइल करेंगे जो अपकमिंग जो भी हमारी डेट होगी कि इन्होंने एफिडेविट को टोटली विड्रॉन किया है टोटलिटी में विड्रॉ किया है 2 कंडीशन हमने लिख के दी थी दोनों इन्होंने मानी है इसके एक मिनट रुको साइन नहीं है कंडीशंस है जो हम बोल करके आए वो एग्री कर रहे हैं आपसे बात करने आए ਦੱਸੋ मैं कंडीशन पूरी कर दूं जो दूसरी चीज है अथॉरिटी की जो डिमांड है कि अगर ऊपर की दोनों डिमांड यूनिवर्सिटी की अथॉरिटी मानती है तो जो पेटिशनर है वो साथ में लिख करके देगा कि जब यूनिवर्सिटी अथॉरिटी लिख के दे रही है कि हम टोटलिटी में विड्रॉ कर रहे हैं तो जो पेटिशनर है वो भी इस बात पे एग्री करता है कि वो जो अपनी पेटिशन है वो कोर्ट से विड्रॉ करेगा पहली कंडीशन जो दूसरी चीज वो डिमांड कर रहे हैं कि जो ये प्रोटेस्ट चल रहा है जो पॉलिटिकल साइंस के बच्चे और जो अभिषेक डागर जो भाई अपने हंगर स्ट्राइक पे बैठा है ये दोनों इमीडिएटली खत्म करेंगे क्या आप इस बात से सभी सहमत हैं ਮੀਟਿੰਗ ਕਰ ਲਓ ਐਫੀਡੇਵਿਟ ਭਾਈ ਐਫੀਡੇਵਿਟ ਤੇ ਸਾਰੇ ਸਹਿਮਤ ਨੇ ਮੈਨੂੰ ਲੱਗਦਾ ਪਰ ਜਿਹੜਾ ਸੈਨੇਟ ਦਾ ਸੈਂਟਰਲਾਈਜ਼ਡ ਹੋਣ ਦਾ ਜਿਹੜਾ ਸਟੈਪ ਸੈਂਟਰ ਵੱਲੋਂ ਚੱਕਿਆ ਗਿਆ ਉਹਦੇ ਖਿਲਾਫ ਅਸੀਂ ਹੁਣ ਪਰ ਤਾਂ ਤਗੜਾ ਲਿਖਣ ਆਪਾਂ ਚੱਲੀਏ ਬੁਲਾਈ ਜਾਂਦੇ ਆਪਾਂ ਸਹਿਮਤੀ ਕਰੇ ਪੁਰਾਣਾ ਜੋ ਵੀ ਹੋਇਆ ਇਹ ਵਿਦਿਆਰਥੀਆਂ ਦੀ ਵੱਡੀ ਇੱਕ ਜਿੱਤ एफिडेविट मुझे लगता ਭਾਈ ਐਫੀਡੇਵਿਟ ਭਾਈ ਜਿਹੜੀਆਂ जो सेनेट की इशू है उस पर लगातार हम लड़ाई लड़ेंगे और इनको झुकाने का काम करेंगे जैसे आज एफिडेविट पे हम कर रहे हैं ਆ ਦੇ ਬੈਂਕ ਭਾਈ ਦੋ ਮੈਂ ਦਊਂਗਾ ਭਾਈ ਜੀ ਤੁਸੀਂ ਸਾਰੇ ਇੱਥੇ ਖੜੇ ਵਧਾਈ ਦੇ ਪਾਤਰ ਹੋ ਕਿ ਉਹਦੇ ਵਿੱਚ ਡਾਕਰ ਵੀਰ ਤੇ ਸਾਰੇ ਸਟੂਡੈਂਟ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬੈਠ ਕੇ ਇੱਥੇ ਐਂਟੀ ਐਫੀਡੇਵਿਟ ਨੂੰ ਵਿਡਰੋਲ ਕਰਨ ਤੇ ਮਜਬੂਰ ਕੀਤਾ ਤੇ ਸਾਰੀ ਤੁਹਾਡੀ ਸਮਰੱਥਾ ਦੇ ਨਾਲ ਹੋਇਆ ਮੈਂ ਇਹਦੇ ਤੇ ਚਾਹਾਂਗਾ ਵੀ ਆਪਾਂ ਜਕਾਰਾ ਛੱਡੀਏ ਇਸ ਦੇ ਨਾਲ ਪਹਿਲਾ ਸਟੈਪ ਆਪਾਂ ਪੂਰੇ ਕਰਦੇ ਦੂਜੇ ਸਟੈਪ ਵੱਲ ਵਧਦੇ ਹੋਏ ਹੁਣ ਆਪਾਂ ਦੂਜੀ ਜੰਗ ਜਿਹੜੀ ਕਿ ਸੈਨੇਟ ਦੀ ਸੈਂਟਰ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਉਹਦੇ ਅਗੇਂਸਟ ਅਸੀਂ ਆਪਣਾ ਵਿਦਰੋਹ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ 2 ਨੰਬਰ ਗੇਟ ਤੱਕ ਮਾਰਚ ਕਰਾਂਗੇ ਤੇ 2 ਨੰਬਰ ਗੇਟ ਨੂੰ ਬੰਦ ਕਰਾਂਗੇ ਜਿਹੜਾ ਸਾਰੇ ਸੱਜਣਾਂ ਨੂੰ ਇੱਥੇ ਪਹੁੰਚਣ ਨੂੰ ਬੇਨਤੀ ਕਰਨਾ ਵੀ ਇੱਥੋਂ ਆਪਾਂ ਸਾਰੇ ਇਕੱਠੇ ਹੋ ਕੇ ਮਾਰਚ ਦੇ ਰੂਪ ਦੇ ਵਿੱਚ 2 ਨੰਬਰ ਗੇਟ ਤੱਕ ਪਹੁੰਚੀਏ ਤੇ ਸੈਨੇਟ ਦਾ ਪ੍ਰੋਟੈਸਟ ਨੂੰ ਉਲੀਕੀਏ ਤੇ ਉਹਨੂੰ ਜਿੱਤੀਏ ਪਹਿਲਾਂ ਆਪਾਂ ਜਿੱਤ ਲਿਆ ਦੂਜਾ ਵੀ ਜਿੱਤਾਂਗੇ ਜਿੱਤਿਆ ਜਾਣਾ ਤੁਹਾਡੀ ਸਟਰੈਂਥ ਨਾਲ ਤੁਹਾਡੀ ਯੂਨਿਟੀ ਦੇ ਨਾਲ
ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੇ ਜਕਾਰਾ ਛੱਡ ਕੇ ਆਪਾਂ ਗਾ ਵਧੀਏ ਬੋਲੇ ਸੋਨਿਹਾਲ। ਇੱਕ ਜਿਹੜੀ ਗੱਲ ਹੈ, ਮਤਲਬ ਜਦੋਂ ਤੱਕ ਲਿਖਤੀ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਆਉਂਦਾ, ਸਾਡਾ ਹਰ ਧਰਨਾ ਪਹਿਲਾਂ ਵੀ ਉਵੇਂ ਹੀ ਚੱਲਦਾ ਰਿਹਾ ਤੇ ਇਹ ਵੀ ਉਵੇਂ ਹੀ ਚੱਲਦਾ ਰਹੂ। ਇਹ ਗੱਲ ਸਾਡੇ ਦਿਮਾਗਾਂ ਦੇ ਵਿੱਚ ਪੱਕੀ ਹੈ ਤੇ ਇਹ ਵਾਪਸ ਹੋਊਗਾ। ਬਹੁਤ ਵੱਡੀ ਜਿੱਤ ਹੈ ਸਾਡੀ ਵੀ ਜੇ ਅਸੀਂ ਇਹ ਵਾਪਸ ਕਰਾ ਲਾਂਗੇ, ਪਰ ਜਦੋਂ ਤੱਕ ਲਿਖਤੀ ਸਾਡੇ ਹੱਥ 'ਚ ਨਹੀਂ ਆਉਂਦਾ ਉਦੋਂ ਤੱਕ ਅਸੀਂ ਲੱਗੇ ਇਹ ਸਾਰਿਆਂ ਨੂੰ ਤੁਹਾਨੂੰ ਸ਼ੋਰ ਕਰ ਦਿੰਦੇ ਲੈ ਸਾਰਾ ਵੇਖ ਲੈ ਬਾਬਿਆਂ ਨੂੰ ਉੱਥੇ ਕਤਲ ਕੀਤਾ ਦਿੱਲੀ, ਜਿਹੜੇ ਕਤਲੇਆਮ ਕਰਦੇ ਨੇ, ਔਰਤਾਂ ਦੇ ਨਾਲ ਰੇਪ ਕਰਦੇ ਨੇ, ਫਿਰ ਬੇਦਲੀ ਕੇ ਮੁਸਲਮਾਨ ਨੇ, ਉਹਨਾਂ ਨੂੰ ਅਸੀਂ ਇੱਥੇ ਰੱਖੀਏ? ਕਿਉਂ ਰੱਖੀਏ? ਸਬਰ ਕਰਦੇ ਚੱਲੇ ਨੇ, ਸਬਰ ਕਰਦੇ। ਮੁਰਦਾਬਾਦ ਮੁਰਦਾਬਾਦ ਬੀਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਾਡਾ ਇੱਕੋ ਨਿਸ਼ਾਨਾ ਹੈ ਕਿ ਅਸੀਂ ਜਿਹੜਾ ਸੰਘ ਦੀ ਇੱਥੇ ਡਿਓਲਜੀ ਹੈ, ਐਫੀਡੇਵਿਟ ਇਹ ਵੀ ਉਹਨਾਂ ਦੀ ਵਿਚਾਰਧਾਰਾ ਤੋਂ ਨਿਕਲਦਾ ਤੇ ਜਿਹੜੀ ਸੈਨੇਟ ਹੈ ਇਹ ਵੀ ਉਹਨਾਂ ਦੀ ਵਿਚਾਰਧਾਰਾ ਤੋਂ ਨਿਕਲਦੀ ਹੈ। ਉਹ ਤਾਂ ਏਬੀਪੀ ਕਹਿਣ ਦੀ ਗੱਲ ਕਰ ਰਹੇ ਆ ਨਾ, ਇਹ ਥੋੜਾ ਨਾ ਗੱਲ ਹੁੰਦੀ ਆ। ਕਿਹਨੇ ਕਹੀ? ਮੇਰੇ ਕੋਲ ਹੈ ਨਹੀਂ ਏਬੀਪੀ, ਉਹ ਕਿਉਂ ਕਢਾਉਣਾ ਯਾਰ? ਮੈਂ ਤੈਨੂੰ ਕਿਹਾ ਖੜਾ, ਇੱਕ ਮਿੰਟ ਖੜੀ ਖੜਾ ਕੇ ਕਰ ਲੋ ਗੱਲ, ਥੱਲੇ ਖੜਾ ਕੇ ਗੱਲ ਕਰ ਲੋ, ਥੱਲੇ ਖੜਾ ਕਰ ਲੋ ਫਿਰ ਕਿਉਂ ਪੜਦਾ ਹੁਣ? ਜ਼ੋਰ ਜਿਹਦਾ ਲੱਗੇਗਾ ਉਦੋਂ ਉੱਥੇ ਫਾਈਨਲ ਮੈਚ ਕਰਾਉਂਦੇ ਫਿਰਦੇ ਆ। ਇੱਥੇ ਜੋ ਕਨਫਿਊਜ਼ਨ ਹੈ, ਇਹ ਜੋ ਜੰਗ ਹੈ ਬਿਨਾਂ ਐਬੀਵੀਪੀ ਦੇ ਜਿੱਤੀ ਗਈ ਹੈ ਤੇ ਇਹ ਜੰਗ ਜਿਹੜੀ ਸਾਰੀ ਸਟੂਡੈਂਟਸ ਦੀ ਜੰਗ ਹੈ, ਕਿਸੇ ਇੱਕ ਪਾਰਟੀ ਦੀ ਨਾ ਬਣਾਈ। ਲੌਂਗ ਲਿਵ ਲੌਂਗ ਲਿਵ ਲੌਂਗ ਲਿਵ ਯੂਨਿਟੀ, ਲੌਂਗ ਲਿਵ ਲੌਂਗ ਲਿਵ ਲੌਂਗ ਲਿਵ ਲੌਂਗ ਲਿਵ ਲੌਂਗ ਲਿਵ ਲੌਂਗ ਲਿਵ ਏਬੀਵੀਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਰੁਕ ਜਾ, ਨਹੀਂ ਚਲੇਗਾ ਨਹੀਂ ਚਲੇਗਾ। ਅਸੀਂ ਉਠਾਂਗੇ ਜਦ ਯੂਨੀਵਰਸਿਟੀ ਸਾਨੂੰ ਲਿਖ ਕੇ ਇੱਥੇ ਦੇਵੇਗੀ, ਕਿਉਂਕਿ ਅੱਗੇ ਵੀ ਇਹ ਲਿਖ ਬਹਿ ਕੇ ਗੱਲਾਂ ਯੂਨੀਵਰਸਿਟੀ ਮੁੱਕਰਦੀ ਹੈ। ਇਹ ਮੁੱਦਾ ਉਦੋਂ ਚੁੱਕਿਆ ਸੀ ਜਦ ਇਹ ਮੁੱਦਾ ਯੂਨੀਵਰਸਿਟੀ ਵਿੱਚ ਡੈਡ ਹੋ ਚੁੱਕਿਆ ਸੀ ਤੇ ਤੁਸੀਂ ਸਭ ਇਸ ਚੀਜ਼ ਦੇ ਗਵਾਹ ਹੋ। ਇੱਕ ਜਦ ਸਟੂਡੈਂਟਸ ਇਕੱਠੇ ਹੋ ਕੇ ਆਪਣੇ ਹੱਕ ਲਈ ਲੜਦੇ ਨੇ ਤਾਂ ਅਥਾਰਟੀ ਨੂੰ ਚੁੱਕਣਾ ਹੀ ਪੈਂਦਾ ਹੈ। ਐਫੀਡੇਵਿਟ ਦੀ ਜਿੱਤ ਸਾਡੀ ਪਹਿਲੀ ਜਿੱਤ ਹੈ, ਅਗਲੀ ਜੰਗ ਸਾਡੀ ਸੈਨੇਟ ਦੇ ਮੁੱਦੇ ਤੇ ਹੈ। ਸਿੱਧੂ ਸਾਹਿਬ ਜਿੰਦਾਬਾਦ ਜਿੰਦਾਬਾਦ। ਹੁਣ ਸਾਰੇ ਸਟੂਡੈਂਟਸ ਮਿਲ ਕੇ ਅਸੀਂ ਚੱਲੀਏ 2 ਨੰਬਰ ਗੇਟ ਤੇ ਅਸੀਂ ਸੈਨੇਟ ਦਾ ਮਸਲਾ ਵੀ ਹੱਲ ਕਰਾ ਕੇ ਉਠਾਂਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਸਿੰਡੀਕੇਟ ਭੰਗ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਆ। ਔਰ 59 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਸਿੰਡੀਕੇਟ ਭੰਗ ਕੀਤਾ ਗਿਆ ਹੋਵੇ ਤਾਂ ਇਸੇ ਦੇ ਤਹਿਤ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਜਿਹੜਾ 2 ਨੰਬਰ ਗੇਟ ਆ ਉਹ ਬੰਦ ਕਰਨ ਦੀ ਕਾਲ ਦਿੱਤੀ ਗਈ ਆ। ਔਰ ਦੂਜੇ ਪਾਸੇ ਪ੍ਰਸ਼ਾਸਨ ਵੀ ਵੱਡੀ ਤਾਦਾਦ ਦੇ ਵਿੱਚ ਤਾਇਨਾਤ ਆ। ਔਰ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ। ਔਰ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ। ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਆ। ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀ ਅੱਗੇ ਵੱਲ ਨੂੰ ਵਧਦੇ ਹੋਏ ਨਜ਼ਰ ਆ ਰਹੇ ਆ। ਔਰ ਇਹ ਵਿਦਿਆਰਥੀਆਂ ਦਾ ਰੋਹ ਹੈ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਕੁਝ ਅਜਿਹੀਆਂ ਨੀਤੀਆਂ ਆਈਆਂ ਨੇ ਜਿਨ੍ਹਾਂ ਦਾ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਤਾਂ ਇਹ ਤਸਵੀਰਾਂ ਨੇ ਤੁਹਾਡੇ ਸਾਹਮਣੇ, ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀ ਜਿਹੜੇ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਆ। ਬਾਈ ਜੀ ਕੀ ਪਲੈਨਿੰਗ ਕੀ ਅਗਲੀ ਤੁਹਾਡੀ? ਅਗਲੀ ਜੀ ਇਹ ਆ ਵੀ 2 ਨੰਬਰ ਗੇਟ ਤੇ ਜਾ ਕੇ ਅਸੀਂ ਜਿਹੜਾ ਆਪਦਾ ਇਕੱਠ ਹੈ ਉਹ ਗੇਟ ਨੰਬਰ ਬੰਦ ਕਰਨ ਦਾ ਰੱਖਿਆ ਗਿਆ ਤੇ ਇਦੋਂ ਗਾਂਹ ਦੀ ਜਿਹੜੀ ਕਾਰਵਾਈ ਹੈ ਉਹ ਗੇਟ ਤੇ ਜਾ ਕੇ ਤੈਅ ਕਰਾਂਗੇ ਜਦੋਂ ਤੱਕ ਇਹ ਜਿਹੜੀ ਸੈਨੇਟ ਦੀਆਂ ਚੋਣਾਂ ਨੇ ਉਹ ਹੂਬਹੂ ਜਿਵੇਂ ਪਹਿਲਾਂ ਸੀ 91 ਮੈਂਬਰੀ ਉਹ ਬਹਾਲ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਨਹੀਂ ਰੁਕਣ ਲੱਗਾ। ਇਹ ਵੱਡਾ ਹੋਊਗਾ, ਇਹ ਸਿਰਫ ਯੂਨੀਵਰਸਿਟੀ ਦਾ ਨਹੀਂ ਰਿਹਾ, ਹੁਣ ਪੰਜਾਬ ਦਾ ਮਸਲਾ ਬਣ ਗਿਆ ਤੇ ਪੰਜਾਬ ਦੇ ਮਸਲੇ ਹੋਣ ਦਾ ਮਤਲਬ ਜਿੰਨੀਆਂ ਜਨਤਕ ਜਥੇਬੰਦੀਆਂ ਨੇ, ਜਿੰਨੀਆਂ ਵਿਦਿਆਰਥੀ ਜਥੇਬੰਦੀਆਂ ਨੇ, ਮੁਲਾਜ਼ਮ ਜਥੇਬੰਦੀਆਂ ਨੇ, ਸਾਰਿਆਂ ਨੂੰ ਅਸੀਂ ਇਹ ਸੰਘਰਸ਼ ਦਾ ਹਿੱਸਾ ਬਣਾਵਾਂਗੇ। ਗੇਟ ਨੂੰ ਪੱਕੇ ਤੌਰ ਤੇ ਫਿਰ ਬੰਦ ਕਰਨ ਜਾ ਰਹੇ ਹੋ ਤੁਸੀਂ? ਇਹ ਜੀ ਕੇਰਾ ਸਾਡੀ ਚੇਤਾਵਨੀ ਰੈਲੀ ਹੈ ਹਜੇ, ਤੇ ਇਹ ਚੇਤਾਵਨੀ ਤੋਂ ਬਾਅਦ ਜਿਹੜਾ ਅਸੀਂ ਅਗਲਾ ਹੈ ਉਹਦੇ ਵਿੱਚ ਅਸੀਂ ਭਾਜਪਾ ਨੂੰ ਜਿਹੜਾ ਨਿਸ਼ਾਨੇ ਤੇ ਰੱਖਾਂਗੇ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਦਾ ਐਲਾਨ ਵੀ ਕਰ ਦਾਂਗੇ। ਐਫੀਡੇਵਿਟ ਵਾਲੇ ਮਸਲੇ ਤੇ ਕੀ ਲੱਗਦਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਬੈਕਫੁੱਟ ਤੇ ਗਿਆ ਹੈ? ਵਾਪਸੀ ਦੀ ਗੱਲ ਹੋਈ ਹੈ? ਬਿਲਕੁਲ ਜੀ, ਬੈਕਫੁੱਟ ਤੇ ਗਿਆ ਗਾ ਤੇ ਉਹਦੇ ਵਿੱਚ ਇਹ ਪਿੱਛੇ ਹਟੇ ਨੇ, ਪਰ ਹਜੇ ਕੀ ਹੈ ਵੀ ਇਹ ਸੰਪੂਰਨ ਨਹੀਂ ਹੋਇਆ। ਜਦੋਂ ਤੱਕ ਸਾਡੇ ਹੱਥ ਦੇ ਵਿੱਚ ਲਿਖਤੀ ਨਹੀਂ ਆ ਜਾਂਦਾ ਉਦੋਂ ਤੱਕ ਉਹ ਮੋਰਚੇ ਵੀ ਨਹੀਂ ਉੱਠਣ ਲੱਗੇ ਤੇ ਉਦੋਂ ਤੱਕ ਸੈਨੇਟ ਵਾਲਾ ਵੀ ਨਹੀਂ ਚੱਕਣ ਲੱਗਾ। ਜਿਵੇਂ ਅੱਜ ਤੁਹਾਡੀ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਹੋਈ ਆ, ਕੀ ਲੱਗਦਾ ਕਿ ਇਦਾਂ ਦੇ ਡਿਸੀਜਨ ਪਹਿਲਾਂ ਲਾਗੂ ਕਰਨੇ, ਨੋਟੀਫਿਕੇਸ਼ਨ ਲੈ ਕੇ ਆਉਣੇ ਤੇ ਉਸ ਤੋਂ ਬਾਅਦ ਬੈਕਫੁੱਟ ਤੇ ਚਲੇ ਜਾਣਾ, ਕੀ ਲੱਗਦਾ ਕਿ ਇਹਦੇ ਪਿੱਛੇ ਪਲੈਨਿੰਗ ਹੈ ਕਿਹਦੀ ਆ? ਇਹਦੇ ਪਿੱਛੇ ਹੀ ਦੇਖੋ ਪਲੈਨਿੰਗ ਭਾਜਪਾ ਆਰਐਸਐਸ ਦੀ ਹੈ, ਉਹਨਾਂ ਦੀ ਪਲੈਨਿੰਗ ਨਾਲ ਹੀ ਸਾਰਾ ਕੁਝ ਹੋ ਰਿਹਾ ਤੇ ਇਹਦੇ ਵਿੱਚ ਜੇ ਕੋਈ ਜਿੱਤ ਹੋ ਸਕਦੀ ਆ ਉਹ ਵਿਦਿਆਰਥੀਆਂ ਦੇ ਨਾਲ ਹੋ ਸਕਦੀ ਹੈ। ਹਾਂਜੀ, ਬਾਕੀ ਅਸੀਂ ਕਰ ਲਗੇ ਫਿਰ ਅਗਲੀ ਤੁਹਾਨੂੰ। ਬਿਲਕੁਲ, ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਨੀਤੀਆਂ ਘੜੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਔਰ ਖਾਸ ਤੌਰ ਤੇ ਪਿਛਲੇ ਸਮੇਂ ਦੇ ਦਰਮਿਆਨ ਕੁਝ ਅਜਿਹੀਆਂ ਨੀਤੀਆਂ ਦਾ ਖਦਸ਼ਾ ਜਤਾਇਆ ਗਿਆ ਵਿਦਿਆਰਥੀਆਂ ਦੇ ਵੱਲੋਂ ਕਿ ਜਿਹੜੀਆਂ ਨੀਤੀਆਂ ਵਿਦਿਆਰਥੀਆਂ ਦੇ ਸਿੰਬੋਲਿਕ ਹੱਕ ਨੇ, ਉਹਨਾਂ ਦੇ ਉੱਪਰ ਹੱਕਾਂ ਦੇ ਉੱਪਰ ਡਾਕਾ ਮਾਰਦੀਆਂ ਨੇ, ਚਾਹੇ ਉਹ ਐਫੀਡੇਵਿਟ ਦਾ ਮਸਲਾ ਹੋਵੇ ਜਾਂ ਫਿਰ ਸਿੰਡੀਕੇਟ ਭੰਗ ਕਰਨ ਦਾ ਮਸਲਾ ਹੋਵੇ। ਤਾਂ ਇਹ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵਿਦਿਆਰਥੀ ਨੇ ਉਹ ਅਜਿਹੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਿਹਾ ਕਿ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨਾ ਪੈਂਦਾ ਰਿਹਾ ਹੈ। 2 ਲਾਈਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਆ ਕਿ 2 ਲਾਈਨਾਂ ਦੇ ਵਿੱਚ ਹੋ ਜੀ ਆਪਾਂ ਮੂਹਰੇ ਹੋ, ਤਾਂ ਕਿ ਆਪਾਂ ਜਿਹੜਾ ਇਹ ਪ੍ਰੋਟੈਸਟ ਹੈ ਉਹ ਇੱਕ ਡਿਸਪਲਿਨ ਦੇ ਵਿੱਚ ਉੱਥੋਂ ਤੱਕ ਲੈ ਕੇ ਆਈਏ। ਨਾਰੇ ਆਪਾਂ ਲਗਾਤਾਰ ਲਾਉਂਦੇ ਹੋਏ ਵਧਣਾ, ਪਰ ਜ਼ਰੂਰ ਆਪਾਂ 2 ਲਾਈਨਾਂ ਦੇ ਵਿੱਚ ਜਿਹੜੀ ਸਪੀਡ ਹੈਗੀ ਆ। ਸੈਨੇਟ ਚੋਣਾਂ ਬਹਾਲ ਕਰੋ, ਸੈਨੇਟ ਚੋਣਾਂ ਬਹਾਲ ਕਰੋ, ਬੀਜੇਪੀ ਆਰਐਸਐਸ ਮੁਰਦਾਬਾਦ, 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 ਬੀਜੇਪੀ ਆਰਐਸਐਸ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਯੂ ਸੈਨੇਟ ਬਹਾਲ ਕਰੋ, ਬਹਾਲ ਕਰੋ, ਯੂ ਸੈਨੇਟ ਬਹਾਲ ਕਰੋ, ਬਹਾਲ ਕਰੋ। ਟੁੱਕੀ ਚੱਕ ਦੇਾਂਗੇ, ਹੋਰ ਤੇ ਗੋਡਾ ਰੱਖ ਦੇਾਂਗੇ, ਟੁੱਕੀ ਚੱਕ ਦੇਾਂਗੇ, ਹੋਰ ਤੇ ਗੋਡਾ ਰੱਖ ਦੇਾਂਗੇ। ਉਦੋਂ ਤੱਕ ਜਿਹੜਾ ਹੈਗਾ जिंदाबाद
बागी जम्मे क्या कहंदा फिर कहेगी बागी जम्मे शर्म करो डुब मरो नहीं सहांगे नहीं सहांगे कौन सा गोटा रख देंगे कौन सा गोटा रख देंगे ਜਿੰਦਾ ਤੋੜ ਕੇ ਗੇਟ ਬੰਦ ਕਰਨਾ ਉਹ ਨਹੀਂ ਬੈਠਣਾ ਨਹੀਂ ਕਰਦਾ रुक जाओ खड़ जाओ ਆਪਾਂ ਬੈਠਾਂਗੇ खड़ जाओ ਦੋਸਤੋ ਜਿਹੜੇ ਪਿੱਛੇ ਨੇ ਆਪਾਂ ਨਾਲ ਕਦਮ ਮਿਲਾ ਕੇ ਚੱਲੀਏ ਮੂਹਰਿਆਂ ਨੂੰ ਵੀ ਇਹੀ ਅਪੀਲ ਕਰਦੇ ਵੀ ਆਪਾਂ ਇਕੱਠੇ ਹੋ ਕੇ ਚੱਲੀਏ भैया यार ਸੈਨੇਟ ਚੋਣਾਂ ਬਹਾਲ ਕਰੋ ਸੈਨੇਟ ਚੋਣਾਂ ਬਹਾਲ ਕਰੋ ਪੀਯੂ ਪ੍ਰਸ਼ਾਸਨ ਹਾਏ ਪੀਯੂ ਪ੍ਰਸ਼ਾਸਨ ਹਾਏ ਸੈਨੇਟ ਚੋਣਾਂ ਬਹਾਲ ਕਰੋ ਵਿਦਿਆਰਥੀ ਏਕਾ ਜਿੰਦਾਬਾਦ ਸੰਗ ਸੁੰਗ ਚੱਕ ਦਿਆਂਗੇ कौन सा गोटा रख देंगे ਸੰਗ ਸੁੰਗ ਚੱਕ ਦਿਆਂਗੇ कौन सा गोटा रख देंगे ਸੈਨੇਟ ਚੋਣਾਂ ਬਹਾਲ ਕਰੋ बहाल करो ਸੈਨੇਟ ਚੋਣਾਂ ਬਹਾਲ ਕਰੋ ਡਰਦੇ ਨਹੀਂ ਤੇਰੇ ਗੁੰਡਿਆਂ ਤੋਂ ਡਰਦੇ ਨਹੀਂ ਤੇਰੇ ਗੁੰਡਿਆਂ ਤੋਂ चलवागे चुड़िया तो ਇਨਕਲਾਬ ਜ਼ਿੰਦਾਬਾਦ ਲੜਦੇ ਲੋਕ ਜ਼ਿੰਦਾਬਾਦ ਸੈਨੇਟ ਚੋਣਾਂ ਬਹਾਲ ਕਰੋ ਸੈਨੇਟ ਚੋਣਾਂ ਬਹਾਲ ਕਰੋ ਪੀਯੂ ਪ੍ਰਸ਼ਾਸਨ ਹਾਏ ਭਾਜਪਾ ਵਰਸਸ ਹਾਏ ਸੰਗੀ ਲਾੜਾ ਮੁਰਦਾਬਾਦ ਛਾਪਾਰੀ ਮੁਰਦਾਬਾਦ ਸੰਗੀ ਲਾੜਾ ਮੁਰਦਾਬਾਦ ਸੈਨੇਟ ਚੋਣਾਂ ਬਹਾਲ ਕਰੋ ਸੈਨੇਟ ਚੋਣਾਂ ਬਹਾਲ ਕਰੋ ਦੋਸਤੋ ਆਪਣੀ ਮੰਜ਼ਿਲ ਕਰੀਬ ਹੈ ਤੇ ਨਾਰਿਆਂ ਦੀ ਜਿਹੜੀ ਆਵਾਜ਼ ਹੈ ਉਹ ਹੋਰ ਉੱਚੀ ਹੋਣੀ ਚਾਹੀਦੀ ਹੈ ਵਿਦਿਆਰਥੀ ਏਕਤਾ ਜ਼ਿੰਦਾਬਾਦ ਵਿਦਿਆਰਥੀ ਏਕਤਾ ਜ਼ਿੰਦਾਬਾਦ ਸੈਨੇਟ ਚੋਣਾਂ ਬਹਾਲ ਕਰੋ ਸੈਨੇਟ ਚੋਣਾਂ ਬਹਾਲ ਕਰੋ ਵਿਦਿਆਰਥੀਆਂ ਦੇ ਵੱਲੋਂ 2 ਨੰਬਰ ਗੇਟ ਆ ਜਿਹੜਾ ਬੰਦ ਕੀਤਾ ਜਾ ਰਿਹਾ। तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੇਟ ਬੰਦ ਕਰਨ ਦੀਆਂ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ। ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਔਰ ਦੇਖਣਾ ਹੋਵੇਗਾ ਇਹਨਾਂ ਤਸਵੀਰਾਂ ਦੇ ਵਿੱਚ ਕਿ ਵਿਦਿਆਰਥੀਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਗੇਟ ਹੈ ਉਹ ਬੰਦ ਕਰ ਦਿੱਤਾ ਜਾ ਰਿਹਾ ਹੈ। ਇਹ ਤਸਵੀਰਾਂ ਨੇ ਔਰ ਦੇਖ ਸਕਦੇ ਹੋ ਕਿ ਵਿਦਿਆਰਥੀ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਦੇ ਉੱਪਰ ਅੜੇ ਹੋਏ ਨੇ, ਜਿਹੜੀਆਂ ਡਿਮਾਂਡਸ ਨੇ ਔਰ ਵਿਦਿਆਰਥੀਆਂ ਦਾ ਇਹ ਵੀ ਖਦਸ਼ਾ ਰਿਹਾ ਕਿ ਸਾਡੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਔਰ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਇੱਕ ਪਾਸੇ ਵਾਲਾ ਤਕਰੀਬਨ ਅੱਧਾ ਗੇਟ ਹੈ ਉਹ ਬੰਦ ਕਰ ਦਿੱਤਾ ਗਿਆ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਅੱਜ ਦੀ ਕਾਲ ਸੀ ਔਰ ਉਧਰਲੇ ਪਾਸੇ ਵੀ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਗੇਟ ਹੈ ਉਹ ਬੰਦ ਕਰ ਦਿੱਤਾ ਗਿਆ ਆ। ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜੀ ਅੱਜ ਦੀ ਕਾਲ ਦਿੱਤੀ ਹੋਈ ਸੀ 2 ਨੰਬਰ ਗੇਟ ਬੰਦ ਕਰਨ ਦੀ, ਤੇ ਇਹ ਤਸਵੀਰਾਂ ਨੇ ਪੁਲਿਸ ਹੱਥੋਂ ਪਾਈ ਹੋਈ ਹੈ ਇਹਨਾਂ ਵਿਦਿਆਰਥੀਆਂ ਦੇ ਨਾਲ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧੱਕਾ ਮੁੱਕੀ ਹੋਣ ਦੀ ਨੌਬਤ ਆਈ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਨੂੰ ਧੱਕੇ ਮਾਰੇ ਜਾ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਡਿਮਾਂਡਾਂ
ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਆਪਸੀ ਧੱਕਾ ਮੁੱਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਕਾਲ ਦਿੱਤੀ ਹੋਈ ਹੈ ਕਿ ਅਸੀਂ ਪ੍ਰਸ਼ਾਸਨ ਦੇ ਖਿਲਾਫ, ਸਰਕਾਰ ਦੇ ਖਿਲਾਫ ਜਿਹੜਾ ਇਹ ਰੋਸ ਪ੍ਰਦਰਸ਼ਨ ਲਿਖਾਂਗੇ ਔਰ ਇਸੇ ਦੇ ਤਹਿਤ ਆਪਸੀ ਕਿਤੇ ਨਾ ਕਿਤੇ ਤਕਰਾਰਬਾਜ਼ੀ ਹੋਣ ਦੀਆਂ ਤਸਵੀਰਾਂ ਵੀ ਇਹ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਔਰ ਇਹਨਾਂ ਵਿਦਿਆਰਥੀਆਂ ਦੀ ਆਪਸੀ ਹੱਥੋਂ ਪਾਈ ਹੋਈ ਹੈ ਔਰ ਇਸੇ ਨੂੰ ਲੈ ਕੇ ਇੱਕ ਪਾਸੇ ਵਾਲਾ ਜਿਹੜਾ 2 ਨੰਬਰ ਦਾ ਗੇਟ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਇੱਥੇ ਵਿਦਿਆਰਥੀਆਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਪਰ ਜਿਹੜਾ ਇੱਕ ਪਾਸੇ ਵਾਲਾ ਗੇਟ ਹੈ ਉਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਨੂੰ ਰੋਕਿਆ ਜਾ ਰਿਹਾ। ਵੱਡੀਆਂ ਤਸਵੀਰਾਂ ਨੇ ਆਪਸੀ ਖਿੱਚੋਤਾਣ ਦੀਆਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਵਿਦਿਆਰਥੀਆਂ ਨੂੰ ਧੱਕਿਆ ਜਾ ਰਿਹਾ ਪਿੱਛੇ ਵੱਲ ਨੂੰ ਕਿ ਗੇਟ ਨਹੀਂ ਬੰਦ ਕਰ ਦਿੱਤਾ ਜਾਊਗਾ। ਇਹ ਦੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਨੂੰ ਕਈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖਿੱਚਦੇ ਹੋਏ ਨਜ਼ਰ ਆ ਰਹੇ ਨੇ। ਇਹ ਤਸਵੀਰਾਂ ਨੇ ਔਰ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀ ਜਿਹੜੇ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾ ਰਿਹਾ ਹੈ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਸੀ ਖਿੱਚੋਤਾਣ ਵੱਡੀਆਂ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਔਰ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਨੂੰ ਪਾਸੇ ਕਰਕੇ ਵਿਦਿਆਰਥੀਆਂ ਦੇ ਵੱਲੋਂ ਇਸ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤਸਵੀਰਾਂ ਵਿਦਿਆਰਥੀਆਂ ਦੇ ਵੱਲੋਂ 2 ਨੰਬਰ ਗੇਟ ਜੋ ਕਿ 15 ਸੈਕਟਰ ਦੇ ਬਿਲਕੁਲ ਮੱਥੇ ਲੱਗਦਾ ਹੈ ਉਹ ਗੇਟ ਹੈ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਅਸਫਲ ਹੋਇਆ ਇਸ ਚੀਜ਼ ਦੇ ਵਿੱਚ ਪਰ ਵਿਦਿਆਰਥੀਆਂ ਦੇ ਵੱਲੋਂ ਆਪਣੀਆਂ ਇੱਥੇ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਜਾਂ ਜਿਹੜੀਆਂ तमाम ਸਾਰੀਆਂ ਡਿਮਾਂਡਸ ਨੇ ਜਿਨ੍ਹਾਂ ਦੇ ਉੱਪਰ ਨੈਗੋਸ਼ੀਏਸ਼ਨ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਤਾਂ ਜਿਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਗੇਟ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇੱਥੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਵੀ ਵਿਦਿਆਰਥੀਆਂ ਦੇ ਵੱਲੋਂ ਲਗਾਏ ਜਾ ਰਹੇ ਆ ਔਰ ਇੱਥੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਲਗਾਤਾਰ ਕਈ ਦਿਨਾਂ ਤੋਂ ਔਰ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੂਸਰੇ ਪਾਸੇ ਦਾ ਵੀ ਗੇਟ ਹੈ ਜਿਹੜਾ ਉਹ ਬੰਦ ਕਰਨ ਵਾਸਤੇ ਵਿਦਿਆਰਥੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਔਰ ਇਸ ਪਾਸੇ ਵੀ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਗਿਣਤੀ ਨਜ਼ਰ ਆਉਂਦੀ ਹੈ। ਪ੍ਰਸ਼ਾਸਨ ਦੇ ਵੱਲੋਂ ਹੋ ਸਕਦਾ ਇਸ ਪਾਸੇ ਵੱਲ ਵੀ ਵਿਦਿਆਰਥੀਆਂ ਨੂੰ ਰੋਕਿਆ ਜਾਵੇ ਕਿ ਇਹ ਜਿਹੜਾ ਗੇਟ ਹੈ ਉਹ ਬੰਦ ਕਰਨ ਵਾਸਤੇ ਵਿਦਿਆਰਥੀਆਂ ਦੇ ਵੱਲੋਂ ਜ਼ੋਰ ਜ਼ਬਰੀ ਕੀਤੀ ਜਾ ਰਹੀ ਹੈ ਪਰ ਇਧਰਲੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਤਾਲੇ ਲਗਾਏ ਹੋਏ ਨੇ, ਜਿੰਦਰੇ ਲਗਾਏ ਹੋਏ ਨੇ ਸੰਗਲਾਂ ਦੇ ਨਾਲ, ਮੋਟੇ ਸੰਗਲਾਂ ਦੇ ਨਾਲ ਜੜਿਆ ਹੋਇਆ ਤਾਲੇ ਮਾਰ ਕੇ ਪਰ ਵਿਦਿਆਰਥੀ ਫਿਰ ਵੀ ਇਸ ਤਰੀਕੇ ਦੇ ਨਾਲ ਵਿਦਿਆਰਥੀ ਜਿਹੜੇ ਨੇ ਉਹ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਥੇ तमाम ਸਾਰੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਉਂਕਿ ਇੱਕ ਪਾਸੇ ਪ੍ਰਸ਼ਾਸਨ ਦੇ ਨਾਲ ਵਾਰਤਾਲਾਪ ਹੋਇਆ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦੀਆਂ ਜਿਹੜੀਆਂ ਡਿਮਾਂਡਸ ਨੇ, ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਹੀਂ ਮੰਨਿਆ ਗਿਆ ਔਰ ਵਿਦਿਆਰਥੀ ਜਿਹੜੇ ਨੇ ਉਹ ਤਾਲੇ ਨੂੰ ਭੰਨਦੇ ਹੋਏ ਨਜ਼ਰ ਆ ਰਹੇ ਨੇ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਕਿ ਤਾਲਾ ਨਹੀਂ ਭੰਨਣ ਦਿੱਤਾ ਜਾਵੇਗਾ। ਇਹ ਤਸਵੀਰਾਂ ਦੇ ਵਿੱਚ ਖੁਦ ਹੀ ਤੁਸੀਂ ਦੇਖ ਸਕਦੇ ਹੋ ਕਿ ਰੋੜੇ ਦੇ ਨਾਲ ਇੱਟਿਆਂ ਦੇ ਨਾਲ ਤਾਲਾ ਭੰਨਿਆ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਕਿਉਂਕਿ ਇੱਥੇ ਨੌਜਵਾਨਾਂ ਦਾ ਜਿਹੜਾ ਗੁੱਸਾ ਹੈ, ਨੌਜਵਾਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਐਲਾਨ ਕੀਤਾ ਹੋਇਆ ਸੀ ਔਰ ਇਸੇ ਦੇ ਤਹਿਤ ਦੂਜੇ ਪਾਸੇ ਵਾਲਾ ਵੀ ਜਿਹੜਾ ਗੇਟ ਹੈ ਉਸ ਨੂੰ ਬੰਦ ਕਰਨ ਦਾ
ਸੈਨੇਟ ਦਾ ਪਹਿਲਾ ਮਸਲਾ ਚੱਲਦਾ ਸੀ ਇਸੇ ਤਰ੍ਹਾਂ ਦੇ ਨਾਲ ਇਹ ਜਿਹੜੀ ਸੈਨੇਟ ਹੈ ਇਹ ਭੰਗ ਕਰਨ ਤੋਂ ਜਿਹੜਾ ਪ੍ਰਸ਼ਾਸਨ ਹੈ, ਸਰਕਾਰ ਹੈ, ਸੈਂਟਰ ਸਰਕਾਰ ਹੋਵੇ ਜਾਂ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਹੋਵੇ ਤਾਂ ਉਹਨਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਤੁਰੰਤ ਰੋਕ ਲਾਈ ਜਾਵੇ। ਤਾਂ ਇਹ ਅੱਜ ਦੀਆਂ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਵਿਦਿਆਰਥੀਆਂ ਦੇ ਵੱਲੋਂ ਜਿਹੜੇ ਤਾਲੇ ਨੇ ਉਹ ਭੰਨੇ ਜਾ ਰਹੇ ਨੇ ਕਿਉਂਕਿ ਇਹ ਸਥਿਤੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰਦੀ ਹੈ। ਪਰ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਇਤਰਾਜ਼ ਹੈ ਕਿ ਅਸੀਂ ਧਰਨਾ ਪ੍ਰਦਰਸ਼ਨ ਤੇ ਬੈਠੇ ਹੋਏ ਹਾਂ, ਸਾਡਾ ਮਸਲਾ ਜਿਹੜਾ ਲਟਕਦਾ ਆ ਰਿਹਾ, ਇਸ ਮਸਲੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਔਰ ਅੱਜ ਜਿਹੜਾ ਉਹ ਰੋਸ ਪ੍ਰਦਰਸ਼ਨ ਕਰਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇੱਕ ਪਾਸੇ ਦਾ ਜਿਹੜਾ 15 ਸੈਕਟਰ ਦਾ ਜਾਂ 2 ਨੰਬਰ ਗੇਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ, ਯੂਨੀਵਰਸਿਟੀ ਗੇਟ ਨੂੰ ਬੰਦ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਨਾਲ ਆਪਸੀ ਵਾਰਤਾਲਾਪ ਹੋਣਾ ਚਾਹੀਦਾ ਸੀ ਜਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਲੰਬੇ ਸਮੇਂ ਤੋਂ ਡਿਮਾਂਡ ਰਹੀ ਹੈ ਉਹਨਾਂ ਮੰਗਾਂ ਦੇ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਗਿਆ। ਇਹ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਦਰਵਾਜ਼ਾ ਆ ਜਿਹਨੂੰ ਤਾਲਾ ਲੱਗਾ ਹੋਇਆ ਸੀ ਤਾਂ ਉਹ ਤਾਲਾ ਵੀ ਜਿਹੜਾ ਭੰਨ ਦਿੱਤਾ ਗਿਆ ਏ। ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਇੱਥੇ ਵੱਡਾ ਇੱਕ ਐਲਾਨ ਕੀਤਾ ਗਿਆ ਸੀ ਕਿ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਅੱਜ ਵਿਦਿਆਰਥੀਆਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਵਿਦਿਆਰਥੀਆਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜੈਕਾਰੇ ਛੱਡੇ ਜਾ ਰਹੇ ਨੇ। ਵੱਡੀ ਤਾਦਾਦ ਦੇ ਵਿੱਚ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤਸਵੀਰਾਂ ਆ ਕਿਉਂਕਿ ਕੁਝ ਦਿਨਾਂ ਤੋਂ ਮਸਲਾ ਚੱਲਦਾ ਆ ਰਿਹਾ ਹੈ ਸੈਨੇਟ ਦਾ। ਤਾਂ ਇਸ ਤੋਂ ਪਹਿਲਾਂ ਐਫੀਡੇਵਿਟ ਪਾਲਿਸੀ ਲਿਆਂਦੀ ਗਈ ਸੀ ਤਾਂ ਜਿਹਦੇ ਖਿਲਾਫ ਵਿਦਿਆਰਥੀਆਂ ਨੇ ਰੋਸ ਜਤਾਇਆ ਸੀ ਕਿ ਐਫੀਡੇਵਿਟ ਪਾਲਿਸੀ ਸਾਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ। ਯੂਨੀਵਰਸਿਟੀ ਵਿਚਾਰਾਂ ਦੀ ਧੱਕੇ ਦੀ ਨਹੀਂ, ਇਹ ਧੱਕਾ ਕਰ ਲਿਆ ਧੱਕਾ ਸਾਨੂੰ ਵੀ ਕਰਨਾ ਹੁੰਦਾ। ਅਸੀਂ ਯੂਨੀਵਰਸਿਟੀ ਨੂੰ ਵਿਚਾਰਾਂ ਦੀ ਯੂਨੀਵਰਸਿਟੀ ਰੱਖੋ ਨਾ ਕਿ ਧੱਕੇ ਦੀ। ਬਹੁਤ ਸਾਜ ਹੈ ਸਾਨੂੰ ਜਿਹੜੇ ਲੋਕ ਧਰਨੇ ਚਾਹੇ ਨੇ ਸਾਇੰਸ ਨੂੰ ਬਹਾਲ ਕਰਾਉਣ ਲਈ ਧਰਨੇ ਚਾਹੇ ਨੇ ਭਾਈਓ, ਜੇ ਤੁਸੀਂ ਚਾਹੁੰਦੇ ਹੋ ਕਿ ਇਹ ਧਰਨਾ ਹੁਣ ਚੱਲੇ, ਇਹ ਧਰਨਾ ਲੰਬਾ ਚੱਲੇ ਤਾਂ ਪਲੀਜ਼ ਭਾਈਓ ਯਾਰ ਖੜੇ ਹੋ ਕੇ ਕੁਝ ਨਹੀਂ ਹੋਣਾ। ਆਪਾਂ ਦੋਨੇ ਗੇਟ ਬੰਦ ਕਰਨੇ ਸੀ, ਕਰ ਲਓ ਪਲੀਜ਼ ਭਾਈਓ, ਭਾਈਓ ਮੈਂ ਕਹਾਂ ਪਲੀਜ਼ ਭਾਈਓ ਦੋਸਤੋ ਸਾਰੇ ਪਲੀਜ਼ ਨੋਬਲ ਬਿਠਾਓ ਸਾਰਿਆਂ ਨੂੰ ਹਰਮਨ ਪੁਲਿਸ ਭਾਈਓ ਯਾਰ ਪਲੀਜ਼ ਭਾਈਓ ਸਾਰੇ ਭਾਈਓ ਸਾਰੇ ਭਾਈਓ ਉਹਨਾਂ ਨੇ ਕੇਸ ਵਾਪਸ ਲੈਣ ਦਾ ਐਫੀਡੇਵਿਟ ਆਣੇ ਸੈਨੇਟ ਚੋਣਾਂ ਬਹਾਲ ਕਰੋ। ਜਿਹੜੇ ਲੋਕ ਸਾਡੇ ਦੋਸਤ ਪਿੱਛੇ ਖੜਾ ਸਾਰੇ ਆਗੇ ਬੈਠਣ ਤਾਂ ਕਿ ਧਰਨਾ ਸਟਾਰਟ ਹੋ ਸਕੇ। ਸਾਰੇ ਭਾਈਓ ਐਫੀਡੇਵਿਟ ਵੀ ਸੈਨੇਟ ਦੇ ਵਿੱਚ बीजेपी आरएसएस मुर्दाबाद सैनट चोणां बहाल करो। मिट्टी तो नरवाब दी, मिट्टी तो नरवाब दी, मिट्टी तो ਲੈ ਕੇ ਜਿਹੜਾ ਵਿਦਿਆਰਥੀਆਂ ਦਾ ਰੋਸ ਸੀ ਕਿ ਅਸੀਂ ਕਿਸੇ ਵੀ ਕੀਮਤ ਤੇ ਸੈਨੇਟ ਭੰਗ ਨਹੀਂ ਹੋਣ ਦੇਵਾਂਗੇ। ਪਰ ਇੱਥੇ ਸਿੰਡੀਕੇਟ ਭੰਗ ਕਰਨ ਦੇ ਖਿਲਾਫ ਜਿਹੜਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਡਿਸੀਜਨ ਲਿਆ ਸੀ ਔਰ ਇਸੇ ਦੇ ਤਹਿਤ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਤਾਂ ਜਿਹੜਾ ਚੰਡੀਗੜ੍ਹ ਵਾਲੇ ਸੈਕਟਰ 15 ਸੈਕਟਰ ਵਾਲੇ ਪਾਸੇ ਤੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਗੇਟ ਆਉਂਦਾ ਜਿਸ ਨੂੰ 2 ਨੰਬਰ ਗੇਟ ਕਿਹਾ ਜਾਂਦਾ, ਜਿਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਮੌਜੂਦ ਹੁੰਦੀ ਹੈ ਜਾਂ ਕਿਸੇ ਵੀ ਸ਼ਖਸ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲਾ ਦਿਵਾਉਣਾ, ਅੰਦਰ ਲੈ ਕੇ ਜਾਣਾ ਤਾਂ ਸਭ ਤੋਂ ਪਹਿਲਾਂ ਉਹਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ। ਤਾਂ ਵੱਡੀ ਤਾਦਾਦ ਦੇ ਵਿੱਚ ਇਸੇ ਜਗ੍ਹਾ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਨਾਲ ਵਿਦਿਆਰਥੀਆਂ ਦਾ ਆਪਸੀ ਖਿੱਚੋਤਾਣ ਵੀ ਹੋਇਆ। ਪੁਲਿਸ ਪ੍ਰਸ਼ਾਸਨ ਵੱਡੀ ਤਾਦਾਦ ਦੇ ਵਿੱਚ ਹੋਣ ਕਰਕੇ ਵੀ ਤਾਂ ਵੀ ਵਿਦਿਆਰਥੀਆਂ ਨੂੰ ਇਸ ਮਿੱਥੇ ਹੋਏ ਐਕਸ਼ਨ ਤੋਂ ਲਾਂਭੇ ਨਹੀਂ ਕਰ ਸਕਿਆ ਤਾਂ ਜਿਸ ਦੇ ਖਿਲਾਫ ਵਿਦਿਆਰਥੀਆਂ ਨੇ ਵੱਡਾ ਐਕਸ਼ਨ ਲਿਆ। ਜਿੱਥੇ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਵਾਲੇ ਗੇਟ
ਬੰਦ ਕੀਤੇ ਗਏ ਤਾਂ ਉੱਥੇ ਜਿਹੜਾ ਸੰਗਲ ਲਗਾ ਕੇ ਤਾਲਾ ਲਗਾਇਆ ਹੋਇਆ ਸੀ ਨਾ ਤਾਂ ਉਹਨਾਂ ਤਾਲਿਆਂ ਨੂੰ ਵੀ ਤੋੜ ਦਿੱਤਾ ਗਿਆ ਹੈ। ਇੱਥੇ ਵੱਡਾ ਐਕਸ਼ਨ ਵਿਦਿਆਰਥੀਆਂ ਦਾ ਦੇਖਣ ਨੂੰ ਮਿਲਿਆ ਹੈ। ਇਹ ਵਿਦਿਆਰਥੀ ਜੁਝਾਰੂ ਨੇ, ਇਹ ਇਨਕਲਾਬੀ ਨੇ, ਇਹ ਨਾ ਤਾਂ ਕਿਸੇ ਐਫੀਡੇਵਿਟ ਤੋਂ ਡਰਦੇ ਨੇ ਨਾ ਪਰਚਿਆਂ ਤੋਂ ਡਰਦੇ ਨੇ, ਤੇ ਇਹ ਕਿਵੇਂ ਆਪਦੀ ਸੈਨੇਟ ਬਹਾਲ ਕਰਾਉਣੀ ਹੈ ਇਹ ਕਰਾਉਣਾ ਜਾਣਦੇ ਨੇ। ਤਾਂ ਮੈਂਬਰ ਆਫ ਪਾਰਲੀਮੈਂਟ ਸਰਬਜੀਤ ਸਿੰਘ ਵੀ ਜੋ ਕਿ ਫਰੀਦਕੋਟ ਤੋਂ MP ਨੇ, ਉਹ ਵੀ ਵਿਦਿਆਰਥੀਆਂ ਨੂੰ ਸਮਰਥਨ ਦੇਣ ਵਾਸਤੇ ਇਸ ਜਗ੍ਹਾ ਦੇ ਉੱਪਰ ਆਏ ਨੇ ਔਰ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਵੱਡਾ ਸਮਰਥਨ ਮਿਲਦਾ ਹੋਇਆ ਇਹਨਾਂ ਵਿਦਿਆਰਥੀਆਂ ਨੂੰ ਨਜ਼ਰ ਆ ਰਿਹਾ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਵਿਦਿਆਰਥੀਆਂ ਦਾ ਵੀ ਵੱਡਾ ਖਦਸ਼ਾ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਉਹ ਹੱਕ ਨੇ ਜਿਨ੍ਹਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਤਾਂ ਇੱਥੇ ਮੈਂਬਰ ਆਫ ਪਾਰਲੀਮੈਂਟ ਫਰੀਦਕੋਟ ਤੋਂ ਸਰਬਜੀਤ ਸਿੰਘ ਵੀ ਪੁੱਜੇ ਨੇ ਔਰ ਉਹਨਾਂ ਦੇ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਉਹ ਵੀ ਹਾਜ਼ਰੀ ਲਗਵਾਉਣ ਵਾਸਤੇ ਇਸ ਯੂਨੀਵਰਸਿਟੀ ਦੇ ਵਿੱਚ ਪੁੱਜੇ ਨੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਵਾਸਤੇ। ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਧਿਰਾਂ ਜਿਨ੍ਹਾਂ ਦੇ ਵੱਲੋਂ ਪਹਿਲਾਂ ਵੀ ਸਮਰਥਨ ਦਿੱਤਾ ਗਿਆ ਹੈ ਔਰ ਅੱਜ ਵਿਦਿਆਰਥੀਆਂ ਦੇ ਵੱਲੋਂ ਜਾਂ तमाम ਸਾਰੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਤੇ ਐਲਾਨ ਕੀਤਾ ਜਾਂਦਾ ਜਦੋਂ ਵੀ ਕੋਈ ਯੂਨੀਵਰਸਿਟੀ ਦੇ ਵਿੱਚ ਇਸ ਤਰੀਕੇ ਦੀ ਵਧੀਕੀ ਹੁੰਦੀ ਹੈ ਤਾਂ ਉਸ ਵੇਲੇ ਉਹਨਾਂ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ। ਤਾਂ ਇਸੇ ਐਕਸ਼ਨ ਦੇ ਵਿੱਚ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਵਿਦਿਆਰਥੀ तमाम ਸਾਰੇ ਵੱਖ-ਵੱਖ ਮੁੱਦਿਆਂ ਦੇ ਉੱਪਰ ਭੁੱਖ ਹੜਤਾਲ ਤੇ ਵੀ ਬੈਠੇ ਰਹੇ। ਹੁਣ ਤੋਂ ਵੀ ਤਕਰੀਬਨ ਐਫੀਡੇਵਿਟ ਮਸਲੇ ਦੇ ਉੱਪਰ ਜਿਹੜਾ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਭੁੱਖ ਹੜਤਾਲ ਤੇ ਬੈਠਾ ਹੋਇਆ ਸੀ ਔਰ ਖਾਸ ਤੌਰ ਤੇ ਸਿੰਡੀਕੇਟ ਭੰਗ ਕਰਨ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਉਹ ਬੰਦ ਕਰ ਦਿੱਤਾ ਗਿਆ ਹੈ। ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਦੇ ਵੱਲੋਂ ਅੱਜ ਇਹ ਦਰਵਾਜ਼ੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ। ਪਰ ਵੱਡਾ ਸਵਾਲ ਇਹ ਵੀ ਰਹੇਗਾ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਹੋਰ तमाम ਸਾਰੀਆਂ ਜਥੇਬੰਦੀਆਂ ਦੀ ਕਿਸ ਤਰੀਕੇ ਦੀ ਭੂਮਿਕਾ ਰਹਿ ਸਕਦੀ ਹੈ ਔਰ ਕਿਸ ਤਰੀਕੇ ਦੇ ਨਾਲ ਭਵਿੱਖ ਦੇ ਵਿੱਚ ਕੋਈ ਪਲੈਨਿੰਗ ਕਰੀ ਜਾ ਸਕਦੀ ਹੈ। ਕੇਂਦਰ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਨੀਤੀਆਂ ਨੇ ਉਹਨਾਂ ਦਾ ਵਿਰੋਧ ਕਿਵੇਂ ਹੋ ਸਕਦਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਰਹਿਣਗੇ। हमारी टोपी नहीं चलेगी, नहीं चलेगी, नहीं चलेगी, हमारी पैंट नहीं चलेगी, नहीं चलेगी, नहीं चलेगी। ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਉਂ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਤਾਂ ਖਾਸ ਤੌਰ ਤੇ ਸਿੰਡੀਕੇਟ ਭੰਗ ਕਰਨ ਨੂੰ ਲੈ ਕੇ ਅੱਜ ਦੀ ਕਾਲ ਦਿੱਤੀ ਗਈ ਸੀ ਔਰ ਸਭ ਤੋਂ ਪਹਿਲਾਂ ਇੱਥੇ ਵੱਡੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ ਜਿਹੜਾ ਇੱਥੇ ਵੱਡੀ ਤਾਦਾਦ ਦੇ ਵਿੱਚ 2 ਨੰਬਰ ਗੇਟ ਯੂਨੀਵਰਸਿਟੀ ਵਾਲੇ ਪਾਸੇ ਤੇ ਤਾਇਨਾਤ ਹੁੰਦਾ ਸੀ ਤਾਂ ਉਸ ਪ੍ਰਸ਼ਾਸਨ ਦੇ ਨਾਲ ਵਿਦਿਆਰਥੀਆਂ ਦਾ ਆਪਸੀ ਖਿੱਚੋਤਾਣ ਵੀ ਹੋਇਆ, ਜਿਸ ਤੋਂ ਬਾਅਦ ਵਿਦਿਆਰਥੀ ਜਿਹੜੇ ਨੇ ਉਹ ਗੇਟ ਬੰਦ ਕਰਨ ਨੂੰ ਲੈ ਕੇ ਸਫਲ ਹੋਏ ਨੇ। ਤਾਂ ਵਿਦਿਆਰਥੀਆਂ ਦੇ ਵੱਲੋਂ ਇੱਥੇ ਦੋਵੇਂ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ, ਕਿਵੇਂ ਦੇਖਿਆ ਜਾਵੇ ਪ੍ਰਸ਼ਾਸਨ ਦੇ ਨਾਲ ਖਿੱਚੋਤਾਣ ਵੀ ਹੋਈ, तमाम ਸਾਰੀਆਂ ਚੀਜ਼ਾਂ ਬਾਈ ਜੀ ਯੂਨੀਵਰਸਿਟੀ ਇੱਕ ਆਟੋਨੋਮਸ ਬੋਡੀ ਹੈ। ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਜਿਹੜਾ ਦਖਲਅੰਦਾਜ਼ੀ ਕਰਦਾ ਇਹ ਅਤ ਨਿੰਦਣਯੋਗ ਹੈ ਹੀ ਆ ਉੱਥੇ। ਪਰ ਸਾਡੇ ਇਸ ਵਾਰ ਕੇਂਦਰ ਨੇ ਜਿਹੜੀ ਤਕੜੀ ਸੱਟ ਮਾਰੀ ਆ ਉਸ ਕਰਕੇ ਜਿਹੜਾ ਪੰਜਾਬ ਦਾ ਬਾਗੀ ਖੂਨ ਉਹ ਜਾਗ ਪਿਆ ਅਤੇ ਹੁਣ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਵੇਂ ਤੈਨੂੰ ਸਾਡੇ ਬਾਬੇ ਟੱਕਰੇ ਸੀ ਟੱਕਰਾਂਗੇ, ਮੋਦੀ ਤਿਆਰ ਹੋ ਜੀ। ਹੁਣ ਇੱਥੇ ਪੱਕਾ ਧਰਨਾ ਲਾ ਕੇ ਬੈਠਾਂਗੇ ਅਤੇ ਮੋਦੀ ਜਿੰਨਾ ਚਿਰ ਤੇਰੇ ਨੱਕ 'ਚ ਦਾਮ ਨਹੀਂ ਹੁੰਦਾ ਇੱਥੋਂ ਨਹੀਂ ਅਸੀਂ ਉੱਠਦੇ। ਆਮ ਕਰਕੇ ਨੌਜਵਾਨਾਂ ਦੇ ਬਾਰੇ ਕਿਹਾ ਜਾਂਦਾ ਕਿ ਨੌਜਵਾਨ ਹਾਈਪਰ ਹੋ ਜਾਂਦੇ ਆ, ਛੇਤੀ ਜੋਸ਼ 'ਚ ਆ ਜਾਂਦੇ ਆ। ਕੀ ਲੱਗਦਾ ਹਾਈਪਰ ਹੋਣ ਵਾਲੀ ਕੰਡੀਸ਼ਨ ਤਾਂ ਨਹੀਂ ਹੋਗੀ, ਪੈਦਾ ਹੋ ਗਈ? ਬਾਈ ਜੀ ਜਦੋਂ ਘਰ ਆ ਕੇ ਬੰਦੇ ਨੂੰ ਇੱਕ ਮਾਰਨ ਵਾਲੀ ਗੱਲ ਹੋ ਜੇ ਇਹ ਤਾਂ ਸਾਡੇ ਸਿੱਧਾ ਘਰ ਤੇ ਹਮਲਾ, ਚੰਡੀਗੜ੍ਹ ਉੱਤੇ ਹਮਲਾ, ਚੰਡੀਗੜ੍ਹ ਸਾਡੇ 28 ਪਿੰਡਾਂ ਨੂੰ ਉਜਾੜ ਕੇ ਬਣਿਆ। ਉਹਨਾਂ ਚੀਜ਼ਾਂ ਤੇ ਹਮਲਾ ਕਰਨਗੇ ਤਾਂ ਅਸੀਂ ਕਿਵੇਂ ਚੁੱਪ ਕਰਾਂਗੇ? ਅਸੀਂ ਉਹ ਬੰਦਿਆਂ ਦਾ ਖੂਨ ਆ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਜਿਹੜੇ ਜੱਸਾ ਸਿੰਘ ਰਾਮਗੜ੍ਹੀ ਆਉਣੀ ਦਿੱਲੀ ਦਾ ਤਖਤ ਪੱਟ ਕੇ ਲੈ ਆਏ, ਅਸੀਂ ਉਹਨਾਂ ਦਾ ਖੂਨ ਆ। ਤੇ ਸਾਨੂੰ ਇਹ ਆ ਕੇ ਸਾਡੇ ਘਰ 'ਚ ਵਿਗਾੜਦੇ ਤਾਂ ਕਿਵੇਂ ਚੁੱਪ ਕਰ ਜਾਾਂਗੇ? ਫਿਰ ਚਾਹੇ ਸਾਨੂੰ ਕ੍ਰਿਮੀਨਲ ਕਹਿਣ, ਜੇ ਆਪਦੇ ਹੱਕ ਮੰਗਣੇ ਕ੍ਰਿਮੀਨਲ ਆ ਤਾਂ ਮੈਂ ਸਭ ਤੋਂ ਵੱਡਾ ਕ੍ਰਿਮੀਨਲ ਆ, ਮੇਰੇ ਭਰਾ ਸਭ ਤੋਂ ਵੱਡੇ ਕ੍ਰਿਮੀਨਲ। ਜਿੱਦਾਂ ਤੁਸੀਂ ਇੱਥੇ ਸੰਗਲ ਭੰਨਿਆ, ਦਰਵਾਜ਼ਾ ਭੰਨਿਆ, ਤਾਂ ਇਸੇ ਚੀਜ਼ ਨੂੰ ਲੈ ਕੇ ਮੀਡੀਆ ਦੇ ਰਾਹੀਂ ਖਬਰਾਂ ਵੀ ਕਰ 'ਚ ਜਾਣੀਆਂ, ਪਰਿਵਾਰ ਵਾਲੇ ਨਾ ਕਿਤੇ ਫਿਕਰ 'ਚ ਪੈ ਜਾਣ। ਬਾਈ ਜੀ ਪਰਿਵਾਰ ਤੋਂ ਉੱਤੇ ਪੰਜਾਬ ਹੈ। ਜੇ ਪੰਜਾਬ ਹੀ ਨਾ ਰਿਹਾ, ਜਿਹੜੇ ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਯੋਧਿਆਂ ਨੇ ਇੰਨੀਆਂ ਮਿਹਨਤਾਂ ਤੋਂ ਬਾਅਦ ਪੰਜਾਬ ਇਹ ਹਾਸਲ ਕੀਤਾ, ਪੰਜਾਬ ਦਾ ਬਾਗੀ ਖੂਨ ਜੋ ਪੰਜਾਬ ਦੀ ਵੱਖਰੀ ਹੋਂਦ ਨੂੰ ਦਿਖਾਉਂਦਾ, ਜੇ ਉਹ ਚੀਜ਼ ਹੀ ਨਾ ਰਹੀ ਤਾਂ ਪਰਿਵਾਰਾਂ 'ਚ ਰਹਿ ਕੇ ਵੀ ਰੋਜ਼ ਮਰਨ ਨਾਲੋਂ ਇੱਕ ਦਿਨ ਮਰਿਆ ਚੰਗਾ। ਕੋਈ ਗੱਲ ਨਹੀਂ ਬਾਈ, ਪੰਜਾਬ ਤੋਂ ਜਾਨ ਮਾਰ ਦੇਣ। ਕੀ ਲੱਗਦਾ ਕਿ ਹੁਣ ਇੱਥੇ ਪੱਕਾ ਮੋਰਚਾ ਮੰਨਿਆ ਜਾਵੇ ਕਿ ਜਿਹੜੇ ਤੁਸੀਂ ਦਰਵਾਜ਼ੇ ਬੰਦ ਕਰਤੇ, ਮੋਰਚਾ ਪੱਕਾ ਹੀ ਆ? ਅੱਜ ਦੇ ਲਈ ਕਿਹੜਾ ਬਾਈ ਇਹ ਕਾਲ ਦਿੱਤੀ ਸੀ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਕਿ ਇਹ ਗੇਟ ਬੰਦ ਕਰਾਂਗੇ। ਵੈਸੇ ਸਾਡਾ ਪੱਕਾ ਮੋਰਚਾ ਇੱਕ BC ਆਫਿਸ ਦੇ ਸਾਹਮਣੇ ਚੱਲ ਰਿਹਾ, ਪਰ ਸਮੇਂ ਤੋਂ
ਸਮੇਂ ਇੱਥੇ ਪੰਜਾਬ ਲੈਵਲ ਤੇ ਕਾਲਾਂ ਜਾਣਗੀਆਂ, ਕਿਉਂਕਿ ਇਹ ਮੁੱਦਾ ਇਕੱਲਾ ਵਿਦਿਆਰਥੀਆਂ ਦਾ ਨਹੀਂ, ਇਹ ਪੰਜਾਬ ਭਰ ਦਾ ਮੁੱਦਾ, ਪੰਜਾਬ ਦੇ ਹੱਕਾਂ ਤੇ ਪੰਜਾਬ ਜਿਹੜਾ ਇੰਡੀਆ ਦਾ ਫੈਡਰਲ ਸਟਰਕਚਰ ਆ ਉਹ ਤੇ ਸਿੱਧਾ ਮੋਦੀ ਦਾ ਹਮਲਾ ਆ ਅਤੇ ਉਹਦਾ ਅਸੀਂ ਮੂੰਹ ਤੋੜਮਾ ਜਵਾਬ ਦੇਵਾਂਗੇ। ਇਹਦੇ 'ਚ ਸਾਡੇ ਬਜ਼ੁਰਗ, ਸਾਡੀਆਂ ਕਿਸਾਨ ਯੂਨੀਅਨਾਂ ਤੇ ਹਰ ਇੱਕ ਬੰਦਾ ਜੋ ਪੰਜਾਬ ਲਈ ਦਰਦ ਰੱਖਦਾ ਉਹ ਵੱਧ ਚੜ੍ਹ ਕੇ ਹਿੱਸਾ ਲਊਗਾ। ਕੀ ਜਿਹੜਾ ਡਿਸੀਜਨ ਲਿਆ ਜਿਹਦੇ ਖਿਲਾਫ ਅੱਜ ਵਿਦਿਆਰਥੀ ਖੁੱਲ੍ਹੇਆਮ ਨਿੱਤਰ ਕੇ ਆਏ ਨੇ, ਪ੍ਰਦਰਸ਼ਨ ਕਰਨਾ ਪਿਆ, ਇਹ ਜਿਹੜਾ ਡਿਸੀਜਨ ਹੈ ਕੀ ਜਾਪਦਾ ਕਿ ਇਹ ਇਕੱਲਾ ਵਾਈਸ ਚਾਂਸਲਰ ਦਾ ਜਾਂ ਇਹਦੇ ਪਿੱਛੇ ਵੀ ਕੋਈ ਕੰਮ ਕਰ ਰਿਹਾ? ਨਹੀਂ, ਵਾਈਸ ਚਾਂਸਲਰ ਦਾ ਯੂਨੀਵਰਸਿਟੀ ਦੇ ਵਿੱਚ ਕੋਈ ਡਿਸੀਜਨ ਨਹੀਂ ਹੁੰਦਾ। ਅਸਲ ਦੇ ਵਿੱਚ ਜੇ ਅੱਜ ਦੀ ਘੜੀ ਅਸੀਂ ਵੇਖੀਏ, ਇਹ ਵਾਈਸ ਚਾਂਸਲਰ ਨਾਗਪੁਰ ਤੋਂ ਪੜ੍ਹਿਆ ਲਿਖਿਆ ਇੱਕ ਫਰਮਾਨ ਇੱਥੇ ਲੈ ਕੇ ਆਉਂਦੀ ਆ, ਜੋ ਨਾਗਪੁਰ ਤੋਂ ਲਿਖਿਆ ਜਾਂਦਾ ਉਹ ਇੱਥੋਂ ਸਿਰਫ ਡੈਰੀ ਨੰਬਰ ਲਾ ਕੇ ਤਾਂ ਨੋਟੀਫਿਕੇਸ਼ਨ ਕੱਢਦੀ ਆ, ਹੋਰ ਇਹਦੇ ਹੱਥ ਕੁਝ ਨਹੀਂ। ਤਾਂ ਕੀ ਲੱਗਦਾ ਕਿ ਇਹਦੇ ਨਾਲ ਜਿਹੜਾ ਤੁਸੀਂ ਐਕਸ਼ਨ ਕੀਤਾ, ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਲਏ ਡਿਸੀਜਨ ਦੇ ਬੈਕਫੁੱਟ ਤੇ ਜਾਊਗਾ? ਸਾਡਾ ਯੂਨੀਵਰਸਿਟੀ ਨਾਲ ਰੌਲਾ ਹੀ ਨਹੀਂ ਰਿਹਾ। ਅਸਲ ਦੇ ਵਿੱਚ ਦੇਖੀਏ, ਸਾਡਾ ਰੌਲਾ ਹੁਣ ਸਿੱਧਾ ਮੋਦੀ ਦੇ ਨਾਲ ਆ, ਕੇਂਦਰ ਸਰਕਾਰ ਦੇ ਨਾਲ ਆ, ਅਤੇ ਅਸੀਂ ਇਹ ਮੋਰਚਾ ਉਦੋਂ ਤੱਕ ਲਾ ਕੇ ਰੱਖਾਂਗੇ ਜਦੋਂ ਤੱਕ ਉਸ ਹੰਕਾਰੀ ਮੋਦੀ ਦਾ ਹੰਕਾਰ ਨਹੀਂ ਟੁੱਟ ਜਾਂਦਾ। ਅਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ, ਸਾਡੇ ਬਜ਼ੁਰਗਾਂ ਨੇ ਤੁਹਾਨੂੰ ਹਰਾਇਆ ਸੀ, ਅਸੀਂ ਉਹਨਾਂ ਦੇ ਖੂਨ ਆ, ਤੁਹਾਡਾ ਨੱਕ ਮੋੜਾਂਗੇ, ਇੱਥੇ ਪੱਕੇ ਤੌਰ ਤੇ ਬੈਠਾਂਗੇ ਅਤੇ ਇਹਨਾਂ ਤੋਂ ਜਿਹੜਾ ਫਰਮਾਨ ਆ ਇਹਨਾਂ ਨੇ ਸਾਤੋਂ ਯੂਨੀਵਰਸਿਟੀ ਖੋਣ ਦਾ ਸਾਰੀ ਕੀਤਾ ਉਹ ਵਾਪਸ ਕਰਵਾਵਾਂਗੇ। ਬਾਈ ਜੀ, ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਇਆ? ਇੱਕ ਪਾਸੇ ਤੇ ਉਹ ਵਿਦਿਆਰਥੀ ਹੈ ਜਿਹੜਾ ਤਕਰੀਬਨ 6 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਹੋਇਆ, ਐਫੀਡੇਵਿਟ ਦਾ ਉਧਰ ਵੀ ਮਸਲਾ ਆ, ਪਰ ਇੱਧਰ ਮਸਲਾ ਸਿੰਡੀਕੇਟ ਦਾ ਆ। ਕੀ ਜਾਪਦਾ ਕਿ ਇਹਨਾਂ ਮਸਲਿਆਂ ਦਾ ਹੱਲ ਨਿਕਲ ਜੂਗਾ? ਦੇਖੋ ਜੀ, ਜਿਹੜਾ ਉਧਰ ਐਫੀਡੇਵਿਟ ਦਾ ਮਸਲਾ ਸੀਗਾ ਜੀ, ਉਹ ਸਿੱਧਾ ਸੈਨੇਟ ਦੇ ਭੰਗ ਹੋਣ ਕਰਕੇ, ਕਿਉਂਕਿ ਸੈਨੇਟ ਵਰਕ ਨਹੀਂ ਸੀ ਕਰ ਰਹੀ, ਉਹ ਤਾਂ ਆਇਆ ਸੀਗਾ। ਉਹ ਸਿੱਧਾ ਵੀਸੀ ਵੱਲੋਂ ਤਾਨਾਸ਼ਾਹੀ ਸੀਗਾ ਉਹਦੇ ਵਿੱਚ, ਕਿਉਂਕਿ ਜੇ ਪਹਿਲਾਂ ਸੈਨੇਟ ਹੁੰਦੇ ਆ ਵੀਸੀ ਉਹ ਕੱਢਦੀ ਤਾਂ ਕਿਤੇ ਨਾ ਕਿਤੇ ਉਹ ਸੈਨੇਟ ਨੇ ਰੱਦ ਕਰ ਦੇਣਾ ਸੀਗਾ। ਜਿਹੜਾ ਐਫੀਡੇਵਿਟ ਵਾਲਾ ਮਸਲਾ ਸੀਗਾ ਉਹ ਕਿਤੇ ਇਸ ਨਾਲੋਂ ਕਿਤੇ ਛੋਟਾ ਹੈ ਸੈਨੇਟ ਨਾਲੋਂ, ਕਿਉਂਕਿ ਸੈਨੇਟ ਸਾਡੀ ਡੈਮੋਕ੍ਰੇਸੀ ਜਿਹੜੀ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਡੀ ਜਿਹੜੀ ਡਿਸੀਜਨ ਮੇਕਿੰਗ ਬੋਡੀ ਆ ਉਹਨੂੰ ਭੰਗ ਕਰਨਾ ਇੱਕ ਜ਼ਿਆਦਾ ਵੱਡਾ ਸਾਡੇ ਲਈ ਧੱਕਾ ਹੈ, ਸਾਡੀ ਯੂਨੀਵਰਸਿਟੀ ਦੇ ਲਈ ਧੱਕਾ ਹੈ। ਤੇ ਜਿਹੜੀ ਇਹਨਾਂ ਨੇ ਇੱਕ ਨਾ ਸਹੀ ਤਰੀਕੇ ਨਾਲ ਜਿਹੜੀ ਇਹਦੀ ਚੇਂਜ ਹੋ ਸਕਦੀ ਸੈਨੇਟ, ਉਹ ਹੈਗੀ ਆ ਪਾਰਲੀਮੈਂਟ ਵਿੱਚ ਬਿੱਲ ਪਾਸ ਕਰਕੇ। ਤੇ ਇਹ ਜਿਹੜੀ ਸੈਨੇਟ ਜਿਹੜੀ ਚੇਂਜ ਹੋਈ ਆ, ਇਹ ਸਿਰਫ ਇੱਕ ਨੋਟਿਸ ਜੋ ਕਿ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਕੱਢੀ ਗਈ ਆ, ਉਹਦੇ ਨਾਲ ਭੰਗ ਕੀਤੀ। ਉਹ ਵੀ 91 ਤੋਂ ਇਹਨਾਂ ਨੇ 31 ਸੀਟਾਂ ਕਰਤੀਆਂ। ਉਹਨਾਂ ਵਿੱਚੋਂ ਸਭ ਨੂੰ ਜਿਹੜੀ ਢਾਹ ਲਾਉਣ ਵਾਲੀ ਗੱਲ ਹੈ ਕਿ ਜਿਹੜੀ ਉਹਦੇ ਚ ਗ੍ਰੈਜੂਏਟ ਕਨਸਟੀਟੂਐਂਸੀ ਸੀਗੀ, ਜਿਹੜੇ ਅਸੀਂ ਅਲੂਮਨੀ ਤੇ ਸਟੂਡੈਂਟ ਇੱਥੇ ਦੇ ਵੋਟਾਂ ਪਾ ਕੇ ਜਿਹਨਾਂ ਨੂੰ ਚੁਣਦੇ ਸੀਗੇ 15 ਬੰਦੇ, ਉਹ ਜਮਾ ਜ਼ੀਰੋ ਕਰ ਦਿੱਤੇ ਉਹਦੇ ਵਿੱਚ। ਠੀਕ ਹੈ, ਅਸੀਂ ਹੁਣ ਜਿਵੇਂ ਐਫੀਡੇਵਿਟ ਆਇਆ, ਅਸੀਂ ਉਹਨਾਂ ਕੋਲ ਰੋਣਾ ਰੋ ਸਕਦੇ ਸੀਗੇ ਆਪਣਾ ਵੀ ਸਾਡੀ ਆਵਾਜ਼ ਚੁੱਕੋ ਸੈਨੇਟ ਦੇ ਵਿੱਚ, ਹੁਣ ਅਸੀਂ ਕਿਹਦੇ ਕੋਲ ਰੋਵਾਂਗੇ? ਤੇ ਉੱਤੋਂ ਇਹਦੇ ਵਿੱਚ ਪੰਜਾਬ ਦਾ ਜਿਹੜੀ ਪੰਜਾਬ ਦੀ ਨੁਮਾਇੰਦਗੀ ਹੈ ਜਮਾ ਜ਼ੀਰੋ, ਲਗਭਗ ਜ਼ੀਰੋ ਆ। ਉਹਦੇ ਵਿੱਚ ਸਿੱਧੀ ਚੰਡੀਗੜ੍ਹ ਦੀ ਜਾਂ ਸੈਂਟਰ ਦੀ ਨੁਮਾਇੰਦਗੀ ਹੈ, ਜਿਹੜੀ ਇਹਨਾਂ ਨੇ ਸੈਨੇਟ ਦੀ ਆਪਣਾ ਇੱਕ ਨੋਟਿਸ ਕੱਢਿਆ ਜਿਹਦੇ ਵਿੱਚ ਦੱਸਿਆ ਵੀ 31 ਸੀਟਾਂ ਨੇ, ਉਹਦੇ ਵਿੱਚੋਂ ਜ਼ਿਆਦਾਤਰ ਨੋਮੀਨੇਟਡ। ਤੇ ਉਹਦੇ ਵਿੱਚ ਇੱਕ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਵੀ ਇਹਦੇ ਵਿੱਚ ਪੰਜਾਬ ਸਰਕਾਰ, ਕਿਉਂਕਿ ਪਿਛਲੀ ਵਾਰ ਅਸੀਂ 100 ਦਿਨ ਦਾ ਧਰਨਾ ਲਾਇਆ ਸੀਗਾ, ਉਹਦੇ ਵਿੱਚ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵੀ ਆਏ ਸੀਗੇ। ਠੀਕ ਹੈ, ਉਹਨਾਂ ਨੇ ਸਿਰਫ ਚਿੱਠੀਆਂ ਤੱਕ ਸੀਮਤ ਰੱਖਿਆ ਵੀ ਅਸੀਂ ਅਮਿਤ ਸ਼ਾਹ ਨੂੰ ਚਿੱਠੀ ਪਾਤੀ, ਅਸੀਂ ਇਹਨੂੰ ਚਿੱਠੀ ਪਾਤੀ, ਸਿਰਫ ਜਾਂ ਤਾਂ ਆ ਕੇ ਹਾਜ਼ਰੀ ਲਵਾ ਕੇ ਬਸ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਦਾ ਮਤਾ ਪਾਇਆ ਜਾਵੇ ਵੀ ਇਹ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਦੀ ਹੈ, ਇਹਦਾ ਇੰਟਰ ਸਟੇਟ ਕਾਰਪੋਰੇਟ ਬੋਡੀ ਦਾ ਸਟੇਟਸ ਹਟਾ ਕੇ ਇਹਨੂੰ ਪੰਜਾਬ ਦੀ ਯੂਨੀਵਰਸਿਟੀ ਲੈਣਾ ਜਾਵੇ। ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ। ਤੁਸੀਂ ਕਹਿੰਦੇ ਹੋ ਕਿ ਹਰਜੋਤ ਬੈਂਸ ਸਾਹਿਬ ਪਹਿਲਾਂ ਵੀ ਆਏ ਸੀ, ਉਹ ਸਰਕਾਰ ਦੇ ਮੰਤਰੀ ਨੇ, ਤੇ ਹੁਣ ਨਹੀਂ ਗੇੜਾ ਮਾਰਿਆ ਉਹਨਾਂ ਨੇ? ਹੁਣ ਨਹੀਂ ਜੀ, ਹੁਣ ਤੱਕ ਮੈਨੂੰ ਲੱਗਦਾ ਜੀ ਇੱਕ ਮਾਲਵਿੰਦਰ ਸਿੰਘ ਕੰਗ ਆਏ ਸੀਗੇ, ਉਹ ਵੀ ਐਫੀਡੇਵਿਟ ਵਾਲੇ ਮੁੱਦੇ ਤੇ ਆਏ ਸੀਗੇ, ਤੇ ਸੈਨੇਟ ਵਾਲੇ ਮੁੱਦਾ ਉਹਨਾਂ ਨੇ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਵੀ ਕੀਤੀ, ਬਟ ਪ੍ਰੈਸ ਕਾਨਫਰੰਸ ਨਾਲ ਇਹ ਸਰਨਾ ਨਹੀਂ, ਇਹ ਸਾਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨਾ ਹੀ ਪੈਣਾ। ਠੀਕ ਹੈ, ਇੱਕ ਆਪਣੀ ਸਿੰਬੋਲਿਕ ਸ਼ੋਅ ਕਰਨਾ ਪੈਣਾ ਉੱਥੇ ਸੈਂਟਰ ਨੂੰ ਵੀ ਅਸੀਂ ਇਹਦੇ ਖਿਲਾਫ ਆ। ਐਦਾਂ ਪ੍ਰੈਸ ਕਾਨਫਰੰਸਾਂ ਕਰਕੇ ਇਹ ਨਹੀਂ ਸਰਨਾ, ਕਿਉਂਕਿ ਚਿੱਠੀ ਭੇਜਤੀ, ਇਹ ਕਰਤਾ, ਇਹ ਨਹੀਂ ਚੱਲਣਾ। ਤਾਂ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਇੱਧਰਲੇ ਪਾਸੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਇੱਧਰਲੇ ਪਾਸੇ ਜਿਹੜੀਆਂ ਲੜਕੀਆਂ ਨੇ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਤਕਰੀਬਨ 2 ਨੰਬਰ ਗੇਟ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਇਹ ਗੇਟ ਆ ਜਿਹੜੇ ਦੋਨਾਂ ਪਾਸਿਆਂ ਦੇ ਬੰਦ ਕੀਤੇ ਗਏ ਆ, ਤਾਂ ਇਸੇ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਉਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਡਿਸੀਜਨ ਲਿਆ ਜਾਂਦਾ। ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਯੂਨੀਵਰਸਿਟੀ ਦੇ ਅੰਦਰ ਹੁੰਦਾ ਸੀ, ਹਰ ਬੰਦੇ ਦੀ ਪੁੱਛ ਪੜਤਾਲ ਕੀਤੀ ਜਾਂਦੀ ਸੀ ਉਹਨਾਂ ਦੇ ਵੱਲੋਂ, ਤਾਂ ਵਿਦਿਆਰਥੀਆਂ ਦਾ ਆਪਸੀ ਖਿੱਚੋਤਾਣ ਹੋਣ ਤੋਂ ਬਾਅਦ ਉਸੇ ਪ੍ਰਸ਼ਾਸਨ ਨੂੰ ਜਿਹੜਾ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਤਸਵੀਰਾਂ ਨੇ ਔਰ ਦੇਖਣਾ ਹੋਵੇਗਾ ਇਸ ਮਸਲੇ ਦਾ ਹੱਲ ਕਦੋਂ ਤੱਕ ਹੁੰਦਾ ਹੋਇਆ ਨਜ਼ਰ ਆਵੇਗਾ। ਤੇ ਪੰਜਾਬ ਦੀਆਂ ਬਹੁਤਾਤ ਜਿਹੜੀਆਂ ਵੱਖ-ਵੱਖ ਕਿੱਤਿਆਂ ਦੇ ਉੱਪਰ ਕੰਮ ਕਰਨ ਵਾਲੀਆਂ ਧਿਰਾਂ ਨੇ, ਉਹਨਾਂ ਦਾ ਇਸ ਚੀਜ਼ ਦੇ ਉੱਪਰ ਕਿਸ ਤਰੀਕੇ ਦਾ ਰੋਲ ਹੋ ਸਕਦਾ ਹੈ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਾਂ ਜਿਹੜੇ ਸੈਂਟਰ ਦੇ ਗੁੰਬਦ ਨੇ,
ਜਦੋਂ ਤੱਕ ਉਹਨਾਂ 'ਚ ਨਹੀਂ ਤਰੇੜਾਂ ਆਉਂਦੀਆਂ ਉਦੋਂ ਤੱਕ ਸੈਨੇਟ ਦਾ ਮਸਲਾ ਹੱਲ ਨਹੀਂ ਹੋ ਸਕਦਾ। ਇਦੋਂ ਅੱਗੇ ਦੋਸਤੋ ਸਾਡੇ ਵਿਚਕਾਰ ਮੈਂਬਰ ਆਫ ਪਾਰਲੀਮੈਂਟ ਪਹੁੰਚੇ ਨੇ ਸਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸੈਨੇਟ ਦੀ ਲੜਾਈ ਬਹੁਤ ਦੇਰ ਤੋਂ ਚੱਲਦੀ ਪਈ ਸੀ, ਮੈਂ ਪਹਿਲਾਂ ਵੀ ਆਇਆ ਹੈ। ਐਕਚੁਅਲੀ ਨਾ ਇਹਦੇ ਵਿੱਚ ਵੀਸੀ ਦਾ ਕੁਝ ਨਹੀਂ ਕਰ ਸਕਦਾ, ਇਹ ਸੈਂਟਰ ਗਵਰਨਮੈਂਟ ਦੀ ਸਾਰੀ ਨੀਤੀ ਹੈ। ਤੇ ਆਪਾਂ ਪਹਿਲਾਂ ਵੀ ਇਹ ਲੜਾਈ ਲੜਦੇ ਆਏ ਆ, ਪਰ ਹੁਣ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਜੋ ਕਿ ਬਹੁਤ ਮੰਦਭਾਗਾ ਹੈ। ਜਿਹੜੇ ਕਿ ਇਹ ਇਲੈਕਟਡ ਬਾਡੀਜ਼ ਨੂੰ ਵਿੱਚੋਂ ਕੱਢ ਕੇ ਤੇ ਨੋਮੀਨੇਟਡ ਬਾਡੀਜ਼ ਨੂੰ ਸਿਰਫ ਵਿੱਚ ਕਰਨਾ ਚਾਹੁੰਦੇ ਆ। ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ, ਇਹਨੂੰ ਸੈਂਟਰਲਾਈਜ਼ ਕਰਨ ਵਾਸਤੇ। ਆਪਾਂ ਭਗਵੰਤ ਮਾਨ ਨੂੰ ਮੈਂ ਵੀ ਪਰਸਨਲੀ ਅਪੀਲ ਕਰੂੰਗਾ ਕਿ ਉਹ ਐਮਰਜੈਂਸੀ ਸੈਸ਼ਨ ਸੱਦਣ ਤੇ ਇਹਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਕੀਤਾ ਜਾਵੇ। ਕਿਉਂਕਿ ਸਟੂਡੈਂਟਸ, ਮੈਂ ਇੱਕ ਗੱਲ ਦੱਸ ਦਿੰਦਾ ਤੁਹਾਨੂੰ ਵੀ ਇਹ ਸ਼ੁਰੂਆਤ ਹੈ, ਇਸ ਤੋਂ ਬਾਅਦ PAU ਦੀ ਵਾਰੀ ਵੀ ਆਉਣੀ ਹੈ, ਸਾਰਿਆਂ ਦੀ ਵਾਰੀ ਆਉਣੀ ਹੈ। ਜੇ ਆਪਾਂ ਹੁਣ ਹੀ ਇਹਨੂੰ ਨਾ ਕੰਟਰੋਲ ਕੀਤਾ ਇਸ ਸਿਸਟਮ ਨੂੰ, ਕਿਉਂਕਿ ਐਕਚੁਅਲੀ ਨਾ ਇਹ ਸਾਡੀ ਪੜ੍ਹਾਈ ਦਾ ਸਿਸਟਮ ਹੀ ਬਦਲ ਦੇਣਾ ਚਾਹੁੰਦੇ ਹੈ। ਗੱਲ ਇਹ ਸਾਰਾ ਸਿਸਟਮ ਬਦਲਣ ਦੀ ਇਹੀ ਹੈ ਕਿ ਉਹ ਸਾਨੂੰ ਜੋ ਅੱਜ ਪੜ੍ਹਾਇਆ ਜਾ ਰਿਹਾ ਹੈ ਉਹ ਨਹੀਂ ਪੜ੍ਹਾਉਣਾ ਚਾਹੁੰਦੇ, ਉਹ ਕੁਝ ਹੋਰ ਪੜ੍ਹਾਉਣਾ ਚਾਹੁੰਦੇ ਹੈ। ਇਹ ਸਿਰਫ ਤਾਂ ਹੋ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਤੁਸੀਂ ਬਹੁਤ ਸਟੂਡੈਂਟ ਹੋ ਰਹੇ ਤਾਂ ਬਹੁਤ ਥੋੜੇ ਆਏ ਆ, ਤੁਸੀਂ ਵੱਧ ਤੋਂ ਵੱਧ ਨਾਲ ਹੋਰ ਸਟੂਡੈਂਟਸ ਨੂੰ ਪ੍ਰੇਰਿਤ ਕਰੋ ਭਈ ਇਹ ਇਨ ਫਿਊਚਰ ਹੈ, ਸਾਡੇ ਭਵਿੱਖ ਦੀ ਲੜਾਈ ਹੈ, ਇਹ ਆਉਣ ਵਾਲੀ ਜਨਰੇਸ਼ਨਸ ਦੀ ਲੜਾਈ ਹੈ। ਭਈ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਚੱਲੀਏ ਤੇ ਹੋਰ ਵੀ ਜਿੱਥੇ ਵੀ ਲੋੜ ਪਈ ਮੇਰੀ ਮੈਂ ਜ਼ਰੂਰ ਆਊਂਗਾ। ਜਦੋਂ ਵੀ ਤੁਸੀਂ ਕਹੋਗੇ, ਜੇ ਕਿਤੇ ਧਰਨਾ ਲਾਉਣਾ ਹੈ, ਮੋਰਚੇ ਵਿੱਚ ਜਾਣਾ, ਕਿਸੇ ਨਾਲ ਗੱਲ ਕਰਨੀ ਹੈ, ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ, ਪੰਜਾਬ ਦੀ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ, ਪੰਜਾਬ ਦੀ। ਦੋਸਤੋ ਇਹ ਗੱਲ ਬਿਲਕੁਲ ਸਹੀ ਹੈ ਕਿ ਵਾਰੀ ਇਸ ਤੋਂ ਬਾਅਦ ਹੋਰ ਯੂਨੀਵਰਸਿਟੀਆਂ ਦੀ ਵੀ ਆਉਣੀ ਹੈ। GNDU ਦੇ VC ਤੁਸੀਂ ਸਾਰਿਆਂ ਦੀ ਵਾਇਰਲ ਉਹ ਵੀਡੀਓ ਵੇਖੀ ਹੋਣੀ ਹੈ ਕਿ ਮੋਹਨ ਭਾਗਵਤ ਸਟੇਜ ਤੇ ਬੈਠਾ ਤੇ ਇੱਥੋਂ ਦਾ VC ਉਹਦੀਆਂ ਕੋਠੀਆਂ 'ਚ ਕਿਵੇਂ ਜੀ ਹਜ਼ੂਰੀ ਕਰ ਰਿਹਾ, ਰਿਪੋਰਟ ਦੇ ਰਿਹਾ ਵੀ GNDU ਦੇ ਵਿੱਚ ਕਿਵੇਂ ਅਸੀਂ ਤੁਹਾਡੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਲਾਗੂ ਕਰ ਰਹੇ ਹਾਂ। ਤਾਂ ਇਹ ਆਪਾਂ ਭੁੱਲ ਜਾਈਏ ਵੀ ਇੱਥੇ ਜਿਹੜੀ ਅੱਗ ਲੱਗੀ ਹੈ ਉਹਦਾ ਸੇਕ ਸਾਰੇ ਉੱਥੇ ਕਿਤੇ ਜਾਣਾ ਜਿੱਥੇ ਵੀ ਕਿ ਵਿਦਿਅਕ ਅਦਾਰੇ ਹੈਗੇ ਨੇ। ਇਸ ਤੋਂ ਅੱਗੇ ਦੋਸਤੋ ਮੈਂ PSU ਲਲਕਾਰ ਤੋਂ ਸਾਰਿਆਂ ਨੂੰ ਕਹੂੰਗਾ ਕਿ ਆ ਕੇ ਆਪਣੀ ਗੱਲ ਰੱਖੋ। बहाल करो, बहाल करो, सैनिक चुना बहाल करो, बहाल करो, बहाल करो। संघी प्रशासन मुर्दाबाद, मुर्दाबाद, मुर्दाबाद। संघी प्रशासन मुर्दाबाद, मुर्दाबाद, मुर्दाबाद। सैनिक चुना बहाल करो, बहाल करो, बहाल करो। ਸੋ ਇੱਥੇ ਪਹੁੰਚੇ ਸਾਡੇ ਮਾਣਯੋਗ MP ਸਾਹਿਬ ਸਰਦਾਰ ਸਰਜੀਤ ਸਿੰਘ ਜੀ ਖਾਲਸਾ ਦਾ ਅਸੀਂ ਧੰਨਵਾਦ ਕਰਦੇ ਹਾਂ, ਅੱਜ ਦੇ ਸਮੇਂ ਤੋਂ ਸਮਾਂ ਕੱਢ ਕੇ। ਤੇ ਦੂਜੀ ਗੱਲ, ਅਸੀਂ ਸਾਰੇ ਜਿੰਨੇ ਹੋਰ ਸਾਡੇ MLA MP ਨੇ ਜਾਂ ਹੋਰ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਕਹਾਂਗੇ ਕਿ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆ ਕੇ ਇੱਥੇ ਅੱਜ ਵਿਦਿਆਰਥੀਆਂ ਦੇ ਨਾਲ ਖੜਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਜ਼ਿਆਦਤੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਮੈਂਬਰ ਆਫ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਪੁੱਜੇ ਨੇ, ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕਿਵੇਂ ਦੇਖਦੇ ਹੋ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਦੂਜੇ ਮਸਲੇ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਂਦਾ? ਕੀ ਲੱਗਦਾ ਕਿ ਇੱਕ ਪਾਸੇ ਤੇ ਇਹਨਾਂ ਦੇ ਸੁਪਨੇ ਆ, ਜਿਹੜੇ ਸੁਪਨਿਆਂ ਨੂੰ ਲੈ ਕੇ ਯੂਨੀਵਰਸਿਟੀਆਂ ਦਾ ਰੁੱਖ ਕਰਦੇ ਆ, ਤਾਂ ਦੂਜੇ ਪਾਸੇ ਇਦਾਂ ਦੀਆਂ ਜਿਹੜੀਆਂ ਚੁਣੌਤੀਆਂ ਇਹਨਾਂ ਦੇ ਸਾਹਮਣੇ ਆ ਜਾਂਦੇ, ਫਿਰ ਉਹਨਾਂ ਨੂੰ ਸਮਾਂ ਦੇਣਾ ਬਣ ਜਾਂਦਾ ਹੈ। ਕੀ ਦੇਖਦੇ ਹੋ ਜੀ ਇਹਨਾਂ ਵਿਦਿਆਰਥੀਆਂ ਦਾ? ਬਿਲਕੁਲ, ਇਹਦੇ ਵਿੱਚ ਇਹਨਾਂ ਦੀ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ ਤੇ ਜੋ ਇਹ ਦੇਖੋ ਆਖਿਰ ਇਹ ਗੱਲ ਸੋਚਣ ਵਾਲੀ ਹੈ ਬਈ ਇਹਨੂੰ ਚੇਂਜ ਕਰਨ ਦੀ ਲੋੜ ਕਿਉਂ ਹੈ, ਇਹਦੇ ਵਿੱਚ ਕਮੀਆਂ ਕੀ ਹੈ। ਇੰਨੇ ਸਾਲਾਂ ਤੋਂ 50 ਸਾਲਾਂ ਤੋਂ ਵੱਧ ਤੋਂ ਤਕਰੀਬਨ ਇਹ ਚੱਲਦੀ ਆ ਰਹੀ ਹੈ, ਕੀ ਕਮੀਆਂ ਇਹਦੇ ਵਿੱਚ? ਕੋਈ ਕਮੀ ਨਹੀਂ ਹੈ। ਸਿਰਫ ਸੈਂਟਰ ਗੌਰਮੈਂਟ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੀ ਹੈ ਵੀ ਜੋ ਅਸੀਂ ਪੜ੍ਹਾਉਣਾ ਚਾਹੀਏ BJP RSS ਬਈ ਇਹ ਸਾਰਾ ਯੂਨੀਵਰਸਿਟੀ ਦਾ ਢਾਂਚਾ ਨਾਗਪੁਰ ਤੋਂ ਚੱਲੇ।
ਕੁਝ ਇਹਨਾਂ ਨੇ ਆਪਣੇ ਜਿਹੜੇ ਸਿਲੇਬਸ ਜੋੜਨੇ ਆ, ਕੁਝ ਜੋੜ ਵੀ ਦਿੱਤੇ ਆ, ਚੁੱਪ ਚਪੀਤੇ ਇਹੀ ਜੀ ਗੱਲ ਨਹੀਂ ਹੈ, ਨਹੀਂ ਉਹ ਜੋੜ ਵੀ ਦਿੱਤੇ ਆ ਇਹਨਾਂ ਨੇ ਵਿੱਚ। ਪਰ ਹੁਣ ਜਿਹੜੀਆਂ ਸੈਨੇਟ ਖਤਮ ਕਰਕੇ ਇਲੈਕਟਿਡ ਬਾਡੀਜ਼ ਨੂੰ ਕੱਢ ਕੇ ਸਿਰਫ ਨੋਮੀਨੇਟਡ ਬਾਡੀਜ਼ ਰੱਖਣ ਦਾ ਮਤਲਬ ਹੀ ਇਹ ਹੈ ਵੀ ਆਪਣੇ ਕੰਟਰੋਲ ਦੇ ਵਿੱਚ ਸਾਰਾ ਕੁਝ ਲੈਣਾ ਚਾਹੁੰਦੇ ਆ। ਆਪਣੇ ਅਨੁਸਾਰ ਥੋਪੇ ਜਾਣਗੇ ਜਿਹੜੇ ਬੰਦੇ ਇੱਥੇ ਲਾਉਣੇ ਆ ਨੋਮੀਨੇਟ, ਜਿਹੜੇ ਬੰਦੇ ਇਹਨਾਂ ਦੀ ਬੋਲੀ ਬੋਲਣ, ਕੀ ਉਸ ਅਨੁਸਾਰ ਉਹੀ ਆਉਣਗੇ ਜੀ, ਉਹੀ ਆਉਣਗੇ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਆ। ਤਾਂ ਕੀ ਲੱਗਦਾ ਜੀ ਇਸ ਚੀਜ਼ ਨੂੰ ਲੈ ਕੇ ਭਵਿੱਖ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੇ ਵੱਲੋਂ ਸਮਾਂ ਤੇ ਦਿੱਤਾ ਜਾਂਦਾ ਹੈ, ਪਰ ਭਵਿੱਖ ਦੇ ਵਿੱਚ ਪਲੈਨਿੰਗ ਕਿੱਦਾਂ ਦੀ ਕਰਨੀ ਜ਼ਰੂਰੀ? ਜਿਵੇਂ ਬੱਚੇ ਪਲੈਨਿੰਗ ਕਰਨਗੇ ਅਸੀਂ ਮੈਂ ਇਹਨਾਂ ਦੇ ਨਾਲ ਆ, ਜਿਵੇਂ ਕਹਿਣਗੇ ਮੈਂ ਹਾਜ਼ਰ ਹੋਊਂਗਾ। ਜਿਹੜੀਆਂ ਹੋਰ ਤਮਾਮ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਉਹ ਵੀ ਚਾਹੁੰਦੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ, ਕਿਉਂਕਿ ਸਰਕਾਰ ਕੱਲੇ ਤੋੜ ਕੇ ਤੇ ਅੱਡ ਸੰਘਰਸ਼ ਚਲਾ ਰਹੀ ਹੈ। ਇਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਇਕੱਠੇ ਹੋ ਕੇ ਇਹਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਇਹਨਾਂ ਨਾਲ ਤੇ PIU ਦੇ ਸਟੂਡੈਂਟਸ ਨੂੰ ਵੀ ਇਹਨਾਂ ਨਾਲ ਆਉਣਾ ਚਾਹੀਦਾ, ਕਿਉਂਕਿ ਇਸ ਤੋਂ ਬਾਅਦ ਵਾਰੀ ਉਹਨਾਂ ਦੀ ਹੈ। ਕੱਲੇ ਕਰਨਗੇ, ਸੈਪਰੇਟ ਕਰਨਗੇ, ਡਿਵਾਈਡ ਐਂਡ ਰੂਲ ਵਾਲੀ ਨੀਤੀ ਨਾਲ ਇਹ ਲੜਾਉਣਗੇ। ਕਿਸਾਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਰਲ ਕੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ। ਇੰਡੀਵਿਜੂਅਲ ਤੌਰ ਤੇ ਚੁਣੇ ਹੋਏ ਨੁਮਾਇੰਦੇ ਹੋ, ਤਾਂ ਕੀ ਲੱਗਦਾ ਕਿ ਜਿਹੜੀਆਂ ਹੋਰ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਤੇ ਕਰਦੇ ਨੇ, ਪੰਜਾਬ ਦੇ ਹੱਕੀ ਮੰਗਾਂ ਦੀ ਵੀ ਗੱਲ ਕਰਦੇ ਆ, ਕੀ ਲੱਗਦਾ ਉਹਨਾਂ ਦੀਆਂ ਨਹੀਂ ਜ਼ਿੰਮੇਵਾਰੀਆਂ ਬਣਦੀਆਂ ਕਿ ਇਹਨਾਂ ਦੇ ਮੋਢੇ ਨਾਲ ਮੋਢਾ? ਜੀ ਬਿਲਕੁਲ, ਅੱਜ ਪਤਾ ਲੱਗੇਗਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਦੇ ਨਾਲ ਖੜਾ ਹੈ, ਉਹ ਉਰੇ ਆਏਗਾ। ਜਿਹੜੇ ਨੂੰ ਨਹੀਂ ਹੈ ਫਿਰ ਨਹੀਂ ਹੈ। ਬਿਲਕੁਲ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਵਿਦਿਆਰਥੀਆਂ ਦੇ ਇਹਨਾਂ ਤਮਾਮ ਸਾਰੇ ਮਸਲਿਆਂ ਦਾ ਹੱਲ ਪੱਕੇ ਤੌਰ ਤੇ ਕਿਵੇਂ ਨਿਕਲ ਸਕਦਾ ਹੈ। ਤਾਂ ਇਸੇ ਚੀਜ਼ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਭਵਿੱਖ ਦੀ ਜਿਹੜੀ ਰਣਨੀਤੀ ਹੈ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੋਣ, ਸਿੱਖ ਜਥੇਬੰਦੀਆਂ ਹੋਣ, ਔਰ ਵੱਖ-ਵੱਖ ਜਿਹੜੇ ਸੂਬਿਆਂ ਦੇ ਲੋਕ ਨੇ, ਜਿਹੜੇ ਇਨਸਾਫ ਪਸੰਦ ਲੋਕ ਨੇ, ਔਰ ਜਿਹੜੇ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵਿਦਿਆਰਥੀ ਵਰਗ ਦੇ ਉੱਪਰ, ਕਿਸੇ ਕਿਸਾਨ ਭਾਈਚਾਰੇ ਦੇ ਉੱਪਰ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ, ਉਹ ਵੀ ਲੋਕ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੀ ਕਿਸੇ ਵੀ ਸ਼ਖਸ ਦੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ, ਔਰ ਉਹਨਾਂ ਦੇ ਵੱਲੋਂ ਵੀ ਵੱਡਾ ਸਮਰਥਨ ਦਿੱਤਾ ਜਾ ਰਿਹਾ। ਤਾਂ ਖਾਸ ਤੌਰ ਤੇ ਜਿਹੜੇ ਸੱਤਾਧਾਰੀ ਲੋਕ ਨੇ ਜਾਂ ਜਿਹੜੇ ਲੋਕਾਂ ਨੇ ਲੰਬਾ ਸਮਾਂ ਸੱਤਾ ਹੰਢਾਈ ਹੈ, ਉਹਨਾਂ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਨੇ, ਪਰ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਭੂਮਿਕਾ ਨਿਭਾਈ ਜਾਂਦੀ ਹੈ, ਇਹ ਵੀ ਤਮਾਮ ਸਾਰੀਆਂ ਕਿਆਸਰਾਈਆਂ ਭਵਿੱਖ ਦੇ ਵਿੱਚ ਨੇ। ਪਰ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਜਿਹੜਾ ਇੱਕ ਰੇੜਕਾ ਵਿਦਿਆਰਥੀਆਂ ਦਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਪੈਰਲਲ ਤੇ ਚੱਲ ਰਿਹਾ ਹੈ, ਇਹਦਾ ਹੱਲ ਕਿਵੇਂ ਨਿਕਲ ਸਕਦਾ ਹੈ, ਕਿਵੇਂ ਪੰਜਾਬ ਦੇ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਵੱਲੋਂ ਇਹਨਾਂ ਦਾ ਸਮਰਥਨ ਕੀਤਾ ਜਾ ਸਕਦਾ ਹੈ। ਤਾਂ ਵੀ ਤਮਾਮ ਸਾਰੀ ਗੱਲਬਾਤ ਹੈ ਜਿਹੜੀ ਅੱਗੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਪੰਜਾਬ ਯੂਨੀਵਰਸਿਟੀ ਦੀਆਂ ਨੀਤੀਆਂ ਦੇ ਖਿਲਾਫ ਸਮੇਂ-ਸਮੇਂ ਤੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤੇ ਖਾਸ ਤੌਰ ਤੇ ਨਿੱਤ ਦਿਹਾੜੇ ਜਿਹੜੀਆਂ ਨਵੀਆਂ ਨੀਤੀਆਂ ਘੜੀਆਂ ਜਾਂਦੀਆਂ ਨੇ, ਉਹਦਾ ਵਿਰੋਧ ਕਰਦਿਆਂ ਹੋਇਆਂ ਉਹਨਾਂ ਨੀਤੀਆਂ ਨੂੰ ਬੈਕ ਵੀ ਕੀਤਾ ਜਾਂਦਾ। ਇਸੇ ਦੇ ਤਹਿਤ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਗੇਟ ਵੀ ਬੰਦ ਕਰਵਾ ਦਿੱਤਾ ਗਿਆ। ਤਾਂ ਮੇਰੇ ਨਾਲ ਰਿਮਲਜੋਤ ਸਿੰਘ ਨੇ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਚੱਲਿਆ ਸੀ ਤਾਂ ਉਸ ਮੋਰਚੇ ਦੇ ਕਨਵੀਨਰ ਵੀ ਰਹੇ ਨੇ। ਗੱਲਬਾਤ ਕਰਨੇ ਰਿਮਲ, ਸਭ ਤੋਂ ਪਹਿਲਾਂ ਤਾਂ ਸਵਾਲ ਆ ਕਿ ਸਮੇਂ-ਸਮੇਂ ਤੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕਰਨਾ ਪੈਂਦਾ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਇੱਕ ਪਾਸੇ ਤੇ ਵਿਦਿਆਰਥੀ ਆਪਣੇ ਚੰਗੇ ਭਵਿੱਖ ਨੂੰ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਉਂਦੇ ਆ, ਦੂਜੇ ਪਾਸੇ ਇਦਾਂ ਦੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਐਕਸਪੀਰੀਅੰਸ ਆ ਤੁਹਾਡਾ? ਇਹ ਵੇਖੋ, ਇਹ ਤੇ ਉਹ ਜਿਹੜੀ ਗੱਲ ਵੀ ਬਹੁਤ ਚੱਲਦੀ ਹੈ ਵੀ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ, ਵੀ ਇਹ ਉਹ ਗੱਲ ਆ ਵੀ ਇਹ ਇੱਕ ਹਿਸਟੋਰੀਕਲ ਖਿੱਤਾ ਆ। ਇਹ ਮਤਲਬ ਪੂਰੇ ਇੰਡੀਆ ਭਾਰਤ ਦੀ ਐਂਟਰੀ ਆ ਵੀ ਇਹ ਸ਼ੁਰੂ ਤੋਂ ਸੰਘਰਸ਼ਾਂ ਦੇ ਵਿੱਚ ਰਿਹਾ ਆ। ਸੋ ਇਹ ਮੁਹਿੰਮ ਜਿਹੜੀ ਆ ਵੀ ਤੁਸੀਂ ਲਾ ਲਓ ਵੀ ਅੱਜ ਤੱਕ ਚੱਲਦੀ ਆਉਣੀ ਆ। ਸਿੱਖਾਂ ਨੇ ਬਸ ਆਪਦਾ ਜਿਹੜਾ 50 ਸਾਲ ਦਾ ਰਾਜ ਬਣਿਆ ਉਹਦੇ 'ਚ ਸਾਹ ਲਿਆ ਆ। ਉਹਦੇ ਤੋਂ ਪਹਿਲੋਂ ਲਗਾਤਾਰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਲੈ ਕੇ ਤੁਸੀਂ ਮੰਨ ਕੇ ਚੱਲੋ ਵੀ ਨਾਨਕ ਪਾਤਸ਼ਾਹ ਨੂੰ ਬਾਬਰ ਇੱਕ ਵਾਰ ਚੱਕੀ 'ਚ ਦੇ ਰਿਹਾ ਵੀ ਚੱਕੀ ਉਹਦੇ ਚੱਲ ਰਹੀਆਂ ਜਿਹੜੀਆਂ ਵੀ ਜੇਲ੍ਹ ਦੇ ਵਿੱਚ ਦੇ ਰਹੇ ਆ, ਹੈ ਨਾ। ਉਸ ਤੋਂ ਬਾਅਦ ਗੁਰੂ ਗੋਬਿੰਦ ਪਾਤਸ਼ਾਹ ਜਿਹੜੇ ਆ ਵੀ ਉਹਨਾਂ ਨੂੰ 22 ਧਾਰ ਦੇ ਆਪਣੇ ਹੀ ਰਾਜੇ ਜਿਹੜੇ ਉੱਤੋਂ ਦੀ ਔਰੰਗਜ਼ੇਬ ਨਾਲ ਲੜਨਾ ਪੈ ਰਿਹਾ ਆ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਕਿਵੇਂ ਜੰਗਾਂ ਦੇ ਵਿੱਚ ਲੜਨਾ ਪੈ ਰਿਹਾ। ਸੋ ਇਹ ਉਦੋਂ ਦੀ ਚੱਲਦੀ ਹੋਈ ਸਾਈਕੀ ਜਿਹੜੀ ਆ ਵੀ ਜਿਹੜੀ ਸਾਡੇ ਖਿਲਾਫ ਆ
ਉਹ ਆਈਡੀਓਲੋਜੀਕਲ ਲਾ ਲਓ, ਉਹ ਖਿੱਤੇ ਦੇ ਇਸ ਉਹਦੇ ਤੇ ਲਾ ਲਓ ਵੀ ਐਲੀਮੈਂਟ, ਤੇ ਉਹ ਮੁਹਿੰਮ ਸਾਨੂੰ ਪੱਕੀ ਪਈ ਹੋਈ ਆ। ਸੋ ਅੱਜ ਅਸੀਂ ਇਹ ਗੁਲਾਮ ਆ। ਸੋ ਉਹਦੇ 'ਚ ਜਦੋਂ ਅਸੀਂ ਬਾਹਰ ਵੀ ਜਾਣਾ ਸਾਨੂੰ ਉੱਥੇ ਧੱਕੇ ਆ, ਜੇ ਅਸੀਂ ਯੂਨੀਵਰਸਿਟੀ ਪੜ੍ਹਨ ਵੀ ਆਉਣਾ ਅਸੀਂ ਉੱਥੇ ਧੱਕੇ ਆ। ਅਸੀਂ ਕੋਈ ਆਪਦਾ ਲਾ ਲਓ ਵੀ ਪੈਨ ਇੰਡੀਆ, ਉਹ ਕਲਕੱਤੇ ਕਿਸੇ ਟਾਈਮ ਟਰਾਂਸਪੋਰਟ ਹੁੰਦੀ ਸੀਗੀ ਸਿੱਖਾਂ ਦੀ ਸਭ ਤੋਂ ਵੱਡੀ, ਤੇ ਇੰਦਰਾ ਗਾਂਧੀ ਹੁਣਾਂ ਨੂੰ ਉਹ ਚੀਜ਼ਾਂ ਚੁੱਭਦੀਆਂ ਹੁੰਦੀਆਂ ਸੀਗੀਆਂ ਵੀ ਉੱਥੇ ਸਾਡੇ ਨਾਲ ਦਿੱਲੀ 'ਚ ਸਾਡੇ ਸਭ ਤੋਂ ਵੱਡੇ ਸਰਮਾਏਦਾਰ ਸਿੱਖ ਹੁੰਦੇ ਸੀਗੇ। ਸੋ ਜਿੱਥੇ ਜਿੱਥੇ ਸਿੱਖ ਗਿਆ ਆ ਉੱਥੇ ਉੱਥੇ ਵੈਰ ਵਿਰੋਧ ਕਿਉਂ ਆ? ਕਿਉਂਕਿ ਇਹ ਇੱਕ ਸਮਾਜ ਦੋ ਚੀਜ਼ਾਂ 'ਚ ਵੰਡਿਆ ਹੋਇਆ, ਇੱਕ ਜਸਟਿਸ ਤੇ ਇੱਕ ਅਨਜਸਟਿਸ। ਤੇ ਜਿਹੜਾ ਜਸਟਿਸ ਦੇ ਖਿਲਾਫ ਲੜੂਗਾ ਉਹਨੂੰ ਇਹ ਮਹਿਮਾ ਪੈਂਦੀਆਂ ਰਹਿਣੀਆਂ, ਤੇ ਇਹ ਗੁਰੂ ਸਾਹਿਬ ਨੇ ਸਾਡੇ DNA 'ਚ ਭਰੀ ਹੋਈ ਗੱਲ ਆ। ਸੋ ਅਸੀਂ ਨਾ ਇਹ ਤੋਂ ਬਗੈਰ ਰਹਿ ਸਕਦੇ ਆ, ਇਨਜਸਟਿਸ ਅਸੀਂ ਸਹਿ ਨਹੀਂ ਸਕਦੇ। ਸੋ ਜਿੱਥੇ ਜਾਈਦਾ ਉੱਥੇ ਸਾਨੂੰ ਮਹਿਮਾ ਨੇ। ਐਫੀਡੇਵਿਟ ਪਾਲਿਸੀ ਤੋਂ ਬਾਅਦ ਜਿਹੜਾ ਸਿੰਡੀਕੇਟ ਭੰਗ ਕੀਤਾ ਗਿਆ, ਇਸ ਚੀਜ਼ ਨੂੰ ਕੀ ਸਮਝਦੇ ਹੋ ਕਿ ਆਖਰ ਇਹ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਇਹ ਲਗਾਤਾਰ ਚੀਜ਼ਾਂ ਲਿਆਂਦੀਆਂ ਕਿਉਂ ਜਾ ਰਹੀਆਂ? ਇਹ ਬਈ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿਣਾ ਵੀ ਜਿਹੜਾ ਐਫੀਡੇਵਿਟ ਆ ਨਾ, ਇਹਦੇ ਤੇ એનર્ਜੀ ਇੰਨੀ ਬੱਚਿਆਂ ਨੇ ਲਾਈ, ਚਲੋ ਬਹੁਤ ਵਧੀਆ ਇਹ ਹੋ ਗਿਆ। ਇਹ ਐਫੀਡੇਵਿਟ ਤੇ ਅੱਜ ਆਇਆ, ਅਸੀਂ ਸਾਲ ਹੋ ਗਿਆ ਰੌਲਾ ਪਾਉਂਦੇ ਵੀ ਜੇ ਸੈਨੇਟ ਨਾ ਬਚੀ ਤੇ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ। ਉਹਦੇ 'ਚ ਐਫੀਡੇਵਿਟ ਆਇਆ ਆ, ਇਸ ਤੋਂ ਬਾਅਦ ਅਗਲੇ ਕਹਿਣਗੇ ਵੀ ਸੈਨੇਟ ਦੀ ਆ ਜਿਹੜੀਆਂ ਆਪਣੀਆਂ ਕੌਂਸਲ ਦੀਆਂ ਇਲੈਕਸ਼ਨਾਂ ਉਹ ਬੰਦ ਕਰਨਗੇ। ਉਹਦੇ ਬਾਅਦ ਤੀਜਾ ਇਹ ਕੰਮ ਕਰਨਗੇ ਵੀ ਹਾਂਜੀ ਜੀ ਆ ਕੁੜੀਆਂ ਦੀ ਹੋਸਟਲ ਦੀ ਐਂਟਰੀ ਜਿਹੜੀ ਅਸੀਂ ਕਰਾਈ ਸੀ ਵੀ ਉਹ ਵੀ ਜਿੰਨੇ ਡਿਸੀਜਨ ਇੱਥੇ ਸੈਨੇਟ ਲੈਂਦੀ ਰਹੀ ਆ, ਜਿਹੜੇ ਪ੍ਰੋਗਰੈਸਿਵ ਡਿਸੀਜਨ ਸੀਗੇ, ਉਹ ਸਾਰਿਆਂ ਨੂੰ ਇਹ ਬੀਜੇਪੀ ਸਰਕਾਰ ਜਿਹੜੀ ਆ ਉਹਨੂੰ ਰਿਵਰਸ ਕਰੂਗੀ ਕਿਉਂਕਿ ਸੈਂਟਰਲਾਈਜ਼ ਹੋ ਗਈ ਆ। ਹਾਂਜੀ, ਕੀ ਲੱਗਦਾ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਨਜ਼ਰੀਆ ਰੱਖਦੇ ਹੋ, ਸਾਰੇ ਇਸੇ ਤਰੀਕੇ ਦਾ ਨਜ਼ਰੀਆ ਰੱਖਦੇ ਆ ਜਾਂ ਫਿਰ ਉਹਨਾਂ ਦਾ ਵੱਖ-ਵੱਖ ਪੁਆਇੰਟ ਵਿਊ ਆ? ਮੈਂ ਤਾਂ ਵੇਖੋ ਹੱਥ ਜੋੜ ਕੇ ਆਇਆ ਹੁਣੇ, ਮੈਂ ਇੱਥੇ ਸਾਰੀ ਸੰਗਤ ਨੂੰ ਐਡਰੈਸ ਕੀਤਾ, ਮੈਂ ਤੇ ਹੱਥ ਜੋੜੇ ਆ ਹਿਮਾਚਲ ਵਾਲਿਆਂ ਨੂੰ ਵੀ ਤੇ ਹਰਿਆਣੇ ਵਾਲਿਆਂ ਨੂੰ ਵੀ ਜੇ ਇਸ ਗੱਲ ਦਾ ਤੁਸੀਂ ਨਿਤਾਰਾ ਕਰਨਾ ਨਾ ਤੇ ਇਹ ਗੱਲ ਦਾ ਨਿਤਾਰਾ ਜਸਟਿਸ ਤੇ ਅਨਜਸਟਿਸ 'ਚੋਂ ਹੋਣਾ ਆ। ਵੀ ਜੇ ਅੱਜ ਸਾਡੀ ਯੂਨੀਵਰਸਿਟੀ ਤੇ ਹਮਲਾ ਹੋ ਰਿਹਾ ਨਾ, ਇਹ ਕੱਲ ਨੂੰ ਸ਼ਿਮਲੇ ਵੀ ਹੋਊਗਾ ਤੇ ਕੱਲ ਨੂੰ ਇਹ ਫਿਰ ਕੁਰੂਕਸ਼ੇਤਰ ਵੀ ਹੋਣਾ ਆ। ਤੇ ਜੇ ਤੁਸੀਂ ਅੱਜ ਸਾਡੇ ਨਾਲ ਨਾ ਖੜੇ ਤਾਂ ਫਿਰ ਸਾਡੇ ਕੋਲ ਆਸ ਨਾ ਰੱਖਿਓ। ਸਾਡੇ ਕੋਲ ਆਸ ਵੀ ਕੀ ਰੱਖਣੀ, ਅਸੀਂ ਤੇ ਆਪ ਮਰਨੇ ਆਏ ਹੋਏ ਆ। ਵੀ ਪੰਜਾਬ ਦਾ ਹਾਲ ਕੀ ਤੁਸੀਂ ਵੇਖੋ, ਸਾਨੂੰ ਡੁੱਬਦੇ। ਹੁਣ ਹਿਮਾਚਲ ਵਾਲਿਆਂ ਨੂੰ ਮੈਂ ਬੇਨਤੀ ਕੀਤੀ ਆ ਵੀ ਪੰਜਾਬ ਸਾਰਾ ਡੁੱਬਿਆ, ਤੇ ਜੇ ਤੁਸੀਂ ਸਾਡੇ ਨਾਲ ਖੜੇ ਹੁੰਦੇ ਤੇ ਨਾ ਹਿਮਾਚਲ ਡੁੱਬਦਾ, ਨਾ ਪੰਜਾਬ ਡੁੱਬਦਾ। ਵੀ ਇਹ ਤੇ ਸੈਂਟਰ ਆ ਜਿਹੜਾ ਤੁਹਾਨੂੰ ਵੀ ਡੁੱਬ ਰਿਹਾ, ਤੁਸੀਂ ਸਾਨੂੰ ਵੀ ਜੇ ਸਾਡੇ ਮੂੰਹ ਆਪਸ 'ਚ ਰਹਿਣਗੇ ਤੇ ਤੁਸੀਂ ਵੀ ਡੁੱਬੋਗੇ, ਅਸੀਂ ਵੀ ਡੁੱਬਣਾ। ਵੀ ਇਹ ਸਾਂਝੇ ਹੋਣ ਦੀ, ਇਕੱਠੇ ਹੋਣ ਦੀ ਗੱਲ ਆ। ਨਹੀਂ ਹੁੰਦੇ ਪੰਜਾਬ ਨੇ ਤਾਂ ਫਿਰ ਲੜੇ ਹੀ ਆ। ਇਸ ਚੀਜ਼ ਨੂੰ ਸਮਝ ਕੇ ਸਟੈਂਡ ਕਰਦੇ ਹੋ ਤੁਹਾਡੇ ਨਾਲ? ਮੈਂ ਵੇਖੋ ਵੀ ਮੈਂ ਆਪਦਾ ਜੇ ਪਰਸਨਲ ਐਕਸਪੀਰੀਅੰਸ ਦੇਵਾਂ, ਇੱਥੇ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਸਾਡੇ ਨਾਲ ਬਹੁਤ ਬੰਦੇ ਹਿਮਾਚਲ ਦੇ, ਹਰਿਆਣੇ ਦੇ ਤੁਰਦੇ ਹੋਏ ਇਹਨਾਂ ਗੱਲਾਂ ਕਰਕੇ। ਮੈਂ ਵੀ ਜੇ ਤੇ ਤੁਸੀਂ ਕਹਿਣਾ ਵੀ ਵੱਡਾ ਭਰਾ ਆ, ਜੇ ਤੇ ਤੁਸੀਂ ਕਹਿਣਾ ਵੀ ਪੰਜਾਬ ਸਾਡਾ ਹੀ ਆ, ਵੀ ਅਸੀਂ ਉਸ ਕਲਚਰ ਨਾਲ ਐਸੋਸੀਏਟ ਕਰਦੇ ਆ, ਤੇ ਫਿਰ ਤੇ ਤੁਹਾਨੂੰ ਇਹ ਸਟੈਂਡ ਲੈਣਾ ਪੈਣਾ ਵੀ ਇਹ ਤੇ ਸਾਡਾ ਦੁਸ਼ਮਣ ਜਿਹੜਾ ਉਹ ਸੈਂਟਰ ਆ। ਵੀ ਅੱਜ ਤੁਸੀਂ ਵੇਖੋ ਹਰਿਆਣੇ ਦੀ ਬੋਲੀ ਖਤਮ ਹੋ ਰਹੀ ਆ, ਜਿਹੜਾ ਸਾਨੂੰ ਮਾਈਗ੍ਰੇਸ਼ਨ ਦਾ ਇਸ਼ੂ ਆ ਹਰਿਆਣੇ ਨੂੰ ਸਾਡੇ ਤੋਂ ਵੱਧ ਇਸ਼ੂ ਆ। ਉਹਨਾਂ ਦਾ ਗੁੜਗਾਵਾਂ ਜਾਂ NCR ਜਿਹਨੂੰ ਇਹ ਕਹਿ ਦਿੰਦੇ ਨੈਸ਼ਨਲ ਕੈਪੀਟਲ ਰੀਜਨ, ਉਹ ਸਾਰਾ ਸਿਰਫ ਹਰਿਆਣੇ ਦਾ ਦੱਬਿਆ ਹੋਇਆ ਰੀਜਨ ਆ। ਤੇ ਗੱਲ ਕੀ, ਉਹਨਾਂ ਦਾ ਮੂੰਹ ਸਾਡੇ ਵੱਲ। ਜਾਟਾਂ ਨੇ ਐਡਾ ਤਗੜਾ ਅੰਦੋਲਨ ਕੀਤਾ, ਆਪਦੇ ਹੱਕ ਦੀ ਗੱਲ ਕੀਤੀ ਸੀ ਨਾ, ਉਹ ਹੱਕ ਪੰਜਾਬ ਨੇ ਤਾਂ ਨਹੀਂ ਦੇਣੇ, ਸੈਂਟਰ ਨੇ ਦੇਣੇ ਸੀ। ਕੀ ਉਹਨਾਂ ਨੇ ਬਦਨਾਮ ਕੀਤਾ ਅੱਗਾਂ ਲਾ ਕੇ ਉੱਥੇ, ਹਨਾ, ਰੇਪ ਦੇ ਉਹ ਕਰਕੇ ਵੀ ਕਿਵੇਂ ਜਾਟ ਅੰਦੋਲਨ ਨੂੰ ਬਰਬਾਦ ਕੀਤਾ। ਅੱਜ ਉਹਨਾਂ ਦੀ ਰੇਸ਼ੋ ਦਾ ਕੀ ਹਾਲ ਹੋ ਰਿਹਾ, ਮਤਲਬ ਵੀ ਹਰ ਇੱਕ ਐਸਪੈਕਟ ਤੇ ਉਹ ਮਾਰ ਖਾ ਰਹੇ ਆ। ਤੇ ਜੇ ਉਹਨਾਂ ਨੇ ਪੰਜਾਬ ਦੇ ਨਾਲ ਨਹੀਂ ਖੜਨਾ ਤੇ ਫਿਰ ਉਹਨਾਂ ਨੇ ਆ ਜਿਹੜੀਆਂ ਮੁਸੀਬਤਾਂ ਅੱਜ ਸਾਡੇ ਤੇ ਆ, ਜਿੱਦਣ ਅਸੀਂ ਡੁੱਬ ਗਏ ਤੇ ਫਿਰ ਉਹਨਾਂ ਦੀ ਵਾਰੀ ਇਹ ਹੈ ਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਦਰਮਿਆਨ ਭੂਮਿਕਾ ਰਹੀ ਆ। ਕੀ ਲੱਗਦਾ ਕਿ ਜਿਹੜੀ ਸੈਂਟ ਭੰਗ ਕੀਤੀ ਗਈ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਏ ਜਾਂ ਕੋਈ ਸਲਾਹ ਮਸ਼ਵਰਾ ਜਾਣਿਆ ਨਹੀਂ ਜਾਂਦਾ, ਜਾਂ ਫਿਰ ਇਹ ਇੰਡੀਵਿਜੂਅਲ ਫੈਸਲੇ ਲਏ ਜਾ ਰਹੇ ਬੀਜੇਪੀ ਵੱਲੋਂ? ਮੈਂ ਤੁਹਾਨੂੰ ਜੇ ਆਪਦਾ ਵਿਊ ਦੱਸਾਂ ਨਾ, ਤੇ ਇਹ ਸਰਾਸਰ ਜਿਹੜਾ ਆ ਵੀ ਮਿਲੀ ਭੁਗਤਾ। ਇਹ ਮੈਂ ਤੁਹਾਨੂੰ ਕਹਿ ਰਿਹਾ ਗੱਲ ਵੀ ਇਹ ਜਿਹੜਾ ਆਮ ਆਦਮੀ ਪਾਰਟੀ ਹੈ ਤੇ ਸੈਂਟਰ ਦੀ ਇਹ ਮਿਲੀ ਭੁਲੀ ਭਗਤ ਆ। ਇਹ ਕਿਉਂ ਆ? ਇਹਦਾ ਵੱਡਾ ਇੱਕ ਕਾਰਨ ਆ, ਲੌਜੀਕਲ ਕਾਰਨ ਆ। ਕਿਉਂਕਿ ਯੂਨੀਵਰਸਿਟੀ ਜਿਹੜੀ ਆ ਉਹ ਸੈਨੇਟ ਹੀਗੀ ਚਲਾਉਂਦੀ, ਤੇ ਸੈਨੇਟ ਹੁੰਦੀ ਸੀ ਆਮ ਬੱਚਿਆਂ ਵਿੱਚੋਂ। ਮੈਂ ਜਿੱਦਾਂ ਇੱਥੋਂ ਹੁਣ ਮੇਰੀ ਡਿਗਰੀ ਹੋਈ ਆ ਤੇ ਮੈਂ ਐਲੀਜੀਬਲ ਹਾਂ ਸੈਨੇਟ ਵਿੱਚ ਜਾਣ ਲਈ। ਇਹ ਮਾਡਲ ਕਿਸੇ ਵੀ ਯੂਨੀਵਰਸਿਟੀ 'ਚ ਨਹੀਂ ਹੈਗਾ ਵੀ ਉੱਥੋਂ ਦਾ ਬੱਚਾ ਪੜ੍ਹ ਕੇ ਉੱਥੇ ਦਾ ਉਹ ਕਰ ਸਕਦਾ, ਐਡਮਿਨਿਸਟ੍ਰੇਟਰ ਬਣ ਸਕਦਾ, ਵੀ ਉਸ ਯੂਨੀਵਰਸਿਟੀ ਨੂੰ ਚਲਾ ਸਕਦਾ। ਇਹ ਪੈਨ ਇੰਡੀਆ ਦੁਨੀਆ ਦੇ ਵਿੱਚ ਆਟੋਨਮਸ ਹੋਣਗੀਆਂ ਯੂਨੀਵਰਸਿਟੀਆਂ, ਪਰ ਐਵੇਂ ਦਾ ਮਾਡਲ ਕਿਤੇ ਨਹੀਂ ਹੈਗਾ। ਵੀ ਮਸਲਾ ਕੀ ਹੀ, ਪੈਸੇ ਨੂੰ ਸੈਂਟਰ ਦਿੰਦਾ, ਪੈਸੇ ਨੂੰ ਪੰਜਾਬ ਦਿੰਦਾ ਤੇ ਪੈਸੇ ਨੂੰ ਸਟੂਡੈਂਟ ਦਿੰਦੇ, ਪਰ ਚੱਲਦੀ ਇੱਥੇ ਆਮ ਲੋਕਾਂ ਦੀ। ਇਹ ਦੋਵਾਂ ਸਰਕਾਰਾਂ ਨੂੰ ਚੁੱਭਦਾ ਸੀਗਾ, ਇਹ ਸੈਂਟਰ ਨੂੰ ਵੀ ਚੁੱਭਦਾ ਸੀਗਾ ਵੀ ਪੈਸੇ ਅਸੀਂ ਦਈਏ, ਵੀ ਸਾਡੀ ਹੈ ਨਹੀਂ। ਬਾਦਲ ਸਾਹਿਬ ਨੂੰ ਜੇ ਕਿਤੇ ਇੱਥੇ ਕੰਮ ਕਰਾਉਣਾ ਪੈਂਦਾ ਸੀ ਤਾਂ ਉਹਨਾਂ ਨੂੰ ਸੈਨੇਟਰ ਨੂੰ ਫੋਨ ਕਰਨਾ ਪੈਂਦਾ ਸੀ ਬਤੌਰ CM ਦੇ ਤੌਰ ਤੇ।
ਤੁਸੀਂ ਇਹ ਵੇਖੋ ਵੀ ਕਿੱਡਾ ਤਗੜਾ ਸਿਸਟਮ ਆ ਵੀ ਇੱਥੇ ਦਾ ਸਟੂਡੈਂਟ ਪੜ੍ਹ ਕੇ ਇਲੈਕਟ ਹੋਇਆ ਲੋਕਾਂ ਦਾ ਨੁਮਾਇੰਦਾ, ਜੇ ਉਹ ਇੱਥੇ ਸਟੈਂਡ ਲੈਂਦਾ ਤਾਂ ਸਟੇਟ ਦੇ ਸੀਐਮ ਨੂੰ ਵੀ ਉਹਨੂੰ ਫੋਨ ਕਰਨਾ ਪੈਂਦਾ ਵੀ ਸਾਡਾ ਇਹ ਕੰਮ ਕਰੋ। ਇਹ ਚੀਜ਼ਾਂ ਇਹਨਾਂ ਨੂੰ ਚੁੱਭਦੀਆਂ ਸੀਗੀਆਂ ਤੇ ਇਹ ਸੈਂਟਰ ਤੁਸੀਂ ਮੰਨ ਕੇ ਚੱਲੋ ਸਿਰਫ ਬੀਜੇਪੀ ਦੀ ਗੱਲ ਨਹੀਂ ਆ। 2008 ਚ ਬਾਦਲ ਸੀਐਮ 2008 ਚ ਇਹਨਾਂ ਦੀ ਬਾਦਲ ਕਹਿੰਦੀ ਸਰਕਾਰ ਹੀ, ਉੱਧਰ ਸੈਂਟਰ ਚ ਉਹ ਹੀਗੇ 7-8 ਦਿਨ ਨੇੜੇ ਦੀ ਗੱਲ ਆ। ਦੂਜਾ ਸੈਂਟਰ ਚ ਆਪਣੇ ਕੀ ਨਾਮ ਮਨਮੋਹਨ ਸਿੰਘ ਹੋਣੀ ਕਾਂਗਰਸ ਸੀਗੀ, ਉਦੋਂ ਉਹ ਹਥਿਆਉਣਾ ਚਾਹੁੰਦਾ ਸੀ ਇਹਨੂੰ ਤੇ ਉਧਰੋਂ ਬਾਦਲ ਨੇ ਐਨਓਸੀ ਲਿਖ ਕੇ ਦੇਤੀ ਸੀ। ਕਾਰਨ ਕੀ? ਦੋਵਾਂ ਦੀ ਮਿਲੀ ਭੁਗਤ ਵੀ ਇਹਨੂੰ ਤੁਸੀਂ ਕਰ ਲਓ ਵੀ ਆਪਦੇ ਅੰਡਰ ਕੁਝ ਬੰਦੇ ਅਸੀਂ ਲਾ ਦਿਆ ਕਰਾਂਗੇ, ਕੁਝ ਤੁਸੀਂ ਲਾ ਦਿਆ ਕਰੋਗੇ, ਲੋਕਾਂ ਦੇ ਹੱਥੋਂ ਖੋਈਏ। ਅੱਜ ਉੱਥੇ ਬੀਜੇਪੀ ਆ, ਇੱਥੇ ਆਮ ਆਦਮੀ ਬੈਠੀ, ਚਿਹਰੇ ਮੋਹਰੇ ਬਦਲੇ ਨਾ। ਅੱਜ ਇਹਨਾਂ ਨੇ ਵੀ ਡੀਲ ਕਰ ਲਈ ਉਹਨਾਂ ਨਾਲ ਵੀ ਕੱਲ ਨੂੰ ਯਾਰ ਅਸੀਂ ਫੋਨ ਕਰਨਾ 4 ਬੰਦੇ ਸਾਡੇ ਲਾ ਦਿਓ, ਉਹ ਕਹਿਣਗੇ ਸਾਡੇ ਲਾ ਦਿਓ, ਵੀ ਵਿੱਚੋਂ ਲੋਕਾਂ ਨੂੰ ਕੱਢੀਏ। ਵੀ ਇਹ ਲੋਕਾਂ ਦੀ ਹਾਰ ਹੋਈ ਹੈ, ਪੰਜਾਬੀਆਂ ਦੀ ਹਾਰ ਹੋਈ ਹੈ। ਉਹਨਾਂ ਦੀ ਯੂਨੀਵਰਸਿਟੀ ਜਿਹੜਾ ਗਵਰਨੈਂਸ ਮਾਡਲ ਪੈਨ ਇੰਡੀਆ ਕਿ ਦੁਨੀਆ 'ਚ ਰੈਪਲੀਕੇਟ ਕੀਤਾ ਜਾ ਸਕਦਾ ਹੈ ਵੀ ਇੱਕ ਇਹ ਵੀ ਤਰੀਕਾ ਐਜੂਕੇਸ਼ਨ ਨੂੰ ਚਲਾਉਣ ਦਾ, ਉਹ ਇਹਨਾਂ ਨੇ ਟੋਟਲੀ ਖਤਮ ਕੀਤਾ। ਹੱਲ ਕੀ ਜਾਪਦਾ ਕਿ ਹੱਲ ਕਿੱਦਾਂ ਨਿਕਲ ਸਕਦਾ ਹੈ ਅੱਗੇ? ਹੱਲ ਇਹਦਾ ਇਹ ਆ ਵੀ ਵੇਖੋ, ਮੈਂ ਤਾਂ ਇੱਥੇ ਬੇਨਤੀ ਕੀਤੀ ਆ ਵੀ ਕਿਸਾਨ ਆਪਣੇ ਭਰਾ ਜਿੰਨੇ ਵੀ ਆ, ਹੁਣ ਬੀਜ ਬਜਾਈ ਵਾਢੀ ਵੀ ਹੋ ਗਈ ਉਹਨੇ ਝੋਨੇ ਦੀ ਤੇ ਕਣਕਾਂ ਵੀ ਉਹਨਾਂ ਨੇ ਬੀਜ ਲਈਆਂ, ਹੋਰ 10 ਦਿਨਾਂ ਨੂੰ ਸਾਰਿਆਂ ਨੇ ਬੀਜ ਲੈਣੀਆਂ ਨੇ। ਉਹ ਤੋਂ ਬਾਅਦ ਵਿਹਲੇ ਨੇ, ਨਾ ਕਣਕਾਂ ਨੂੰ ਪਾਣੀਆਂ ਦੀ ਬਹੁਤੀ ਲੋੜ ਪੈਣੀ, ਨਾ ਰਾਖੀਆਂ ਦੀ ਬਹੁਤੀ ਲੋੜ ਪੈਣੀ। ਵੀ ਇੱਥੇ ਆਓ ਵੀ ਇਹ ਓਡਾ ਹੀ ਵੱਡਾ ਜਿੱਦਾਂ ਤੁਹਾਡੀ ਖੇਤੀ ਤੇ ਹਮਲਾ ਨਾ, ਖੇਤੀ ਇੱਕ ਤੁਹਾਡਾ ਵੇ ਆਫ ਲਾਈਫ ਆ, ਐਜੂਕੇਸ਼ਨ ਵੀ ਅੱਜ ਵੇ ਆਫ ਲਾਈਫ ਆ ਵੀ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਵੀ ਜੰਮਦਾ ਬੱਚਾ ਮਰਨ ਤੱਕ ਉਸ ਪ੍ਰੋਸੈਸ ਤੋਂ ਨਿਕਲਦਾ ਵੀ ਐਜੂਕੇਸ਼ਨ ਉਹਨੂੰ ਸਾਰੀ ਲਾਈਫ ਨੂੰ ਉਹਨੂੰ ਉਹ ਇੰਪੈਕਟ ਕਰਦੀ ਆ। ਸੋ ਇਹ ਉਸ ਤਰ੍ਹਾਂ ਦਾ ਫੈਸਲਾ ਤੇ ਜੇ ਅੱਜ ਘਰਾਂ ਚੋਂ ਨਿਕਲੇ, ਤੁਹਾਡੇ ਮੁੰਡਿਆਂ ਨੇ ਇੱਥੇ ਆ, ਮੈਂ ਵੀ ਕਿਸਾਨਾਂ ਦਾ ਪੁੱਤ ਆ, ਮੈਂ ਵੀ ਉੱਥੇ ਖੇਤੀ ਆਪ ਦਾ ਸਾਂਭ ਸੰਭਾਲ ਕੇ ਆਏ ਆ, ਸਾਰਾ ਉਹ ਕਰਕੇ ਆਏ ਆ, ਉੱਥੇ ਅੱਗ ਲਾ ਕੇ ਆਏ ਆ, ਠੋਕ ਕੇ ਕਹਿੰਦੇ ਆ ਵੀ ਅੱਗ ਲਾ ਕੇ ਆਏ ਆ, ਕਿਉਂਕਿ ਸਰਕਾਰਾਂ ਨਕੰਮੀਆਂ ਨੇ ਸਾਨੂੰ ਕੋਈ ਅਲਟਰਨੇਟ ਨਹੀਂ ਦਿੱਤਾ ਤੇ ਅੱਜ ਬੈਠੇ ਆਪਦੀ ਯੂਨੀਵਰਸਿਟੀ ਸਾਂਭਣ ਡੇ, ਆਪਣੇ ਖੇਤ ਸਾਂਭੇ। ਸੋ ਇਹ ਸਾਰਿਆਂ ਨੂੰ ਆਉਣਾ ਪੈਣਾ ਇੱਥੇ। ਪਹਿਲਾਂ ਦੀ ਤਰ੍ਹਾਂ ਚੌਂਕਾਂ ਦੇ ਵਿੱਚ ਧਰਨੇ ਲਗਾ ਕੇ 100 ਦਿਨ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਿਆਂ ਹੋਇਆਂ ਬੈਠ ਜਾਂਦੇ ਹੋ, ਹੁਣ ਵੀ ਗੇਟ ਬੰਦ ਕਰਤਾ ਹੈ। ਕੀ ਲੱਗਦਾ ਕਿ ਫਿਰ ਗੇਟ ਬੰਦ ਕਰਨ ਦੇ ਨਾਲ, ਚੌਂਕਾਂ 'ਚ ਧਰਨੇ ਲਗਾਉਣ ਦੇ ਨਾਲ ਮਸਲਾ ਹੱਲ ਹੁੰਦਾ ਜਾਪਦਾ ਨਹੀਂ? ਹੋਰ ਤੇ ਬਈ ਆਪਸ਼ਨ ਕੀ ਹੈ ਨਾ, ਤੁਸੀਂ ਇਹ ਵੇਖੋ ਵੀ ਲੋਕਾਂ ਕੋਲ ਅੱਜ ਆਪਸ਼ਨ ਕੀ ਰਹਿ ਗਈ ਆ ਵੀ ਇਹਨਾਂ ਨੇ ਕੀਤਾ ਕੀ। ਅਸਲ 'ਚ ਮੈਂ ਤੁਹਾਨੂੰ ਦੱਸਾਂ ਵੀ ਇਹ ਡੈਮੋਕ੍ਰੇਸੀ ਵਾਲੇ ਸਿਸਟਮ ਨੇ ਇਹਨਾਂ ਨੇ ਕੀਤਾ ਕੀ ਆ, ਬੰਦੇ ਧਰਨੇ ਤੇ ਬਹਿੰਦੇ ਆ, ਕੋਈ ਸੁਣਵਾਈ ਨਹੀਂ ਇਹ ਕਰਦੇ, ਐਗਜ਼ੌਸਟ ਕਰਦੇ ਧਰਨਿਆਂ ਨੂੰ, ਜਾਂ ਉਹਦੇ 'ਚ ਕਹਿ ਦਿੰਦੇ ਆ ਵੀ ਹਾਂ ਕੱਲ ਨੂੰ ਕੋਈ ਮਾੜਾ ਮੋਟਾ ਵਾਇਲੈਂਟ ਹੋਣਗੇ ਤੇ ਫਿਰ ਅਸੀਂ ਧਰਨਾ ਚੁਕਾਈਏ ਵੀ ਇਸ ਪਾਲਿਸੀ ਤੇ ਇਹ ਕੰਮ ਕਰ ਰਹੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਫਾਊਂਡੇਸ਼ਨਲ ਕੁਐਸਚਨ ਕਰਨ ਦੀ ਲੋੜ ਆ ਵੀ ਵਾਕਿਆ ਕੀ ਇੰਡੀਆ ਡੈਮੋਕ੍ਰੈਟਿਕ ਸਟੇਟ ਹੈ? ਜੇ ਸਟੇਟ ਹੈ ਡੈਮੋਕ੍ਰੈਟਿਕ ਤੇ ਪਹਿਲਾਂ ਤਾਂ ਇਹਨਾਂ ਨੂੰ ਇਹ ਕੰਮ ਦੇਣਾ ਚਾਹੀਦਾ ਵੀ ਤੁਹਾਡਾ ਧਰਨਾ ਲੱਗਦਾ ਤੇ ਉਹਦੀ ਸੁਣਵਾਈ ਹੋਵੇ। ਜੇ ਤੁਹਾਡੇ ਮੌਲਿਕ ਅਧਿਕਾਰ ਜਿਹੜੇ ਵੀ ਤੁਸੀਂ ਤਖਤੀ ਫੜੋ ਤੇ ਤੁਹਾਡਾ ਰਾਈਟ ਆ, ਤੁਸੀਂ ਜੇ ਇੱਥੇ ਧਰਨਾ ਲਾਉਂਦੇ ਤਾਂ ਸਰਕਾਰ ਆਊਗੀ ਤੁਹਾਡੀ ਗੱਲ ਸੁਣੂਗੀ। ਜੇ ਉਹ ਕਰ ਨਹੀਂ ਰਹੇ ਫਿਰ ਇਹ ਸਾਨੂੰ ਵੀ ਵਿਚਾਰਨ ਦੀ ਲੋੜ ਹੈ ਨਾ। ਤੁਸੀਂ ਕਹਿੰਦੇ ਹੋ ਕਿ ਇੱਥੇ ਜਥੇਬੰਦੀਆਂ ਨੂੰ ਜਾਂ ਜਿਹੜੇ ਪੰਜਾਬ ਦੇ ਕਿਰਤੀ ਲੋਕ ਨੇ ਉਹਨਾਂ ਨੂੰ ਸਾਥ ਦੇਣ ਦੀ ਲੋੜ ਆ, ਕਿ ਸਾਥ ਫਿਰ ਉਹ ਇਦਾਂ ਹੀ ਦੇਣਗੇ ਤੁਹਾਡਾ ਕਿ ਜਿੱਦਾਂ ਤੁਸੀਂ ਧਰਨੇ ਤੇ ਬੈਠੇ ਹੋ ਵੀ ਅੱਗੇ ਇੱਥੇ ਧਰਨੇ ਤੇ ਬੈਠ ਜਾਣ? ਬਿਲਕੁਲ, ਮੈਂ ਕਹਿੰਦਾ ਯੂਨੀਵਰਸਿਟੀ ਛੱਡੋ, ਇਹ ਅਗਲਾ ਜਿਹੜੀ ਕਾਰਵਾਈ ਹੈ ਨਾ ਇਹ ਚੰਡੀਗੜ੍ਹ ਦੀ ਆ। ਇਹ ਮੈਂ ਅੱਜ ਤੋਂ 1 ਸਾਲ ਪਹਿਲਾਂ ਕਹਿੰਦਾ ਸੀ, ਮੇਰੀਆਂ 1 ਸਾਲ ਪਹਿਲਾਂ ਦੀਆਂ ਵੀਡੀਓ ਪਈਆਂ ਜਦੋਂ ਧਰਨਾ ਲਾਇਆ ਸੀ ਵੀ ਯੂਨੀਵਰਸਿਟੀ ਸੈਂਟਰਲਾਈਜ਼ ਕਰਨਗੇ, ਅੱਜ ਹੋ ਗਈ। ਅੱਜ ਮੈਂ ਦੁਬਾਰਾ ਇਹ ਲਿਖ ਕੇ ਦਿੰਨਾ ਵੀ ਜੇ ਫਰਮਾਨ ਨਾ ਮੁੜਿਆ ਅਗਲਾ ਚੰਡੀਗੜ੍ਹ ਦਾ ਆਊਗਾ। ਚੰਡੀਗੜ੍ਹ ਛੱਡੋ, ਉਸ ਤੋਂ ਅਗਲਾ ਟਰਾਈ ਸਿਟੀ ਦਾ ਆਊਗਾ, ਮੋਹਾਲੀ ਪੰਚਕੂਲਾ, ਵੀ ਇਹ ਸਾਰਾ ਸੈਂਟਰ ਕੋਲ ਜਾਊਗਾ। ਜੇ ਨਹੀਂ ਕਰਨਾ, ਅੱਜ ਇੱਥੇ ਨਹੀਂ ਆਉਣਾ, ਨਹੀਂ ਚੌਂਕਾਂ ਤੇ ਬਹਿਣਾ, ਤੇ ਕੱਲ ਨੂੰ ਫਿਰ ਉਹਨੂੰ ਵੀ ਸਤਿ ਸ੍ਰੀ ਅਕਾਲ ਬੁਲਾਓ ਆਪਦੇ ਰਾਜਧਾਨੀ ਨੂੰ। ਬਿਲਕੁਲ, तमाम ਸਾਰੇ ਸਵਾਲਾਂ ਨੂੰ ਲੈ ਕੇ ਜਿਹੜਾ ਵਿਦਿਆਰਥੀ ਵਰਗ ਹੈ ਉਹਨਾਂ ਦੇ ਖਦਸ਼ੇ ਨੇ ਵੱਖ-ਵੱਖ, ਔਰ ਦੇਖਣਾ ਹੋਵੇਗਾ ਕਿ ਇਹਨਾਂ तमाम ਸਾਰੀਆਂ ਚੁਣੌਤੀਆਂ ਜਿਹੜੀਆਂ ਕਿ ਵਿਦਿਆਰਥੀਆਂ ਦੇ ਨਾਲ-ਨਾਲ ਕਿਰਤੀ ਲੋਕਾਂ ਦੇ ਵੀ ਦਰਪੇਸ਼ ਆ, ਔਰ ਇਹਨਾਂ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲ ਸਕਦਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਸੈਂਟਰਲ ਗਵਰਨਮੈਂਟ ਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਦੇ ਅੰਦਰ ਰਿਜ਼ਰਵੇਸ਼ਨ ਇਨ ਐਡਮਿਸ਼ਨ ਔਰ ਰਿਜ਼ਰਵੇਸ਼ਨ ਇਨ ਇੰਪਲੋਇਮੈਂਟ, ਇਹਦੇ ਅੰਦਰ ਇਹਨਾਂ ਨੇ ਵੀ ਐਕਟ ਆਇਆ, ਪੰਜਾਬ ਦਾ ਵੀ ਆਇਆ। ਇਹਨਾਂ ਨੇ ਕੀ ਕੀਤਾ ਕਿ ਸੈਂਟਰ ਦੀ ਪਾਲਿਸੀ ਜਿਹੜੀ ਸ਼ਡਿਊਲ ਕਾਸਟ ਲਈ 2007 ਚ ਲਾਗੂ ਕੀਤੀ, ਉਹਦੇ ਚ ਕੀ ਆ 7% ST ਆ, 15% ਆ ਜਿਹੜਾ ਉਹ ਸ਼ਡਿਊਲ ਕਾਸਟ ਆ। ਉਹਦੇ ਨਾਲ ਇਹਨਾਂ ਨੇ ਕੀ ਕੀਤਾ ਕਿ ਜੇ ਸੈਂਟਰ ਦੀ ਪਾਲਿਸੀ OBC ਲਈ ਲੈ ਕੇ ਆਉਂਦੇ 27% ਦੇਣਾ ਪੈਂਦਾ, ਤਾਂ ਇਹਨਾਂ ਨੇ ਸੈਂਟਰ ਦੀ ਪਾਲਿਸੀ ਸ਼ਡਿਊਲ ਕਾਸਟ ਦੀ ਚੱਕ ਲਈ। ਜਦੋਂ ਕਿ ਅੱਜ ਪੂਰੀ ਯੂਨੀਵਰਸਿਟੀ ਦੇ ਅੰਦਰ ਕਿਸੇ ਵੀ ਖਾਤੇ ਦੇ ਵਿੱਚ OBC ਦੀ 0 ਰਿਜ਼ਰਵੇਸ਼ਨ ਆ। ਉਹਦਾ ਕੇਸ ਮੈਂ ਕਰ ਰਿਹਾ। ਉਹਦੇ ਚ ਕਾਰਨ ਕੀ ਆ ਕਿ ਇੱਥੇ ਜਿਹੜੇ ਅਪਰ ਕਾਸਟ, ਜਿਹੜੇ ਲੋਕ, ਜਿਹੜੀ ਇੱਥੋਂ ਦੀ ਅਰਿਸਟੋਕ੍ਰੇਸੀ ਬੈਠੀ ਆ ਪ੍ਰਸ਼ਾਸਨ ਦੇ ਅੰਦਰ, ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ OBC ਦੇ ਨਾਲ ਰਿਲੇਸ਼ਨ ਰੱਖਣ ਵਾਲੇ ਲੋਕ ਹੈ, ਜੇ ਉਹ ਇੱਥੇ ਆਉਣਗੇ, ਪੜਨਗੇ, ਫਿਰ ਇੱਥੇ ਨੌਕਰੀ ਮੰਗਣਗੇ, ਇਸ ਕਰਕੇ ਅਸੀਂ ਰਿਜ਼ਰਵੇਸ਼ਨ ਨਹੀਂ ਦੇਵਾਂਗੇ। ਇਸ ਕਰਕੇ ਓਵਰਆਲ ਜਿਹੜਾ ਇੱਥੇ ਬੈਠਾ, ਜਿਹੜਾ ਮੈਂ ਪਹਿਲਾਂ ਮਾਈਂਡਸੈਟ ਦੀ ਗੱਲ ਕੀਤੀ ਹੈ,
ਇਹਨਾਂ ਦਾ ਮਾਈਂਡਸੈਟ ਇਹ ਹੈ ਕਿਸਾਨੀ ਕਰਨ ਵਾਲੇ ਲੋਕਾਂ ਨੂੰ, ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ, ਜਿਹੜੇ ਆਪਦੇ ਹੱਥ ਨਾਲ ਕਿਰਤ ਕਰਦੇ ਆ, ਉਹਨਾਂ ਨੂੰ ਐਜੂਕੇਸ਼ਨ ਤੋਂ ਬਾਹਰ ਕਰਨਾ। ਔਰ ਜਿਹੜੇ ਸਾਡੇ ਖਾਸ, ਜਿਹੜੇ ਸਾਰੇ ਸੱਤਾ ਦੇ ਵਿੱਚ ਬੈਠੇ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ, ਉਹਨਾਂ ਦੇ ਨਾਲ ਰਿਸ਼ਤਾ ਰੱਖਣ ਵਾਲੇ ਲੋਕ ਆ, ਉਹਨਾਂ ਨੂੰ ਡਾਇਰੈਕਟਲੀ ਭਰਤੀ ਕੀਤਾ ਜਾ ਰਿਹਾ। ਇਸ ਕਰਕੇ ਇਹ ਯੂਨੀਵਰਸਿਟੀ, ਇਹ ਸੈਨੇਟ ਬਚਾਉਣੀ ਇਸ ਲਈ ਜ਼ਰੂਰੀ ਆ। ਜੇ ਸੈਨੇਟ ਨਹੀਂ ਬਚਾਓਗੇ ਇਹ ਯੂਨੀਵਰਸਿਟੀ 100% ਖਤਮ ਹੋਊਗੀ। ਬਹੁਤ ਸਾਰੇ ਸੈਲਫ ਕੋਰਸ ਖੁੱਲ ਚੁੱਕੇ ਆ, ਆਉਣ ਵਾਲੇ ਟਾਈਮ 'ਚ ਤੁਹਾਡੇ ਆਰਟਸ ਦੇ ਅੰਦਰ ਵੀ ਫੀਸਾਂ ਵਧਣਗੀਆਂ, ਇਹ ਸਾਰਾ ਕੁਝ ਹੋਏਗਾ। ਇਸ ਕਰਕੇ ਤੁਸੀਂ ਜੇ ਸੈਨੇਟ ਨੂੰ ਬਚਾਉਣਾ ਤਾਂ ਇਹ ਯੂਨੀਵਰਸਿਟੀ ਨੂੰ ਬਚਾਉਣਾ ਇੱਕੋ ਹੀ ਗੱਲ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ, ਔਰ ਜੇ ਆਉਣ ਵਾਲੇ ਟਾਈਮ 'ਚ ਮੌਕਾ ਮਿਲੇਗਾ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਕੱਢਿਆ, ਤੁਹਾਡੀ ਪੰਜਾਬ ਯੂਨੀਵਰਸਿਟੀ ਦਾ ਐਕਟ ਮੈਂ ਪਹਿਲਾਂ ਹੀ ਪੜ੍ਹਿਆ ਹੋਇਆ। ਆਉਣ ਵਾਲੇ ਦਿਨਾਂ 'ਚ ਜਿਹੜਾ ਨੋਟੀਫਿਕੇਸ਼ਨ ਆਇਆ, ਸਾਰੀ ਚੀਜ਼ ਨੂੰ ਪੜ੍ਹ ਕੇ ਲੀਗਲੀ ਇਹਦੇ ਕੀ ਐਸਪੈਕਟ ਨੇ ਉਹਦੇ ਸਾਰੇ ਤੇ ਗੱਲ ਕਰਾਂਗੇ। ਸੋ ਤੁਸੀਂ ਟਾਈਮ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ, ਧੰਨਵਾਦ। ਕਿਸੇ ਵੀ ਗੱਲਬਾਤ ਹੈ ਉਹਦੇ ਤੋਂ ਬਿਨਾ, ਉਹਨੂੰ ਨਾਲ ਲਏ ਬਿਨਾ ਅਸੀਂ ਕੋਈ ਸੰਘਰਸ਼ ਜਿੱਤ ਨਹੀਂ ਸਕਦੇ। ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਕਿ ਇੱਥੇ ਬਹਿ ਜਾਓ, ਆਪਣਾ ਹਜੇ ਧਰਨਾ ਮੁੱਕਣ ਨਹੀਂ ਲੱਗਿਆਗਾ। ਆਪਾਂ ਬਹੁਤ ਦਿਨਾਂ ਦੇ ਉੱਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਇਹਦੀ ਤਿਆਰੀ ਕਰਦੇ ਆ ਰਹੇ ਹਾਂ, ਤਾਂ ਇੱਥੇ ਸਾਰਿਆਂ ਦੀ ਗੱਲਬਾਤ ਸੁਣ ਕੇ ਹੀ ਆਪਾਂ ਅਗਲਾ ਫੈਸਲਾ ਲੈਣਾ ਹੈ। ਹੁਣ ਅੱਗੇ ਮੈਂ ਆਪਣਾ ਸੋਈ ਤੋਂ ਹਰਕਮਲ ਪੂਰੇ ਗੱਲ ਨੂੰ ਕਹੂੰਗਾ ਕਿ ਆ ਕੇ ਆਪਣੀ ਗੱਲ ਰੱਖਣ। ਆਓ ਆਪਾਂ ਹੈਲੋ ਦੂਜਾ ਮੈਂ ਦੇਖਦੇ ਆ ਲਾ ਆ ਦੇ ਆ ਫੜ ਲਓ ਫਿਰ ਉਹ ਸੀ ਆਹ ਮੈਂ ਉਹ ਕਰ ਦਿੰਦਾ। ਹੈਲੋ, ਆਓ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਮੁੱਦਾ ਦੱਸਤਾ ਵਾ। ਮੁੱਦੇ ਤੇ ਬਹੁਤੀ ਗੱਲ ਕੀ ਕਰਨੀ ਹੈ ਕਿ ਤੁਹਾਨੂੰ ਸਭ ਪਤਾ ਹੀ ਕਿ ਆਪਾਂ ਇੱਥੇ ਬੈਠੇ ਕਿਉਂ ਆ। ਪਹਿਲਾਂ ਸਾਨੂੰ ਕਾਲੇ ਕੱਛੇ ਵਾਲਿਆਂ ਲੁੱਟਿਆ, ਹੁਣ ਉਹਨਾਂ ਨੂੰ ਖਾਕੀ ਕੱਛੇ ਵਾਲੇ ਲੁੱਟਣ ਦੇ ਆ। ਖਾਕੀ ਕੱਛੇ ਵਾਲਾ ਆਪਾਂ ਪ੍ਰਧਾਨ ਬਣਾ ਕੇ ਉਹਨੂੰ ਕੌਂਸਲ 'ਚ ਬਿਠਾਤਾ ਤੇ ਆ ਲਓ ਤੁਹਾਨੂੰ ਗਿਫਟ ਵੀ ਮਿਲ ਗਿਆ। ਇਹ ਗਿਫਟ ਤੁਹਾਨੂੰ ਮਿਲੀ ਜਾਣੇ 7-8 ਮਹੀਨੇ। ਤੇ ਮੇਰੇ ਭਰਾ, ਆਪਾਂ ਤਗੜੇ ਹੋ ਕੇ ਅੱਗੇ ਪਰਚਿਆਂ ਤੋਂ ਡਰਾਉਂਦੇ ਕਿ ਪਰਚਾ ਕਰਦਾ, ਪਰਚਿਆਂ ਤੋਂ ਨਹੀਂ ਡਰਦੇ। ਸਾਡੇ ਬਜ਼ੁਰਗ ਚੰਡੀਗੜ੍ਹ ਪਹਿਲਾਂ 10ਵੀਂ 12ਵੀਂ ਦਾ ਸਰਟੀਫਿਕੇਟ ਲੈਣ ਆਉਂਦੇ ਜਾਂ ਹਾਈ ਕੋਰਟ ਹੁੰਦੇ ਸੀ, ਪੜ੍ਹਨ ਤੇ ਮੈਂ ਹੀ ਆਇਆ। ਸਾਡਾ ਜਿਹੜਾ ਏਰੀਆ ਬਾਰਡਰ ਤੋਂ ਹੁੰਦੇ ਸੀ। ਤੇ ਰਹੀ ਗੱਲ, ਪਹਿਲਾਂ ਵੀ 13 ਜਣਿਆਂ ਤੇ ਪਰਚਾ ਆਇਆ ਸੀ ਤੇ ਐ ਪੂਰੇ ਅਸੀਂ ਵੱਜ ਕੇ ਗਏ ਹਾਂ ਤੇ 11 ਜਣੇ ਪੇਸ਼ ਹੋਏ, 2 ਜਣੇ ਪੇਸ਼ ਨਹੀਂ ਹੋਏ। ਉਹ ਸਾਡੀ ਐਸਓਈ ਪਾਰਟੀ ਦੇ ਹੀ ਨਹੀਂ ਹਲੇ ਤੱਕ ਪੇਸ਼ ਹੋਏ। ਹੋਵਾਂਗੇ ਅਸੀਂ ਤਰੀਕੇ ਨਾਲ ਹੋਵਾਂਗੇ, ਕੋਈ ਗੱਲ ਨਹੀਂ। ਤੇ ਗੱਲ ਕੋਈ ਨਹੀਂ ਆ, ਪਰਚੇ ਤੋਂ ਡਰਨਾ ਨਹੀਂ ਆ। ਜਿੱਦਣ ਮੇਰੀ ਗੱਲ ਸੁਣ ਲਓ, ਅੱਜ ਆਪਾਂ 2 ਨੰਬਰ ਗੇਟ ਬੰਦ ਕੀਤਾ, ਇੱਥੇ ਹੀ ਬੈਠੇ ਸਾਰੇ ਜਾਣੇ, ਤੇ 3 ਗੇਟ ਯੂਨੀਵਰਸਿਟੀ ਦੇ ਬੰਦ ਹੋਣਗੇ। 1 ਗੇਟ ਐਸਓਈ ਨੂੰ ਦੇ ਦਿਓ, ਕੱਲਾ ਬੰਦ ਕਰ ਦਾਂਗਾ। 3 ਨੰਬਰ ਗੇਟ ਨਾਲ ਮੇਰੀ ਉਦਾਂ ਵੀ ਲੱਗਦੀ ਆ ਮੈਨੂੰ ਉੱਥੇ ਬਿਠਾ ਦਿਓ। ਇਹ ਮੈਨੂੰ ਚੁੱਕ ਕੇ ਲੈ ਜਾਂਦੇ, ਬਾਅਦ 'ਚ ਛੱਡਦੇ ਨਹੀਂ ਆ। ਤੇ ਮੈਨੂੰ ਹੁਣ ਛੱਡਿਓ ਨਾ, ਕੋਈ ਗੱਲ ਨਹੀਂ, ਪਰਚੇ ਜਿੰਨੇ ਮਰਜ਼ੀ ਕਰ ਦਿਓ, ਇਹ ਸਾਡੀ ਖੁਰਾਕ ਆ। ਤੇ ਕੋਈ ਗੱਲ ਨਹੀਂ, ਤਗੜੇ ਹੋ ਜਾਓ। ਤੇ ਮੈਂ ਬਹੁਤੀਆਂ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਕਿ ਆਪਾਂ ਇਦਾਂ ਕਰ ਲਈਏ। ਆਪਾਂ ਕੰਮ ਇਹ ਹੈ ਕਿ ਜੇ ਆਪਾਂ ਨੂੰ ਚੰਡੀਗੜ੍ਹ ਦੀ ਵੀ ਲੋੜ ਪਈ, ਹਾਊਸ ਗਵਰਨਰ ਘੇਰਨਾ ਪਿਆ ਆ ਜਾਂ ਚੌਂਕ ਘੇਰਨਾ ਪਿਆ ਵਾ, ਅਸੀਂ ਤਗੜੇ ਹੋ ਕੇ ਜਾਵਾਂਗੇ। ਤੇ ਬਸ ਚੜ੍ਹਦੀ ਕਲਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤੋਂ ਬਾਅਦ ਮੈਂ ਅਕਾਲੀ ਦਲ ਪੁਨਰ ਸਰਜੀਤ ਤੋਂ ਸਰਦਾਰ ਜਗਦੇਵ ਸਿੰਘ ਮਲੋਆ ਨੂੰ ਬੇਨਤੀ ਕਰਾਂਗਾ ਕਿ ਆਪਦੇ ਆ ਕੇ ਵਿਚਾਰ ਰੱਖਣ। ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਸਾਡੇ ਵਿਚਕਾਰ ਪਹੁੰਚੇ ਆ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡਾ ਸਾਥ ਦੇਣ ਵਾਸਤੇ। ਸੋ ਜਗਦੇਵ ਸਿੰਘ ਮਲੋਆ ਜੀ। ਧੰਨਵਾਦ ਦਰਸ਼ ਭਾਈ। ਬਹੁਤ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਨਾਲ ਸਾਂਝ ਰਹੀ ਆ, ਔਰ ਜਦ ਤੋਂ ਮੇਰੀ ਸਾਂਝ ਰਹੀ ਹੈ ਮੈਂ ਆਹੀ ਕੁਛ ਦੇਖਦਾ ਆਇਆ। ਕਦੇ ਤਾਂ BC ਦਫ਼ਤਰ ਅੱਗੇ ਧਰਨਾ, ਕਦੇ ਆ BC ਦੇ ਦਰਵਾਜ਼ੇ 'ਚ ਵੀ ਪਿੱਛੇ ਜੇ ਪੱਟਤੇ ਸੀਗੇ। ਮਤਲਬ ਕਿ ਸਿੱਧੀ ਉਂਗਲੀ ਨਾਲ ਨਿਕਲਦਾ ਹੀ ਨਹੀਂ। ਮਤਲਬ ਮੈਨੂੰ ਸੋਚ ਕੇ ਹੈਰਾਨੀ ਹੁੰਦੀ ਹੈ, ਜਿਵੇਂ ਆ ਬਾਈ ਕਹਿ ਕੇ ਗਿਆ ਵੀ ਯੂਨੀਵਰਸਿਟੀ ਤਾਂ ਮੈਂ ਹੀ ਪੜ੍ਹਨ ਆਇਆ। ਮਤਲਬ ਯੂਨੀਵਰਸਿਟੀ ਸਾਰੇ ਪੇਰੈਂਟਸ, ਆ ਕੁੜੀਆਂ ਬੈਠੀਆਂ, ਛੋਟੀਆਂ ਛੋਟੀਆਂ ਬੱਚੀਆਂ, ਭਰਾ ਭੈਣਾਂ ਸਾਰੇ ਪੜ੍ਹਨ ਆਏ ਨੇ ਇੱਥੇ। ਤੇ ਟ੍ਰੈਜਡੀ ਦੀ ਗੱਲ ਇਹ ਆ ਕਿ ਆ ਖਾਕੀ ਨਿੱਕਰਾਂ ਵਾਲੇ ਤੁਹਾਨੂੰ ਪੜ੍ਹਨ ਨਹੀਂ ਦੇਣਾ ਚਾਹੁੰਦੇ। ਇਹ ਨਾ ਆ ਜਿਹੜੇ ਕਲਮਾਂ ਵਾਲੇ ਖੜੇ ਆ ਨਾ, ਸਾਰੇ ਹੀ ਤੁਸੀਂ ਸਕਾਲਰ ਗਿਣੇ ਜਾਂਦੇ ਹੋ ਯੂਨੀਵਰਸਿਟੀ ਦੇ। ਜਿਹੜਾ ਬੱਚਾ ਯੂਨੀਵਰਸਿਟੀ 'ਚ ਆ ਗਿਆ ਉਹ ਸਕਾਲਰ ਦੀ ਗਿਣਤੀ 'ਚ ਆ ਗਿਆ। ਤੇ ਇਹਨਾਂ ਸਕਾਲਰਾਂ ਦੇ ਹੱਥ ਉਹ ਡਾਂਗ ਸੋਟੇ ਫੜਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਕਲਮਾਂ ਫੜੀਆਂ ਹੋਈਆਂ। ਇਹਨਾਂ ਦਾ ਕਸੂਰ ਇਹ ਆ ਬਈ ਇਹ ਇਤਿਹਾਸ ਸਿਰਜਣਾ ਚਾਹੁੰਦੇ ਆ। ਪਰ ਮੈਨੂੰ ਐਂ ਲੱਗਦੀ ਆ ਬਈ ਜਿਹੜੀ ਉਹ ਕਹਾਵਤ ਆ ਨਾ ਬਈ ਇਤਿਹਾਸ ਕਲਮਾਂ ਨਾਲ ਨਹੀਂ ਤਲਵਾਰਾਂ ਨਾਲ ਸਿਰਜੇ ਜਾਂਦੇ, ਉਹ ਇਹ ਮਜਬੂਰ ਕਰ ਰਹੇ ਨੇ ਬੱਚਿਆਂ ਨੂੰ। ਸੋ ਹੈਲੋ, ਸੋ ਇਹ ਜਿਹੜੀ ਗੱਲ ਆ ਹੁਣ ਆ ਯੂਨੀਵਰਸਿਟੀ ਵਿੱਚ
ਬੱਚਿਆਂ ਨੂੰ ਦਰ-ਬਰ-ਦਰ ਬੈਠਣਾ ਪੈ ਰਿਹਾ। ਜਿਵੇਂ ਪਹਿਲਾਂ ਸੀਨੇਟ ਦੇ ਇਲੈਕਸ਼ਨਾਂ ਦੀ ਗੱਲ ਚੱਲ ਰਹੀ ਸੀਗੀ, ਜਿਵੇਂ ਸੀਨੇਟ ਦੀਆਂ ਇਲੈਕਸ਼ਨਾਂ ਖਤਮ ਕਰਤੀਆਂ, ਅੱਜ ਇਹਨਾਂ ਨੇ ਸੈਂਟਰਲਾਈਜ਼ ਕਰਤਾ ਯੂਨੀਵਰਸਿਟੀ ਦਾ। ਤੁਹਾਨੂੰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਮੈਂ ਬੋਰਨ ਚੰਡੀਗੜ੍ਹ ਦਾ ਹੀ ਹਾਂ, ਤੇ ਜਦੋਂ ਚੰਡੀਗੜ੍ਹ 'ਚ ਨਾ ਅਸੀਂ ਆਏ ਉਰੇ ਤਕਰੀਬਨ ਪੰਜਾਬੀਓ, ਮੇਰੀ ਗੱਲ ਨੂੰ ਕਿਸੇ ਨਾ ਹੋਰ ਪਾਸੇ ਨੂੰ ਨਾ ਲੈ ਜਾਓ, ਮਤਲਬ ਪੰਜਾਬੀ ਦਿਖਦੇ ਸੀ ਇੱਥੇ। ਔਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਚਾਹੇ ਮੇਰੇ ਵੀਰ ਹਰਿਆਣੇ ਦੇ ਆ, ਚਾਹੇ ਹਿਮਾਚਲ ਦੇ ਬੱਚੇ ਆ, ਉਹ ਇੱਥੇ ਆ ਕੇ ਸਾਰੇ ਹੀ ਪੰਜਾਬੀ ਆ। ਠੀਕ ਆ, ਉਹਨਾਂ ਦਾ ਆਪਣਾ ਨੇਟਿਵ ਲੈਂਡ ਹੈਗਾ, ਉਹ ਹੈਗਾ ਬਿਲਕੁਲ, ਪਰ ਇੱਥੇ ਆ ਕੇ ਤੁਹਾਡੀ ਲੜਾਈ ਸਾਰਿਆਂ ਦੀ ਸਾਂਝੀ ਆ। ਅੱਜ ਜਿਵੇਂ ਰਿਮਲ ਬੋਲ ਕੇ ਗਿਆ ਸੀ ਵੀ ਜੇ ਡਾਕਾ ਅੱਜ ਪੰਜਾਬ ਯੂਨੀਵਰਸਿਟੀ ਤੇ ਪੈ ਰਿਹਾ ਨਾ, ਤਾਂ ਫਿਰ ਉਹ ਤੁਹਾਡੀਆਂ ਯੂਨੀਵਰਸਿਟੀਆਂ ਵੀ ਓਲੇ ਨਹੀਂ ਰਹਿਣਗੀਆਂ ਇਹਨੇ ਤਾਂ ਨਜ਼ਰਾਂ ਤੋਂ। ਕਿਉਂਕਿ ਪਤਾ ਕੀ ਆ, ਇਹਨਾਂ ਦਾ ਇੱਕੋ ਇੱਕ ਟਾਰਗੇਟ ਸੱਤਾ ਹਾਸਲ ਕਰਨੀ, ਪੈਸੇ ਹਾਸਲ ਕਰਨੇ। ਪੈਸੇ ਲਈ ਆਹ ਪੁਲਿਸ ਵਾਲੇ ਵੀਰਾਂ ਨੂੰ ਯੂਜ਼ ਕਰਦੇ ਆ, ਇਹਨਾਂ ਨੂੰ ਮੁੰਡਿਆਂ ਤੇ ਪਰਚੇ ਕਰ, ਇਹ ਕਰ, ਉਹ ਕਰ। ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਚਲੋ ਉਹ ਵੀ ਡਿਊਟੀ ਤੇ ਮਜਬੂਰ ਆ, ਪਰ ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ, ਤੁਹਾਡੇ ਬੱਚੇ ਵੀ ਇਹਨਾਂ ਯੂਨੀਵਰਸਿਟੀਆਂ 'ਚ ਆਉਣਗੇ। ਜੇ ਤੁਸੀਂ ਜਮਹੂਰੀਅਤ ਦਾ ਹੱਕ ਕਾਇਮ ਰੱਖਣਾ ਚਾਹੁੰਦੇ ਹੋ, ਲੋਕਤੰਤਰ ਕਾਇਮ ਰੱਖਣਾ ਚਾਹੁੰਦੇ ਹੋ, ਜੇ ਚਾਹੁੰਦੇ ਹੋ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਐਜੂਕੇਟਡ ਹੋ ਕੇ ਅੱਗੇ ਸਰਕਾਰੀ ਨੌਕਰੀਆਂ ਤੇ ਜਾਣ, ਕਾਬਲ ਅਫਸਰ ਬਣਨ, ਤਾਂ ਤੁਹਾਨੂੰ ਉਹਨਾਂ ਨੂੰ ਛੱਡ ਕੇ ਬੱਚਿਆਂ ਦਾ ਸਾਥ ਦੇਣਾ ਬਣਦਾ ਹੈ। ਸੋ ਮੈਂ ਬਹੁਤਾ ਸਮਾਂ ਨਹੀਂ ਲਊਂਗਾ, ਧੰਨਵਾਦ ਵੀਰਾਂ ਦਾ। ਇੱਥੇ ਮੁੰਡੇ ਆਪਣੇ ਬਲਜੀਤ ਸਿੰਘ ਸ਼ਾਮ ਦੇ ਜਿਹੜਾ ਤੁਹਾਡਾ ਪ੍ਰੈਜ਼ੀਡੈਂਟ ਆ, ਇੱਥੇ ਆਪਣੇ ਲਾਲੀ ਸੰਗਾਲੇ ਵਾਲਾ ਮੁੰਡਾ, ਬਾਕੀ ਦਰਸ਼ ਬਾਈ, ਰਿਮਲ ਹੁਣੀ, ਸਾਰੇ ਜਦੋਂ ਕਿਸੇ ਨੂੰ ਵੀ ਲੋੜ ਹੋਈ ਜਦ ਮਰਜ਼ੀ ਯਾਦ ਕਰ ਲਿਓ। ਤੁਹਾਡੇ ਨੇੜੇ ਹੀ ਮੈਂ ਰਹਿੰਦਾ ਨਿਊ ਚੰਡੀਗੜ੍ਹ 'ਚ, ਜਦੋਂ ਰਾਤ ਬਰਾਤੇ ਜਿਸ ਟਾਈਮ ਵੀ ਲੋੜ ਹੋਈ ਮੈਂ ਹਾਜ਼ਰ ਹਾਂ ਤੁਹਾਡੇ ਲਈ। ਕਿਉਂਕਿ ਇਹ ਜਿਹੜਾ ਇਹ ਪਾਰਟੀਆਂ ਦਾ ਦੁੱਖ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਦੁੱਖ ਹੈ। ਕੱਲ੍ਹ ਨੂੰ ਸਾਡੇ ਬੱਚੇ ਵੀ ਇੱਥੇ ਪੜ੍ਹਨ ਆਉਣਗੇ, ਕਿਉਂਕਿ ਸਾਡੀ ਯੂਨੀਵਰਸਿਟੀ ਸ਼ਾਨ ਹੈ ਇਹ ਪੂਰੀ। ਸੋ ਮੈਂ ਬਹੁਤਾ ਸ਼ਬਦ ਨਾ ਇੰਨੇ ਬਹੁਤੇ ਬੋਲਦਾ ਹੋਇਆ, ਟਾਈਮ ਬਾਕੀ ਵੀ ਬੁਲਾ ਰਹੇ ਨੇ, ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸੋ ਬਿਲਕੁਲ ਇਹ ਗੱਲ ਦੇਖਣ ਦੀ ਹੈ ਕਿ ਜਿਹੜੇ ਅਸੀਂ ਘਰੋਂ ਕਫਨ ਬਣ ਕੇ ਤੁਰਿਆ, ਅਸੀਂ ਮਿੱਥੇ ਕੇ ਤੁਰਿਆ ਕਿ ਅਸੀਂ ਸੰਘਰਸ਼ ਕਰਨਾ ਇਸ ਯੂਨੀਵਰਸਿਟੀ ਤੇ ਪੰਜਾਬ ਦੇ ਵਾਸਤੇ। ਪਰ ਅੱਜ ਦੀ ਤਰਾਸਦੀ ਕੀ ਬਣੀ ਹੈ ਕਿ ਐਫੀਡੇਵਿਟ ਵੀ ਆਉਂਦਾ ਹੈ, ਤੇ ਐਫੀਡੇਵਿਟ ਦੇ ਵਾਸਤੇ ਜਿਹੜਾ ਇੱਕ ਪੱਕਾ ਮੋਰਚਾ ਐਫੀਡੇਵਿਟ ਐਂਟੀ ਐਫੀਡੇਵਿਟ ਫਰੰਟ ਵੀ ਉਹ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਲਾਉਂਦੇ ਨੇ। ਸੋ ਉਸ ਦੇ ਵਿੱਚੋਂ ਹੀ ਮੈਂ ਹੁਣ ਬੇਨਤੀ ਕਰਾਂਗਾ ਕਿ ਆ ਕੇ ਆਪਦੇ ਅਨੁਹਾਰ ਆਪਦੇ ਜਿਹੜੇ ਵਿਚਾਰ ਨੇ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਨਗੇ। Long live, long live. Student unity, long live. Long live, long live. ਸਾਥੀਓ, ਮੇਰਾ ਨਾਮ ਅਨੁਹਾਰ ਕੌਰ, ਮੈਂ ਐਂਟੀ ਐਫੀਡੇਵਿਟ ਫਰੰਟ ਨੂੰ ਇੱਥੇ ਰਿਪਰੈਜ਼ੈਂਟ ਕਰਨ ਆਈ ਹਾਂ। ਸਭ ਤੋਂ ਪਹਿਲਾਂ ਤੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਬੱਚਿਆਂ ਵੱਲੋਂ, ਤੇ ਜਿਹਦੀ ਮੈਂ ਵੀ ਪਾਸ ਆਊਟ ਰਹਿ ਚੁੱਕੀ ਹਾਂ, ਤੇ ਐਂਟੀ ਐਫੀਡੇਵਿਟ ਫਰੰਟ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਸਾਡੇ ਸਾਥ ਦਿੱਤਾ ਤੇ ਇਸ ਐਫੀਡੇਵਿਟ ਨੂੰ ਵਾਪਸ ਕਰਵਾਉਣ ਦੇ ਵਿੱਚ ਆਪਾਂ ਸਫਲ ਹੋਏ। ਪਰ ਐਫੀਡੇਵਿਟ ਆਈ ਥਿੰਕ ਉਹਦਾ ਬਹੁਤ ਛੋਟਾ ਜਿਹਾ ਪਾਰਟ ਹੈ। ਮੇਨ ਮੁੱਦਾ ਸਾਡਾ ਇੱਥੇ ਸੈਨੇਟ ਹੈਗਾ ਹੈ। ਜੇ ਸੈਨੇਟ ਹੁੰਦੀ ਤਾਂ ਐਫੀਡੇਵਿਟ ਕਦੇ ਵੀ ਨਾ ਆਉਂਦਾ, ਤੇ ਹੁਣ ਇਹ ਐਫੀਡੇਵਿਟ ਅੱਜ ਦਾ ਵਾਪਸ ਹੋ ਗਿਆ ਹੈ। ਪਰ ਜੇ ਸੈਨੇਟ ਆਪਾਂ ਨਹੀਂ ਬਹਾਲ ਕਰਾਉਂਦੇ ਤੇ ਐਫੀਡੇਵਿਟ 3 ਸਾਲ ਨੂੰ 4 ਸਾਲ ਨੂੰ ਦੁਬਾਰਾ ਆ ਜਾਏਗਾ। ਬਿਕੋਜ਼ RSS ਦੀ, BJP ਦੀ ਤੇ ਜਾਂ ਫਿਰ ABVP ਦੀ ਇਹੀ ਤੇ ਮਨਸ਼ਾ ਹੈ। ਉਹਨਾਂ ਨੇ ਆਪਣੇ ਬ੍ਰੇਨ ਵਾਸ਼ ਜਿਹੜੇ ਉਹ ਕਰਨੇ ਆ। ਮੇਰਾ 3 ਸਾਲ ਇਸ ਯੂਨੀਵਰਸਿਟੀ ਦੇ ਵਿੱਚ, ਤੇ ਜਿਹੜਾ ਆਪਾਂ ਇੱਥੇ ਪੋਲੀਟੀਕਲ ਕਲਚਰ ਵੇਖ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਡਿਟੀਰੀਓਰੇਟ ਹੋ ਰਿਹਾ ਆ। ਇਹ ਆਪਾਂ ਨੂੰ ਵੀ ਮੰਨਣਾ ਪਏਗਾ। ਸੈਨੇਟ ਦਾ ਇਸ਼ੂ ਛੋਟਾ ਇਸ਼ੂ ਨਹੀਂ ਹੈਗਾ, ਤੇ ਅੱਜ ਇੱਥੇ ਜਿੰਨੇ ਲੋਕ ਆਏ ਹੋ ਆਪਾਂ ਇਸ ਚੀਜ਼ ਦਾ ਗਵਾਹ ਆ ਕਿ ਇੱਥੋਂ ਦਾ ਪੋਲੀਟੀਕਲ ਕਲਚਰ ਤੇ ਲੋਕਾਂ ਦੇ ਦਿਮਾਗ ਨੂੰ ਡੈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਸੈਨੇਟ ਦੀ ਲੜਾਈ ਸਿਰਫ ਸਾਡੇ ਸਟੂਡੈਂਟਸ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਪੂਰੇ ਪੰਜਾਬ ਦੀ ਲੜਾਈ ਆ। ਇਹ ਲੜਾਈ ਪੂਰੇ MP MLA ਵੀ ਇੱਥੇ ਆਉਣ, ਤੇ ਇਹ ਜਿੰਨੀਆਂ ਵੀ ਜਮਹੂਰੀ ਜਥੇਬੰਦੀਆਂ ਆ ਉਹਨਾਂ ਦੀ ਵੀ ਲੜਾਈ ਆ। ਸਾਰਿਆਂ ਨੂੰ ਇਹ ਬੇਨਤੀ ਆ ਕਿ ਇਸ ਲੜਾਈ ਦੇ ਵਿੱਚ ਆ ਕੇ ਸ਼ਾਮਲ ਹੋਣ। ਤੇ ਇਹ ਵੀ ਕਹਿਣਾ ਚਾਹੂੰਗੀ ਕਿ ਜੇ ABVP ਦੇ ਪ੍ਰਧਾਨ ਨੂੰ ਸਾਡੇ ਨਾਲ ਇੰਨਾ ਹੀ ਜ਼ਿਆਦਾ ਹਮਦਰਦੀ ਫੀਲ ਹੋ ਰਹੀ ਆ, ਤੇ ਉਹ ਜਾ ਕੇ ਸਾਡੀ ਗੱਲ ਸੈਂਟਰ ਕੋਲ ਰੱਖ ਦੇ, ਆ ਕੇ ਇੱਥੇ ਡਰਾਮੇ ਨਾ ਕਰੇ ਕਿ ਅਸੀਂ ਤੁਹਾਡੇ ਨਾਲ ਆ। ਜੇ ਉਹਨੂੰ ਸਾਡਾ ਇੰਨਾ ਹੀ ਪਰਵਾਹ ਆ, ਸਾਡੇ ਨਾਲ ਇੰਨਾ ਹੀ ਉਹਨੂੰ ਹਮਦਰਦੀ ਆ, ਤੇ ਉਹ ਜਾ ਕੇ ਆਪਦੇ ਉਹਨਾਂ ਨੂੰ ਸਰ ਜਿਹੜੇ ਬੈਠੇ ਉਹਨਾਂ ਨੂੰ ਜਾ ਕੇ ਬੋਲੇ ਕਿ ਸਾਨੂੰ ਇਸ ਗੱਲ ਤੋਂ ਦਿੱਕਤ ਆ ਤੇ ਇਹ ਸੈਨੇਟ ਨੂੰ ਬਹਾਲ ਕੀਤਾ ਜਾਵੇ। ਪਰ ਉਹ ਕਦੀ ਵੀ ਨਹੀਂ ਕਰਨਗੇ। ਉਹ ਇੱਥੇ ਆਉਂਦੇ ਆ ਕਿਉਂਕਿ ਉਹਨਾਂ ਦਾ ਮਤਲਬ ਆ ਇੱਥੇ ਸਾਨੂੰ ਜਿਹੜੇ ਬੈਠੇ ਆ ਰਿਮੇਨਿੰਗ, ਉਹਨਾਂ ਨੂੰ ਵੀ ਉਹ ਡੈਡ ਕਰਨਾ ਚਾਹੁੰਦੇ ਆ। ਪਰ ਸਾਥੀਓ, ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਾ ਪਈਏ ਤੇ ਇਸ ਧਰਨੇ ਤੇ ਡਟੇ ਰਹੀਏ। ਸੈਨੇਟ ਬਹਾਲ ਕਰਾਉਣਾ ਬਹੁਤ ਜ਼ਰੂਰੀ ਆ, ਨਹੀਂ ਤੇ ਇੱਕ ਐਫੀਡੇਵਿਟ ਅੱਜ ਗਿਆ ਆ, 3-4 ਸਾਲਾਂ ਨੂੰ ਇੱਕ ਹੋਰ ਆ ਜਾਊਗਾ। ਐਡੀ ਵੱਡੀ ਇਹਨਾਂ ਲਈ ਕੋਈ ਗੱਲ ਨਹੀਂ ਹੈਗੀ। ਹੁਣ ਮੈਂ ਇੱਥੇ ਹੀ ਆਪਣਾ ਐਂਡ ਕਰੂੰਗੀ। ਸਟੂਡੈਂਟ ਯੂਨਿਟੀ ਲੌਂਗ ਲਿਵ, ਲੌਂਗ ਲਿਵ, ਲੌਂਗ ਲਿਵ। ਵਿਦਿਆਰਥੀ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।
ਧੰਨਵਾਦ ਸਾਥੀਓ। ਦੋਸਤੋ, ਜਿਹੜੀ ਸੈਨੇਟ ਚੋਣਾਂ ਦੀ ਆਪਣੀ ਮੰਗ ਹੈ, ਇਹ ਆਪਾਂ ਫੇਰ ਵਾਰ-ਵਾਰ ਰੱਖਦੇ ਹਾਂ ਵੀ ਸੈਨੇਟ ਦੀ ਜੇ ਆਪਾਂ ਨੂੰ ਮੰਗ ਮੰਨੀ ਜਾਂਦੀ ਹੈ ਤਾਂ ਐਫੀਡੇਵਿਟ ਵੀ ਉਹਦਾ ਹਿੱਸਾ ਹੈ। ਵਿਦਿਆਰਥੀ ਕਿੰਨੇ ਦਿਨਾਂ ਤੋਂ ਲੜਦੇ ਨੇ ਤੇ ਇਹਨਾਂ ਨੇ ਵੱਡੇ ਇਕੱਠ ਇੱਥੇ ਆਰਗੇਨਾਈਜ਼ ਵਿਦਿਆਰਥੀਆਂ ਦੇ ਜਾਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕਰੇ ਨੇ। ਤਾਂ ਇਹ ਇੱਕ ਜੋ ਰਿਵਾਈਵਲ ਦੀ ਗੱਲ ਹੁਣ ਚੱਲਦੀ ਸੀ ਯੂਨੀਵਰਸਿਟੀ ਦੇ ਵਿੱਚ, ਉਹਦੀ ਕਿਤੇ ਨਾ ਕਿਤੇ ਆਪਾਂ ਇਹ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਕਰਕੇ ਇਹ ਵੀ ਬਹੁਤ ਵਧਾਈ ਦੇ ਪਾਤਰ ਨੇ। ਇਦੋਂ ਅੱਗੇ ਮੈਂ ਏਐਸਐਫ ਵੱਲੋਂ ਵਿੱਕੀ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਰੱਖਣ। ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਇੱਕ ਨਾਰਾ ਲਾ ਦੋ ਇਹ ਬਾਈ, ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਦੋਸਤੋ, ਸਭ ਤੋਂ ਪਹਿਲਾਂ ਤਾਂ ਆਪਣੀ ਇੱਕ ਵੱਡੀ ਜਿੱਤ ਆ ਕਿ ਅੱਜ ਆਪਾਂ ਐਫੀਡੈਵਿਟ ਤੇ ਤਾਂ ਇਸ ਅਥਾਰਟੀ ਦਾ ਨੱਕ ਮੋੜਤਾ। ਹੁਣ ਇੱਕ ਵੱਡੀ ਲੜਾਈ ਜਿਹੜੀ ਚੱਲੀ ਆ ਉਹ ਹੁਣ ਆਪਣੀ ਯੂਨੀਵਰਸਿਟੀ ਦੇ ਨਾਲ ਨਹੀਂ ਰਹੀ, ਉਹ ਹੁਣ ਸਿੱਧਾ ਕੇਂਦਰ ਦੇ ਨਾਲ ਮੱਥਾ ਲੱਗ ਗਿਆ। ਜਿਵੇਂ ਆਪਣੇ ਬਾਬਿਆਂ ਨੇ ਲਾਇਆ ਸੀ, ਜਿਵੇਂ ਪਹਿਲਾਂ 26 ਨਵੰਬਰ ਨੂੰ ਹੀ ਇੱਕ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ, ਉਹੀ ਨਵੰਬਰ ਮਹੀਨਾ ਚੱਲ ਪਿਆ, ਉਹੀ ਅੱਗੇ ਮੋਦੀ ਆ। ਬਸ ਫਰਕ ਇੰਨਾ ਕਿ ਪਹਿਲਾਂ ਆਪਣੇ ਬਾਬਿਆਂ ਦੇ ਨਾਲ ਸੀ, ਹੁਣ ਉਹਨਾਂ ਦੇ ਪੁੱਤ ਪੋਤਿਆਂ ਨਾਲ ਆ। ਮੋਦੀ ਨੂੰ ਕਹਿਣਾ ਚਾਹਣਾ ਕਿ ਤੈਨੂੰ ਟੱਕਰਾਂਗੇ ਤੇ ਹੁਣ ਆਪਦਾ ਤੂੰ ਸਮਾਂ ਬਾਚ ਲੈ ਤੇ ਇਹਨੂੰ ਕੋਈ ਹੋਰ ਸਟੇਟ ਨਾ ਸਮਝ ਲਈਏ। ਪੰਜਾਬ, ਹਰਿਆਣਾ, ਹਿਮਾਚਲ ਦਾ ਅਣਖੀ ਤੇ ਬਾਗੀ ਖੂਨ ਹੈ। ਅਸੀਂ ਅੱਜ ਕੱਲਾ ਇਹ ਗੇਟ ਨੰਬਰ 2 ਨਹੀਂ ਬੰਦ ਕੀਤਾ, ਇਹ ਗੇਟ ਨੰਬਰ 1 ਵੀ ਬੰਦ ਹੋਊ, ਗੇਟ ਨੰਬਰ 3 ਵੀ ਬੰਦ ਹੋਊ ਤੇ ਕਲਾਸਾਂ ਵੀ ਬੰਦ ਹੋਣਗੀਆਂ। ਜੇ ਇੱਥੋਂ ਫੈਸਲਾ ਨਹੀਂ ਹੁੰਦਾ, ਗਵਰਨਰ ਦੀ ਕੋਠੀ ਵੀ ਘੇਰੀ ਜਾਊਗੀ ਤੇ ਬੀਜੇਪੀ ਦਾ ਦਫ਼ਤਰ ਵੀ ਘੇਰਿਆ ਜਾਊਗਾ। ਜੇ ਲੋੜ ਪਈ ਤਾਂ ਚੰਡੀਗੜ੍ਹ ਵੀ ਬੰਦ ਕਰਾਂਗੇ। ਸਾਡੇ ਬਾਬੇ ਤਿਆਰ ਬੈਠੇ ਆ, ਪੰਜਾਬ ਤੋਂ ਕਾਲਾਂ ਆਉਂਦੀਆਂ ਨੇ। ਤੇ ਇਹ ਚੀਜ਼ ਦਾ ਭਰਮ ਭੁਲੇਖਾ ਇਹ ਮੋਦੀ ਸਰਕਾਰ, ਇਹ ਸੰਘੀ ਪ੍ਰਸ਼ਾਸਨ, ਇਹ ਮੋਹਨ ਭਾਗਵਤ ਕਰਦੇ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਖਾਕੀ ਕੱਚਿਆਂ ਵਾਲੇ ਸਰਕਾਰਾਂ 'ਚ ਬੈਠ ਜਾਣਗੇ। ਇਹਨਾਂ ਨੂੰ ਪੰਜਾਬ ਤੋਂ ਜੁੱਤੀਆਂ ਮਾਰ ਕੇ ਭਜਾਵਾਂਗੇ। ਪੰਜਾਬ ਦਾ ਅਣਖੀ ਖੂਨ ਅੱਜ ਵੀ ਜਿਉਂਦਾ। ਇਹ ਚੀਜ਼ ਨੂੰ ਮੈਂ ਇੱਥੇ ਐਂਡ ਕਰੂੰਗਾ। ਇੱਕ ਆਪਾਂ ਨਾਰਾ ਲਾ ਦਈਏ, ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਅਸੀਂ ਸਵੇਰੇ ਅਪੀਲ ਕਰੀ ਸੀ ਵੀ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਕੰਮ ਕਰ ਰਹੀਆਂ ਨੇ, ਤਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਅਸੀਂ ਕਿ ਇਹ ਸੰਘਰਸ਼ ਦਾ ਹਿੱਸਾ ਬਣ। ਤਾਂ ਸਾਡੇ ਇਸ ਸੱਦੇ ਨੂੰ ਹੰਗਾਰਾ ਭਰਦੇ ਹੋਏ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੁਲਾਰੇ ਆਏ ਨੇ ਸਾਡੇ ਵਿਚਕਾਰ, ਆਪਣੀ ਜੋ ਹਮਾਇਤ ਹੈ, ਸੋਲੀਡੈਰਿਟੀ ਹੈ ਸਾਡੇ ਨਾਲ ਪੇਸ਼ ਕਰਨ। ਤਾਂ ਮੈਂ ਉਹਨਾਂ ਦੇ ਬੁਲਾਰੇ ਗੁਰਮਨੀਤ ਮੰਗਟ ਨੂੰ ਕਹੂੰਗਾ ਕਿ ਆ ਕੇ ਆਪਣੀ ਗੱਲ ਰੱਖਣ। ਸੈਨੇਟ ਚੋਣਾਂ ਬਹਾਲ ਕਰੋ, ਸੈਨੇਟ ਚੋਣਾਂ ਬਹਾਲ ਕਰੋ। ਸੁਰ ਜਿਹੜੀ ਹੈ ਨਾ ਉਹ ਬਹੁਤ ਤਿੱਖੀ ਚਾਹੀਦੀ ਹੈ। ਸੈਨੇਟ ਚੋਣਾਂ ਇਸ ਸੁਰ ਦੇ ਵਿੱਚ ਨਹੀਂ ਬਹਾਲ ਹੋਣ ਰਹੀਆਂ। ਸੈਨੇਟ ਚੋਣਾਂ ਬਹਾਲ ਕਰੋ, ਸੈਨੇਟ ਚੋਣਾਂ ਬਹਾਲ ਕਰੋ। ਭਾਜਪਾ ਸੇ ਹਾਏ ਸੰਗੀ ਲਾਣਾ ਮੁਰਦਾਬਾਦ, ਸੰਗੀ ਲਾਣਾ ਮੁਰਦਾਬਾਦ। ਬਹੁਤ ਬਹੁਤ ਧੰਨਵਾਦ। ਅੱਜ ਮੈਂ ਇੱਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੁਹਾਡੇ ਕੋਲ ਸੁਨੇਹਾ ਲੈ ਕੇ ਆਇਆ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਲਈ, ਸੂਬਿਆਂ ਦੇ ਅਧਿਕਾਰਾਂ ਲਈ ਤੇ ਲੋਕ ਹਿੱਤਾਂ ਲਈ ਜਦੋਂ ਵੀ ਪੰਜਾਬ ਵਿੱਚ ਕਿਤੇ ਵੀ ਸੰਘਰਸ਼ ਹੋਏਗਾ ਤੇ ਬਿਨਾਂ ਸ਼ਰਤ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਅਸੀਂ ਜਦੋਂ ਪਿਛਲੇ ਦਿਨਾਂ ਮੀਟਿੰਗ 'ਚ ਤੁਹਾਨੂੰ ਕਿਸਾਨ ਭਵਨ ਵਿੱਚ ਸੱਦਿਆ ਸੀ, ਉਦੋਂ ਵੀ ਇਹ ਗੱਲ ਆਖੀ ਸੀ ਕਿ ਜਦੋਂ ਵੀ ਕੋਈ ਇਹੋ ਜਿਹੀ ਲੜਾਈ ਹੋਏਗੀ, ਕਿਸਾਨ ਮਜ਼ਦੂਰ ਮੋਰਚਾ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲਏਗਾ। ਔਰ ਦੂਜੀ ਗੱਲ, ਮੈਂ ਖੁਦ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਹਾਂ ਔਰ ਬਹੁਤ ਲੋਕ ਜਿਹੜੇ ਮੇਰੇ ਨਾਲ ਦੇ ਨੇ, ਅੱਜ ਕੁਝ ਮੈਂਬਰ ਪਾਰਲੀਮੈਂਟ ਬਣ ਗਏ ਹੈ, ਕੁਝ ਐਕਸ ਐਮਐਲਏ ਹੈ, ਕੁਝ ਮੰਤਰੀ ਬਣ ਚੁੱਕੇ ਹੈ। ਪਰ ਮੇਰਾ ਉਦੋਂ ਵੀ ਇੱਕ ਉਹਨਾਂ ਨਾਲ ਵਖਰੇਵਾ ਇਸ ਗੱਲ ਦਾ ਸੀ, ਕਿੱਥੇ ਹੈ ਉਹ ਲੋਕ ਜਿਹੜੇ ਉਦੋਂ ਕਹਿੰਦੇ ਸੀਗੇ ਸੈਂਟਰਲ ਯੂਨੀਵਰਸਿਟੀ ਬਣਾਉਣੀ ਹੈ। ਅੱਜ ਸੈਂਟਰਲ ਯੂਨੀਵਰਸਿਟੀ ਬਣਾਤੀ, ਆ ਕੇ ਖੜੋ ਤੇ ਸਹੀ। ਅੱਜ ਸਾਡਾ ਸੰਘਰਸ਼ ਕਿੱਧਰਲੇ ਪਾਸੇ ਚੱਲ ਗਿਆ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਮੇਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ,
ਜਿਹੜੀਆਂ ਸੱਤਾਧਾਰੀ ਕੇਂਦਰ ਦੇ ਵਿੱਚ ਰਾਜ ਕਰਦੀਆਂ ਨੇ ਉਹਨਾਂ ਨੇ ਕਦੀ ਕਸਰ ਨਹੀਂ ਛੱਡੀ ਕਿ ਸੂਬਿਆਂ ਤੋਂ ਉਹਨਾਂ ਦੇ ਅਧਿਕਾਰ ਕਿਸ ਤਰ੍ਹਾਂ ਖੋਏ ਜਾਣ। ਉਹ ਸਮੇਂ-ਸਮੇਂ ਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਅਟੈਕ ਕਰਦੀਆਂ ਰਹੀਆਂ ਨੇ, ਫਿਰ ਉਹ ਚਾਹੇ ਬਿਜਲੀ ਬਿੱਲ ਹੋਣ। ਮੇਰੇ ਤੋਂ ਪਹਿਲਾਂ ਮੇਰਾ ਇੱਕ ਸਾਥੀ ਕਹਿ ਕੇ ਗਿਆ ਕਿ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਟੇਬਲ ਟਾਕ ਹੋਈ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਬਿੱਲਾਂ ਬਾਰੇ ਪਤਾ ਨਹੀਂ। ਮੈਂ ਬੜੀ ਜ਼ਿੰਮੇਵਾਰੀ ਦੇ ਨਾਲ, ਮੇਰਾ ਭਾਈ ਮਹਿਮਦ ਸਾਹਿਬ ਇੱਥੇ ਖੜੇ ਨੇ, ਇਹ ਠੋਕ ਵਜਾ ਕੇ ਕਹਿਣਾ ਆ, ਜਦੋਂ ਟੇਬਲ ਤੇ ਬੈਠੇ ਸੀ ਸਾਡੇ ਤਰਕਾਂ ਦਾ ਕੇਂਦਰ ਸਰਕਾਰ ਕੋਲ ਜਵਾਬ ਨਹੀਂ ਸੀ। ਕਿਉਂ ਭਾਈ? ਔਰ ਇਹੀ ਹਾਲ ਜਦੋਂ ਦੂਜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਸ਼ੰਭੂ ਤੇ ਖਨੌਰੀ ਦੇ ਵਿੱਚ, ਮੈਂ ਹਰੇਕ ਮੀਟਿੰਗ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਨਾਲ ਹੁੰਦੀ ਸੀ ਉਹਦੇ ਵਿੱਚ ਜਾਂਦਾ ਰਿਹਾ ਆ। ਉੱਥੇ ਵੀ ਕੇਂਦਰ ਸਰਕਾਰ ਭੱਜਦੀ ਨਜ਼ਰ ਆਉਂਦੀ ਸੀ, ਕਿਉਂਕਿ ਜਿਹੜਾ ਤਰਕ ਹੈ, ਜਿਹੜਾ ਜਾਣਕਾਰੀ ਹੈ, ਉਹ ਭੁੱਲ ਜਾਣ ਕਿ ਕਿਸਾਨਾਂ ਦੇ ਪੁੱਤਾਂ ਕੋਲ ਨਹੀਂ ਹੈਗੀ। ਸਾਡੇ ਬੱਚੇ ਪੜ੍ਹੇ ਲਿਖੇ ਨੇ, ਤੁਸੀਂ ਸਾਰੇ ਸਾਡੇ ਬੱਚੇ ਹੋ, ਸਾਡੀ ਆਉਣ ਵਾਲੀ ਪੀੜ੍ਹੀ ਹੋ, ਤੇ ਸਾਨੂੰ ਬੜਾ ਗਰਵ ਹੈ, ਸਾਨੂੰ ਬੜਾ ਫਖਰ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਦੇ ਹੱਕਾਂ ਦੇ ਲਈ ਅੱਜ ਇੱਥੇ ਬੈਠੀ ਹੈ। ਜਿੱਥੇ ਜਦੋਂ ਵੀ ਤੁਹਾਡੀ ਜਿਹੜੀ ਕੋਈ ਕਮੇਟੀ ਹੈਗੀ ਹੈ, ਜਦੋਂ ਕਾਲ ਦੇਗੀ, ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਫਿਰ ਭਾਵੇਂ ਗਵਰਨਰ ਦਾ ਘਰ ਘੇਰਨਾ ਹੋਵੇ ਜਾਂ ਦੁਬਾਰਾ ਦਿੱਲੀ ਵੱਲ ਨੂੰ ਜਾਣਾ ਹੋਵੇ। ਔਰ ਮੈਂ ਤੁਹਾਡੇ ਇਸ ਮੰਚ ਤੋਂ ਸਾਰੇ ਪੰਜਾਬ ਹਿਤੈਸ਼ੀ, ਪੰਜਾਬ ਹਮਾਇਤੀ, ਜਾਂ ਜਿਹੜੇ ਲੋਕਾਂ ਨੇ ਇਸ ਯੂਨੀਵਰਸਿਟੀ ਦਾ ਪਾਣੀ ਪੀਤਾ ਆ, ਆਪਦੀ ਪਾਰਟੀਆਂ ਦੇ ਤਖਤੇ ਘਰੇ ਰੱਖ ਕੇ ਆਓ। ਅੱਜ ਜਿਹੜੀ ਯੂਨੀਵਰਸਿਟੀ ਨੇ, ਮੈਂ ਬੜੇ ਫਖਰ ਨਾਲ ਕਹਿਣਾ ਆ, ਅੱਜ ਮੈਂ ਤੁਹਾਡੇ ਵਿੱਚ ਖੜਾ ਆ ਕਿਉਂਕਿ ਉਹ ਸੰਘਰਸ਼ ਕਰਨਾ ਮੈਨੂੰ ਇਸ ਯੂਨੀਵਰਸਿਟੀ ਦੇ ਮੈਦਾਨ ਨੇ ਸਿਖਾਇਆ ਆ। ਸੋ ਮੈਂ ਕਹਿਣਾ ਆ, ਆਪਦੇ ਪੋਲੀਟੀਕਲ ਤਖਤੇ ਘਰੇ ਰੱਖ ਕੇ ਆਓ। ਜਿਹੜੀ ਵਿਦਿਆ ਨੇ, ਜਿਹੜੀ ਯੂਨੀਵਰਸਿਟੀ ਨੇ ਤੁਹਾਨੂੰ ਅੱਜ ਉਸ ਮੁਕਾਮ ਤੱਕ ਪਹੁੰਚਾਇਆ ਆ, ਅੱਜ ਉਹਦੀ ਹੋਂਦ ਦੀ ਲੜਾਈ ਆ ਗਈ ਹੈ। ਔਰ ਉਸ ਹੋਂਦ ਨੂੰ ਬਚਾਉਣ ਲਈ ਤੁਹਾਨੂੰ ਆਉਣਾ ਹੀ ਪੈਣਾ ਆ, ਨਹੀਂ ਤੇ ਸਮਝ ਲਿਆ ਜਾਊਗਾ ਕਿ ਤੁਹਾਡਾ ਜ਼ਮੀਰ ਮਰ ਗਿਆ ਆ। ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ। ਔਰ ਮੇਰੇ ਜਿੰਨੇ ਵਿਦਿਆਰਥੀ ਵੀਰ ਨੇ, ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਜੇ ਆਪਾਂ ਧਰਨਾ ਲਾਉਣਾ ਆ ਤੇ ਇਕੱਠ ਵੱਡਾ ਹੋਣਾ ਚਾਹੀਦਾ ਆ। ਅਸੀਂ ਆਪਦੇ ਤਜਰਬੇ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਤਜਰਬਾ ਸ਼ੇਅਰ ਕਰਨਾ ਚਾਹੁੰਦੇ ਹਾਂ। ਇੱਕ ਦਿਨ ਸਾਡਾ ਇਕੱਠ ਘੱਟ ਸੀਗਾ ਤੇ ਤੁਹਾਨੂੰ ਪਤਾ ਹੈ ਸ਼ੰਭੂ ਖਨੌਰੀ ਕੀ ਹੋਇਆ। ਇਹ ਜਿਹੜੀਆਂ ਸਰਕਾਰਾਂ ਨੇ, ਇਹ ਕਿਸੇ ਦੀਆਂ ਮਿੱਤ ਨਹੀਂ, ਮੂੰਹ ਦੇ ਵਿੱਚ ਰਾਮ ਤੇ ਬਗਰ ਦੇ ਵਿੱਚ ਛੁਰੀ ਹੁੰਦੀ ਹੈ। ਆਪਾਂ ਨੂੰ ਇਹਨਾਂ ਦੀਆਂ ਚਾਲਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਸਮਝਣਾ ਚਾਹੀਦਾ ਆ। ਸੋ ਮੈਂ ਬੇਨਤੀ ਕਰਦਾ ਆ ਕਿ ਜਿਹੜੇ ਵਿਦਿਆਰਥੀ ਆਪਦੇ ਕਮਰਿਆਂ 'ਚ ਬੈਠੇ ਨੇ, ਉਹ ਇਹ ਸੋਚ ਲੈਣ ਕਿ ਕੱਲ ਨੂੰ ਜਦੋਂ ਡਿਗਰੀ ਕਰਕੇ ਜਾਣਾ ਆ ਕਿ ਹੱਕ ਦੀ ਰੋਟੀ ਖਾਣੀ ਹੈ ਕਿ ਤਲਵੇ ਚੱਟਣੇ ਆ। ਜੇ ਤੇ ਤਲਵੇ ਚੱਟਣੇ ਆ, ਫੇਰ ਜਿਹੜਾ ਸਿਸਟਮ ਹੈ, ਜਿਹੜਾ ਕੇਂਦਰ ਸਰਕਾਰ ਲਿਆਉਣਾ ਚਾਹੁੰਦੀ ਹੈ, ਬਹੁਤ ਵਧੀਆ ਆ। ਪਰ ਜੇ ਹੱਕ ਦੀ ਰੋਟੀ ਖਾਣੀ ਹੈ, ਫਕਰ ਦੇ ਨਾਲ ਆਪਦੇ ਬੱਚਿਆਂ ਨੂੰ ਕਹਿਣਾ ਆ ਵੀ ਹਾਂ ਮੈਂ ਕਮਾ ਕੇ ਲਿਆਂਦਾ ਤੇ ਇੱਥੇ ਆਉਣਾ ਪੈਣਾ ਆ। ਤੇ ਜਿਹੜੇ ਟੀਚਰਸ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਕਿ ਜਦੋਂ ਮੈਂ ਨਵਾਂ ਚੰਡੀਗੜ੍ਹ ਦੇ ਵਿੱਚ ਆਇਆ ਸੀ ਤੇ ਟੀਚਰਾਂ ਨੇ ਸਟ੍ਰਾਈਕ ਕੀਤੀ ਤੇ ਯੂਨੀਵਰਸਿਟੀ ਦੇ ਪੇਪਰ ਡਿਲੇ ਹੋ ਗਏ ਸੀ। ਕਿੱਥੇ ਹੋ ਤੁਸੀਂ? ਕਿੱਥੇ ਤੁਹਾਡਾ ਜ਼ਮੀਰ ਮਰ ਗਿਆ? ਯਾਦ ਰੱਖਿਓ, ਤੁਹਾਨੂੰ ਤਨਖਾਹਾਂ ਇਹਨਾਂ ਦੀਆਂ ਸੈਲਰੀ, ਇਹਨਾਂ ਦੀ ਫੀਸਾਂ 'ਚੋਂ ਆਉਂਦੀਆਂ ਨੇ। ਤੇ ਜੇ ਇਹ ਬੱਚੇ ਬਦਦੁਆਵਾਂ ਦੇ ਦੇਣਗੇ ਜਾਂ ਕੱਲ ਨੂੰ ਤੁਹਾਡੇ ਬੱਚਿਆਂ ਨੇ ਵੀ ਇੱਥੇ ਹੀ ਪੜ੍ਹਨਾ ਆ। ਤੁਹਾਡੇ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਬਾਅਦ ਪੜ੍ਹਨ, ਤੇ ਜਦੋਂ PhD ਲੈ ਕੇ ਚਪੜਾਸੀ ਲਈ ਨੌਕਰੀਆਂ ਲੱਭਦੇ ਫਿਰਨਗੇ ਨਾ, ਫਿਰ ਪਤਾ ਲੱਗੂ ਵੀ ਆਟਾ ਕਿੰਨੇ ਰੁਪਏ ਕਿਲੋ ਹੈ। ਸੋ ਅਖੀਰ ਦੇ ਵਿੱਚ ਇਹੀ ਕਹੂੰਗਾ ਕਿ ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਨੇ ਉਹੀ ਇਤਿਹਾਸ ਰਚਦੀਆਂ ਨੇ। ਬਾਕੀ ਜਿਹੜੇ ਮੁਰਦੇ ਹੁੰਦੇ ਆ, ਉਹ ਮੁਰਦੇ ਹੀ ਹੁੰਦੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਚਾਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਵਤਾਰ ਮਹਿਮਾ ਆਏ ਨੇ। ਹੁਣ ਮੈਂ ਉਹਨਾਂ ਨੂੰ ਕਹੂੰਗਾ ਕਿ ਅੱਗੇ ਗੱਲ ਰੱਖ। ਬਹੁਤ ਬਹੁਤ ਧੰਨਵਾਦ ਜੀ। ਅੱਜ ਇਸ ਧਰਨੇ 'ਚ ਪਹੁੰਚੇ ਸਾਰੇ ਮੇਰੇ ਸਟੂਡੈਂਟ ਭੈਣਾਂ ਭਰਾ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਥੀਓ, ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਨੁਮਾਇੰਦਾ ਹੋਣ ਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਵੀ ਇੱਕ ਸੰਦੇਸ਼ ਲੈ ਕੇ ਆਇਆ ਕਿ ਇਹ ਜਿਹੜਾ ਤੁਹਾਡਾ ਸੰਘਰਸ਼ ਆ, ਇਹ ਸੰਘਰਸ਼ ਅਸਲ 'ਚ ਪਹਿਲਾਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਇਹ ਸੈਨੇਟ ਭੰਗ ਕਰਨਾ
ਇੱਕ ਪਾਲਿਸੀ ਨਹੀਂ ਜਿਹੜੀ 2020 ਤੋਂ ਸਿੱਖਿਆ ਨੀਤੀ ਲਿਆਂਦੀ ਆ। ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਜਿਹੜੇ ਧਾੜਵੀ ਆਉਂਦੇ ਸੀ ਉਹ ਸੰਸਕ੍ਰਿਤੀ ਨੂੰ ਤਬਾਹ ਕਰਦੇ ਸੀ ਦੂਜੇ ਦੀ ਨੂੰ। ਜਿੰਨੇ ਵੀ ਬਾਹਰ ਤੋਂ ਆਏ ਉਹਨਾਂ ਨੇ ਸਾਡੇ ਭਾਰਤ ਦੀ ਸੰਸਕ੍ਰਿਤੀ ਨੂੰ ਤਬਾਹ ਕਰਿਆ। ਹੋਰ ਤਾਂ ਹੋਰ ਜਦੋਂ 1984 ਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਸਾਡੀ ਜਿਹੜੀ ਉੱਥੇ ਸਿੱਖ ਲਾਇਬ੍ਰੇਰੀ ਸੀ ਉਹਨੂੰ ਜਲਾਇਆ ਗਿਆ, ਸਾੜਿਆ ਗਿਆ, ਤਾਂ ਕਿ ਜਿਹੜੀ ਤੁਹਾਡਾ ਪਿਛੋਕੜ ਸੱਭਿਆਚਾਰ ਉਹਨੂੰ ਸਾਰੇ ਕੋਈ ਨੂੰ ਤਬਾਹ ਕੀਤਾ ਜਾ ਸਕੇ। ਪਰ ਅੱਜ ਸਾੜਿਆ ਨਹੀਂ ਜਾਂਦਾ, ਅੱਜ ਬਦਲ ਦਿੱਤਾ ਜਾਂਦਾ। ਇਹ ਬਦਲਣ ਵਾਲੀ ਮੁਹਿੰਮ ਇਹਨਾਂ ਨੇ ਬੜੇ ਚਿਰ ਤੋਂ ਚਲਾਈ ਹੋਈ ਆ। ਕਾਨੂੰਨ ਬਦਲ ਦਿਓ, ਸ਼ਹਿਰਾਂ ਦੇ ਨਾਂ ਬਦਲ ਦਿਓ, ਫਿਰ ਅੱਗੇ ਚੱਲ ਕੇ ਚੀਜ਼ਾਂ ਬਦਲੀ ਜਾਂਦੀਆਂ ਨੇ ਤੇ ਹੌਲੀ ਹੌਲੀ ਕਿਤਾਬਾਂ ਤੇ ਸਿਲੇਬਸ ਹੀ ਬਦਲ ਦਿਓ ਤਾਂ ਕਿ ਆਪਣੇ ਮੁਤਾਬਕ ਜਿਹੜਾ ਲੋਕਾਂ ਨੂੰ ਆਪਦੇ ਗੁਲਾਮ ਬਣਾ ਕੇ ਤਿਆਰ ਕੀਤਾ ਜਾ ਸਕੇ। ਤਾਂ ਮੈਂ ਸਮਝਦਾ ਕਿ ਜਿਵੇਂ ਕਰੋਨਾ ਦੇ ਵਿੱਚ ਸਾਰੀਆਂ ਪਾਲਿਸੀਆਂ ਲਿਆਂਦੀਆਂ, ਖੇਤੀ ਕਾਨੂੰਨਾਂ ਨੂੰ ਵਿੱਚ ਕਿਸਾਨਾਂ ਨੂੰ ਖਤਮ ਕਰਨ ਲਈ ਪਾਲਿਸੀ ਲਿਆਂਦੀ, ਪਰ ਜਿੱਥੇ ਉਹ ਕਾਨੂੰਨ ਵਾਪਸ ਲੈਣੇ ਪਏ ਉੱਥੇ ਕਿਸਾਨ ਇੰਨੇ ਕੁ ਮਜ਼ਬੂਤ ਹੋਏ ਕਿ ਯੂਨਿਟੀ ਤੇ ਜਿਹੜਾ ਲੈਵਲ ਆ, ਜਿਹੜਾ ਸਮਝ ਦਾ ਪੱਧਰ ਇੰਨਾ ਉੱਚਾ ਗਿਆ ਕਿ ਆ ਲੈਂਡ ਪੁਲਿੰਗ ਪਾਲਿਸੀ 4 ਦਿਨਾਂ 'ਚ ਵਾਪਸ ਕਰਾ ਲਈ ਕਿਸਾਨਾਂ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਆ ਜਿਹੜਾ, ਕਿਉਂਕਿ ਕਈ ਵਾਰੀ ਅਸੀਂ ਕੀ ਹੁੰਦਾ, ਕਈ ਜਿਹੜੇ ਸਾਹਮਣੇ ਭਲਵਾਨ ਹੋਣ ਲੜਾਈ ਤੋਂ ਇੱਕ ਦੂਜੇ ਨੂੰ ਘੂਰੀ ਜਾਣ ਤੇ ਕੁਝ ਹੁੰਦਾ ਨਹੀਂ ਆ, ਤੇ ਜੇ ਇੱਕ ਗਲਵੇਂ ਨੂੰ ਹੱਥ ਪਾ ਲਵੇ ਤੇ ਫਿਰ ਦੂਜਾ ਪਾ ਲੇ, ਤੇ ਕਈ ਵਾਰੀ ਜਿਹੜਾ ਤਗੜਾ ਸਮਝਦਾ ਵੀ ਮੈਂ ਇਹਨੂੰ ਢਾਉਣ ਆਇਆ ਤੇ ਉਹਨੂੰ ਗੋਡਿਆਂ ਪਰਨੇ ਵੀ ਕਰ ਲਈਦਾ। ਸੋ ਮੈਨੂੰ ਲੱਗਦਾ ਕਿ ਆ ਜਿਹੜੀ ਲੜਾਈ ਆ ਇਹਨਾਂ ਨੇ ਯੂਨੀਵਰਸਿਟੀ ਨੂੰ ਹੱਥ ਪਾਇਆ। ਇਸ ਲੜਾਈ ਨੂੰ ਆਪਾਂ ਤੇਜ਼ ਕਰੀਏ ਤਾਂ ਆਪਾਂ ਯੂਨੀਵਰਸਿਟੀ ਬਚਾਉਣ ਦੇ ਨਾਲ ਨਾਲ, ਕਿਉਂਕਿ ਦੇਸ਼ ਜਿਹੜਾ ਸਾਡਾ ਦੇਸ਼ ਹੈ ਨਾ, ਪੰਜਾਬ ਸਾਡਾ ਜਿਹੜਾ ਸੂਬਾ ਸਾਡੇ ਦੇਸ਼ ਲਈ ਦਿਲ ਤੇ ਦਿਮਾਗ ਦਾ ਕੰਮ ਕਰਦਾ। ਬਹੁਤ ਸਾਰੀਆਂ ਮੂਵਮੈਂਟਾਂ ਤੁਸੀਂ ਇਤਿਹਾਸ 'ਚ ਪੜ੍ਹ ਲਓ, ਵਿਦਿਆਰਥੀਓ ਤੁਸੀਂ ਤਾਂ ਵੱਧ ਜਾਣਦੇ ਹੋ। ਜਦੋਂ ਪੰਜਾਬ 'ਚ ਉੱਠੀਆਂ ਉਹ ਦੂਰ ਤੱਕ ਗਈਆਂ, ਚਾਹੇ ਵੱਧ ਅਧਿਕਾਰਾਂ ਦੀ ਗੱਲ ਕਰ ਲਓ, ਆਨੰਦਪੁਰ ਦੇ ਮਤੇ ਦੀ ਗੱਲ ਕਰ ਲਓ, ਕਿਸਾਨ ਅੰਦੋਲਨ ਦੀ ਗੱਲ ਕਰ ਲਓ, ਤੇ ਹੁਣ ਆ ਜਿਹੜਾ ਸਾਡਾ ਵਿਦਿਆਰਥੀ ਅੰਦੋਲਨ, ਇਹ ਅੰਦੋਲਨ ਤੁਸੀਂ ਤਕੜੇ ਹੋ ਜਾਓ, ਤੁਹਾਨੂੰ ਯਕੀਨ ਦਿਵਾਉਣੇ ਆ। ਅਸੀਂ ਅੱਜ ਹੀ ਇੱਥੋਂ ਜਾ ਕੇ ਫਿਰੋਜ਼ਪੁਰ ਦੀਆਂ ਉਹ ਸਾਰੀਆਂ ਧਿਰਾਂ ਨੂੰ ਇਕੱਠਿਆ ਕਰਾਂਗੇ, ਇਕੱਲੇ ਬੀਜੇਪੀ ਨੂੰ ਛੱਡ ਕੇ। ਬੀਜੇਪੀ ਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰੀਆਂ ਧਾਰਮਿਕ, ਸਮਾਜਿਕ, ਕਿਸਾਨ, ਮਜ਼ਦੂਰ, ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਉੱਥੋਂ ਸ਼ੁਰੂ ਕਰਕੇ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ। ਤੇ ਜਦੋਂ ਤੁਸੀਂ ਅਗਲਾ ਵੱਡਾ ਸੱਦਾ ਦਿਓਗੇ, ਸੰਯੁਕਤ ਕਿਸਾਨ ਮੋਰਚਾ, ਜਿਵੇਂ ਕਿਸਾਨ ਮਜ਼ਦੂਰ ਮੋਰਚਾ ਵੀਰ ਗੁਰਮਨੀਤ ਮਾਂਗੜ ਬੋਲ ਕੇ ਗਿਆ, ਸੰਯੁਕਤ ਕਿਸਾਨ ਮੋਰਚਾ ਜਿਹੜਾ ਦੇਸ਼ ਦਾ ਫਰੰਟ ਆ ਉਹ ਵੀ ਤੁਹਾਡੇ ਨਾਲ ਆ। ਸੋ ਇਸ ਕਰਕੇ ਤਗੜੇ ਹੋ ਜਾਓ। ਯੂਨੀਵਰਸਿਟੀ ਸਾਡੀ ਆ, ਇਹ ਧਰਤੀ ਸਾਡੀ ਆ, ਇਹ ਸੱਭਿਆਚਾਰ ਸਾਡਾ, ਇਹ ਪੜ੍ਹਾਈ ਸਾਰਾ ਕੁਝ ਸਾਡਾ, ਤੇ ਅਸੀਂ ਉਹਨੂੰ ਬਚਾਉਣਾ, ਤੇ ਸਿਰਫ ਬਚਾਉਣਾ ਹੀ ਨਹੀਂ, ਤਗੜਾ ਵੀ ਕਰਨਾ। ਤੇ ਇਹਨਾਂ ਸੰਘੀਆਂ ਦੇ ਮੂੰਹ ਮੋੜਨੇ ਆ, ਇਹਨਾਂ ਨੂੰ ਦੱਸਣਾ ਵੀ ਤੁਹਾਡਾ ਪਾਲਾ ਕਿੱਥੇ ਪਿਆ। ਇਹ ਉਹ ਸਟੇਟਾਂ ਨਹੀਂ ਜਿੱਥੇ ਤੁਸੀਂ ਗੁੰਡਾਗਰਦੀ ਕਰ ਲਓਗੇ। ਦੂਜੀ ਗੱਲ, ਤੁਹਾਨੂੰ ਤਿਆਰ ਵੀ ਰਹਿਣਾ ਪੈਣਾ। ਇਹ ਉਹ ਯੂਨੀਵਰਸਿਟੀ ਆ ਜਿਹਦਾ ਇਤਿਹਾਸ ਆਪਾਂ ਪਿਛਲੇ ਸਮੇਂ 'ਚ ਵੇਖਿਆ, ਤਾਂ ਇੱਥੇ ਡਾਂਗ ਕੁੱਟ ਖਾਣ ਲਈ ਤੇ ਕੁੱਟਣ ਲਈ ਵੀ ਤਿਆਰ ਰਹਿਣਾ ਪੈਣਾ। ਪੂਰਾ ਪੰਜਾਬ ਤੁਹਾਡੀ ਪਿੱਠ ਤੇ ਖੜਾ, ਪੂਰਾ ਹਰਿਆਣਾ ਤੁਹਾਡੀ ਪਿੱਠ ਤੇ ਖੜਾ। ਚੜ੍ਹਦੀ ਕਲਾ 'ਚ ਰਹੋ, ਸਾਰੇ ਤੁਹਾਡੇ ਨਾਲ ਨੇ। ਮੈਂ ਹਰ ਇੱਕ ਪੰਜਾਬ ਹਰਿਆਣੇ ਦੇ ਜੰਮੇ ਧੀ ਪੁੱਤ ਦਾ ਸੁਪਨਾ ਹੁੰਦਾ ਕਿ ਉਹ ਪੰਜਾਬ ਯੂਨੀਵਰਸਿਟੀ ਵਰਗੇ ਅਦਾਰੇ 'ਚ ਪੜ੍ਹੇ ਜਾਂ ਪੜ੍ਹਾਵੇ। ਮੇਰਾ ਵੀ ਇਹ ਸ਼ੌਂਕ ਸੀ, ਬੇਸ਼ੱਕ ਇੱਥੇ ਪੜ੍ਹਾ ਨਹੀਂ ਸਕਿਆ, ਪਰ ਤੁਹਾਡੇ ਸੰਘਰਸ਼ 'ਚ ਸ਼ਾਮਲ ਹੋਣ ਦਾ ਹੀ ਮੈਨੂੰ ਮਾਣ ਹੈ ਵੀ ਅਸੀਂ ਸਾਰਾ ਪੰਜਾਬ ਤੁਹਾਡੇ ਨਾਲ ਆ, ਹਰਿਆਣੇ ਦੇ ਲੋਕ ਤੁਹਾਡੇ ਨਾਲ ਨੇ। ਤਗੜੇ ਹੋ ਕੇ ਡਟ ਜਾਓ, ਪੂਰਾ ਮੋਰਚਾ ਤੁਹਾਡੇ ਨਾਲ। ਉਹ ਕਾਲ ਦਿਓਗੇ। ਹੁਣ ਆਪਾਂ ਇੱਥੇ ਸਿਰਫ ਸੈਨੇਟ ਚੋਣਾਂ ਨੂੰ ਬਹਾਲ ਕਰਾਉਣਾ ਨਹੀਂ, ਆਪਾਂ ਜਿਹੜੀ ਉਹ ਸਿੱਖਿਆ ਨੀਤੀ ਜਿਹੜੀ ਸਾਡੇ ਤੋਂ ਸਾਰਾ ਕੁਝ ਖੋਹ ਰਹੀ ਆ, ਉਹਨੂੰ ਵੀ ਬਦਲਾ ਕੇ ਇਸ ਗੱਲ ਤੇ ਲਿਆਉਣਾ ਕਿ ਸੂਬਿਆਂ ਦੇ ਕੋਲੇ ਅਧਿਕਾਰ ਹੋਣਾ ਚਾਹੀਦਾ ਕਿ ਉਹ ਸੂਬੇ ਦੇ ਸੱਭਿਆਚਾਰ ਮੁਤਾਬਕ ਉਹ ਆਪਣੀ ਪਾਲਿਸੀ ਪੜ੍ਹਾਈ ਘੜ ਸਕੇ ਤੇ ਆਪਣੇ ਸੱਭਿਆਚਾਰ ਨੂੰ ਅੱਗੇ ਵਧਾ ਸਕੇ। ਪੰਜਾਬੀਆਂ ਦਾ ਸੱਭਿਆਚਾਰ ਸਾਂਝੀਵਾਲਤਾ ਦਾ ਸੱਭਿਆਚਾਰ ਆ। ਇੱਥੇ ਸੰਘ ਦੀ ਜਿਹੜੀ ਪਾੜੋ ਤੇ ਰਾਜ ਕਰੋ ਤੇ ਦੂਜੇ ਲੋਕਾਂ ਨੂੰ ਖਤਮ ਕਰ ਦਿਓ ਵਾਲੀ ਨੀਤੀ ਆ, ਉਹ ਨਹੀਂ ਚੱਲੂਗੀ। ਇਹ ਬਾਬੇ ਨਾਨਕ ਦੀ ਧਰਤੀ ਆ, ਇਹ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਪੰਜਾਬ ਯੂਨੀਵਰਸਿਟੀ ਪੰਜਾਬ ਦੀ। ਦੋਸਤੋ, ਜਿਵੇਂ ਕਿ ਮਤਲਬ ਅਸੀਂ ਪਹਿਲਾਂ ਵੀ ਕਹਿੰਦੇ ਆਏ ਆ ਵੀ ਇਹ ਸੰਘਰਸ਼ ਸਾਡਾ ਨਹੀਂਗਾ, ਤਾਂ ਜਿਵੇਂ KMM ਵੱਲੋਂ ਜਾਂ SKM ਵੱਲੋਂ ਸਾਨੂੰ ਜੋ ਭਰੋਸਾ ਦਿਵਾਇਆ ਜਾ ਰਿਹਾ ਹੈਗਾ, ਇਹਦੀ ਅਸੀਂ ਬਹੁਤ ਵੈਲਕਮ ਕਰਦੇ ਹਾਂ ਕਿ ਅੱਜ ਮਤਲਬ ਪੰਜਾਬ ਦੀਆਂ ਜਥੇਬੰਦੀਆਂ, ਉਹ ਭਾਵੇਂ ਕਿਸਾਨ ਜਥੇਬੰਦੀਆਂ ਹੋਣ, ਵਿਦਿਆਰਥੀ ਜਥੇਬੰਦੀਆਂ ਹੋਣ, ਬਹੁਤ ਸੰਜੀਦਗੀ ਦੇ ਨਾਲ ਇਸ ਮਸਲੇ 'ਤੇ ਵਿਚਾਰ ਕਰ ਰਹੀਆਂ।
ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਅੱਜ ਹੀ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਸੀ ਕਿਸਾਨ ਭਵਨ ਦੇ ਵਿੱਚ। ਉੱਥੇ ਵੀ ਤੁਹਾਡੇ ਨਾਲ ਸੋਲੀਡੈਰਿਟੀ ਦਾ ਜਿਹੜਾ ਮਤਾ ਪਾਸ ਕੀਤਾ ਗਿਆ, ਕੇਂਦਰ ਦੀ ਨਿਖੇਧੀ ਕੀਤੀ ਗਈ ਆ ਔਰ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ। ਧੰਨਵਾਦ। ਲੜਦੇ ਲੋਕਾਂ ਦਾ ਇੱਕ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਲੜਦੇ ਲੋਕਾਂ ਦਾ ਇੱਕ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਹੁਣ ਮੈਂ ਪੰਜਾਬਨਾਮਾ ਤੋਂ ਗਗਨ ਨੂੰ ਕਹੂੰਗਾ ਕਿ ਆ ਕੇ ਆਪਣੀ ਗੱਲ ਰੱਖ। ਦੋਸਤੋ, ਵੈਸੇ ਤਾਂ ਚਲੋ ਆਪਾਂ ਸਾਰੀਆਂ ਗੱਲਾਂ ਕਰ ਹੀ ਲਈਆਂ ਕਿ ਸੈਨੇਟ ਖਤਮ ਹੋਈ ਦੇ ਕੀ ਨੁਕਸਾਨ ਆ, ਸੈਨੇਟ ਦਾ ਇਸ਼ੂ ਕਿੱਡਾ ਇਸ਼ੂ ਆ। ਮਤਲਬ ਇਹ ਸਾਡਾ ਕੋਈ 100 200 400 ਜਿਹੜੇ ਇੱਥੇ ਖੜੇ ਆ ਧਰਨੇ ਤੇ ਆਏ ਆ, ਇਹ ਸਿਰਫ ਇਹਨਾਂ ਦਾ ਮਸਲਾ ਨਹੀਂਗਾ। ਇਹ ਯੂਨੀਵਰਸਿਟੀ ਬਚਾਉਣ ਦਾ ਮਸਲਾ ਕਿ ਯੂਨੀਵਰਸਿਟੀ 'ਚ ਸੰਝੀਆਂ ਦੀ ਚੱਲੂ ਜਾਂ ਸਟੂਡੈਂਟਾਂ ਦੀ ਚੱਲੂ। ਯੂਨੀਵਰਸਿਟੀ 'ਚ ਐਜੂਕੇਸ਼ਨ ਸਬਸਿਡਾਈਜ਼ਡ ਹੋਊਗੀ ਜਾਂ ਪ੍ਰਾਈਵੇਟਾਈਜ਼ ਹੋਊਗੀ। ਯੂਨੀਵਰਸਿਟੀ ਦਾ ਸਿਲੇਬਸ ਕੋਈ ਸਾਇੰਟੀਫਿਕ ਹੋਊਗਾ ਜਾਂ ਭਗਵਾਂ ਚਾਹੇ ਅਸੀਂ ਪਿੱਛੇ ਸਦੀਆਂ ਪਿੱਛੇ ਚਲੇ ਜਾਈਏ, ਚਾਹੇ ਸਾਡੇ ਗੁਰੂ ਸਾਹਿਬ ਲੜੇ ਆ, ਇੱਥੇ ਦੁੱਲਾ ਭੱਟੀ ਲੜਿਆ, ਭਗਤ ਸਿੰਘ ਹੁਣੇ ਲੜੇ ਆ, ਗਦਰੀ ਬਾਬੇ ਲੜੇ ਆ। ਮਤਲਬ ਇਸ ਧਰਤੀ ਦਾ ਇਤਿਹਾਸ ਆ ਕਿ ਇਹ ਧਰਤੀ ਜ਼ਾਲਮ ਦੇ ਉਲਟ ਲੜਦੀ ਆ ਤੇ ਉਹ ਲੜਾਈ ਫਿਰ ਕਿਸੇ ਵੀ ਤਰ੍ਹਾਂ ਦੀ ਹੋਵੇ। ਤਾਂ ਮਸਲਾ ਇਹ ਆ, ਇਹ ਲੜਾਈ ਨੂੰ ਅਸੀਂ ਕਿੱਥੋਂ ਤੱਕ ਲਿਆਣਾ, ਇਹ ਕੋਈ ਛੋਟੀ ਲੜਾਈ ਨਹੀਂ। ਇਹ ਚੰਡੀਗੜ੍ਹ ਕਿਹਦਾ ਹੋਊਗਾ ਇਹਦੀ ਲੜਾਈ ਆ। ਮਤਲਬ ਇਹ ਲੜਾਈ ਪਿੱਛੇ ਮੈਂ ਪਹਿਲਾਂ ਵੀ ਗੱਲ ਕਹੀ ਸੀ, ਹਜ਼ਾਰਾਂ ਨੌਜਵਾਨਾਂ ਨੇ 80ਵਿਆਂ 'ਚ 90ਵਿਆਂ 'ਚ ਜਾਨਾਂ ਦਿੱਤੀਆਂ ਆਪਦੀਆਂ। ਇਹ ਉਹ ਲੜਾਈ ਦਾ ਹੀ ਇੱਕ ਹਿੱਸਾ। ਮਤਲਬ ਅਸੀਂ ਇਹ ਲੜਾਈ ਪਿਛਲੇ 50 ਸਾਲਾਂ ਤੋਂ ਲੜ ਰਹੇ ਹਾਂ। ਜਦੋਂ ਦਾ ਪੰਜਾਬੀ ਸੂਬਾ ਮੂਵਮੈਂਟ ਚੱਲੀ ਆ, ਉਹਦੇ 'ਚ ਅਸੀਂ ਪੰਜਾਬੀ ਸੂਬਾ ਮਿਲਿਆ ਤਾਂ ਸਹੀ ਸਾਨੂੰ, ਪਰ ਉਹ ਪੂਰਾ ਨਹੀਂ ਮਿਲਿਆ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਲੇ, ਚੰਡੀਗੜ੍ਹ ਖੋਲਿਆ, ਅੱਜ ਸਾਡੇ ਤੋਂ ਯੂਨੀਵਰਸਿਟੀ ਵੀ ਖੋਲੀ। ਅਸੀਂ ਲਗਾਤਾਰ ਹਾਰਾਂ ਝੱਲ ਰਹੇ ਹਾਂ। ਜੇ ਇਹ ਚੀਜ਼ਾਂ ਦੁਬਾਰੇ ਵਾਪਸ ਲੈਣੀਆਂ, ਇਹ ਥਾਵਾਂ ਆਪਦੀ ਹੋਂਦ ਬਚਾਉਣੀਆਂ, ਤਾਂ ਇਹ ਲੜਾਈ ਸਿਰਫ ਸਟੂਡੈਂਟਾਂ ਦੀ ਨਹੀਂ, ਇਹ ਲੜਾਈ ਪੰਜਾਬ ਦੇ ਕੱਲੇ ਨੌਜਵਾਨ ਦੀ ਆ, ਪੰਜਾਬ ਦੇ ਕੱਲੇ ਬਸ਼ਿੰਦੇ ਦੀ ਆ। ਉਹ ਚਾਹੇ ਕਿਸਾਨ ਹੋਵੇ, ਮਜ਼ਦੂਰ ਹੋਵੇ, ਚਾਹੇ ਕੋਈ ਨੌਜਵਾਨ ਆ, ਚਾਹੇ ਮਤਲਬ ਪੰਜਾਬ ਦੀ ਕੋਈ ਧਿਰਾ ਜਿਹਨੇ ਕਿਸੇ ਵੀ ਤਰ੍ਹਾਂ ਦੀ ਪੋਲਿਟਿਕਸ ਕਰਨੀ ਆ, ਚਾਹੇ ਇਲੈਕਟੋਰਲ ਪੋਲਿਟਿਕਸ ਕਰ ਰਹੀਆਂ, ਚਾਹੇ ਕਿਸਾਨੀ ਪੋਲਿਟਿਕਸ ਵਾਲੀਆਂ, ਚਾਹੇ ਮਜ਼ਦੂਰ ਪੋਲਿਟਿਕਸ ਆ, ਚਾਹੇ ਕੋਈ ਖਾਲਿਸਤਾਨ ਦੀ ਪੋਲਿਟਿਕਸ ਕਰ ਰਿਹਾ, ਚਾਹੇ ਕੋਈ ਕਮਿਊਨਿਸਟ ਪੋਲਿਟਿਕਸ ਕਰ ਰਿਹਾ। ਇਹ ਸਾਰੀਆਂ ਤਰ੍ਹਾਂ ਦੀ ਲੜਾਈ ਆ ਕਿ ਯੂਨੀਵਰਸਿਟੀ ਜਿਹੜੀ ਸਾਡੇ ਤੋਂ ਹੋ ਕੇ ਲੈ ਕੇ ਚੱਲੇ ਆ, ਉਹ ਬਚਾ ਲਈਏ। ਜੇ ਉਹ ਬਚਾ ਲਈ ਤਾਂ ਹੀ ਕੋਈ ਅਸੀਂ ਚੰਡੀਗੜ੍ਹ ਲੈਣ ਜੋਗੀ ਗੱਲ ਕਰਾਂਗੇ, ਤਾਂ ਹੀ ਅਸੀਂ ਕੋਈ ਅੱਗੇ ਫੈਡਰਲ ਰਾਈਟ ਦੀ ਜਿਹੜੀ ਵੱਡੀ ਲੜਾਈ ਆ ਉਹ ਲੜਨ ਦੀ ਗੱਲ ਕਰਾਂਗੇ। ਧੰਨਵਾਦ ਦੋਸਤੋ। ਸੈਨੇਟ ਚੋਣਾਂ ਬਹਾਲ ਕਰੋ, ਸੈਨੇਟ ਚੋਣਾਂ ਬਹਾਲ ਕਰੋ। ਹੁਣ ਮੈਂ ASF ਤੋਂ ਕਹੂੰਗਾ ਰਵਨੀਤ ਕੌਰ ਆ ਕੇ ਗੱਲ। जय भीम साथियों, मैं महात्मा ज्योतिबा फुले, सवित्री बाई फुले, डॉक्टर BR अंबेडकर ते पैरियर साहब जी दी धी नवनीत कौर सरोए ASF ਦੀ ਪ੍ਰੈਜ਼ੀਡੈਂਟ ਬੋਲ ਰਹੀ ਹਾਂ। ਮੈਨੂੰ ਤਾਂ ਗੁੜਤੀ ਵੀ ਸੰਘਰਸ਼ ਦੀ ਮਿਲੀ ਹੈ। ਜੇ ਇਹਨਾਂ ਨੂੰ ਲੱਗਦਾ ਹੈ ਨਾ ਕਿ ਸਾਨੂੰ ਇੱਥੋਂ ਚੱਕ ਲੈਣਗੇ ਤਾਂ ਇਹ ਗਲਤਫਹਿਮੀ 'ਚ ਨਾ ਰਹਿਣ। ਜੇ ਕਿਸੇ 'ਚ ਦਮ ਹੈ ਤਾਂ ਚੱਕ ਕੇ ਦਿਖਾਓ, ਡਟ ਕੇ ਸਾਹਮਣਾ ਕਰਾਂਗੇ ਤੁਹਾਡਾ। ਤੇ ਅੱਜ ਸਾਨੂੰ ਇੱਥੇ ਕਿਉਂ ਬੈਠਣਾ ਪੈ ਰਿਹਾ ਹੈ? ਕਿਉਂਕਿ ਜਿਹਦੀ ਅਸਲ ਜ਼ਿੰਮੇਵਾਰੀ ਇਹ ਬਣਦੀ ਸੀ ਨਾ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਇਹਦੇ ਵਿੱਚ ਮੈਂ ਪੰਜਾਬ ਸਰਕਾਰ ਦੀ ਨਲਾਇਕੀ ਸਿੱਧਾ ਸਪਸ਼ਟ ਤੌਰ ਤੇ ਬੋਲਦੀ ਹਾਂ ਕਿ ਇਹ ਸਿਰਫ ਔਰ ਸਿਰਫ ਪੰਜਾਬ ਸਰਕਾਰ ਦੀ ਨਲਾਇਕੀ ਹੈ। ਇੱਕ ਟਾਈਮ ਹੁੰਦਾ ਸੀ ਜਦ ਕੋਈ ਵੀ ਬੁਰੀ ਨਿਗਾਹ ਵਾਲਾ ਬੰਦਾ ਪੰਜਾਬ ਵੱਲ ਝਾਕਣ ਤੋਂ ਵੀ ਡਰਦਾ ਸੀ, ਤੇ ਹੁਣ ਦੇਖ ਲਓ ਸਾਡੇ ਕੋਲ ਸਭ ਕੁਝ ਹੈ, ਸਾਡੇ ਕੋਲ ਪਾਵਰ ਹੈ, ਸਾਡੇ ਕੋਲ ਉਸ ਚੀਜ਼ ਨੂੰ ਰੋਕਣ ਲਈ ਅਸੀਂ ਹਰ ਇੱਕ ਚੀਜ਼ ਕਰ ਸਕਦੇ ਹਾਂ, ਪਰ ਅਸੀਂ ਨਹੀਂ ਕਰ ਰਹੇ। ਪਰ ਮੈਂ ਇਹ ਕਹਿੰਨੀ ਆ, ਜੇ ਤੁਹਾਨੂੰ ਨਾ ਸਰਕਾਰਾਂ ਨੂੰ ਇਹ ਗਲਤਫਹਿਮੀ ਹੈ ਨਾ ਕਿ ਅਸੀਂ ਤੁਹਾਡੇ ਨਾਲ ਹੁਣ ਵੀ ਰਵਾਂਗੇ, ਜੇਕਰ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਅਸੀਂ ਵੀ ਸਿਰਫ ਉਦੋਂ ਤੱਕ ਸਾਥ ਦੇਵਾਂਗੇ ਜੇ ਸਾਡਾ ਸਾਥ ਦਓਗੇ। ਮੇਰੀ ਸਿੱਧੀ ਤੇ ਸਪਸ਼ਟ ਤੌਰ ਤੇ ਚੇਤਾਵਨੀ ਹੈ ਸੈਂਟਰ ਗਵਰਨਮੈਂਟ ਨੂੰ ਕਿ ਜਿਹੜਾ ਕੰਮ ਤੁਸੀਂ ਇੰਨੇ ਸਾਲਾਂ ਤੋਂ ਨਹੀਂ ਕਰ ਰਹੇ ਸੀ ਤੇ ਹੁਣ ਕਰਨ ਲੱਗੇ ਹੋ ਨਾ, ਤਾਂ ਅਸੀਂ ਵੀ
ਜਿਹੜਾ ਕੰਮ ਨਹੀਂ ਕੀਤਾ ਸੀ ਉਹ ਕਰਕੇ ਦਿਖਾਵਾਂਗੇ। ਸਾਡੀ ਯੂਨੀਵਰਸਿਟੀ ਦੇ ਗੇਟ ਨੂੰ ਹੱਥ ਪਾ ਕੇ ਦਿਖਾਓ ਜੇ ਤੁਹਾਡੇ ਹੱਥ ਤੋੜ ਕੇ ਤੁਹਾਨੂੰ ਵਾਪਸ ਦਿੱਲੀ ਨਾ ਭੇਜਤਾ। ਜੈ ਭੀਮ।